ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 30 ਜੂਨ 2022 16 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ। ਤੇ ਮੈਂ ਸ਼ੁਰੂਆਤ ਦੇ ਵਿੱਚ ਇਹ ਵੀ ਦੱਸ ਦਿਆਂ ਕਿ ਨਾਰਮਲੀ ਬੀਬੀ ਨੀਲਮ ਕੌਰ ਇਹ ਸ਼ੋਅ ਕਰਦੇ ਹੁੰਦੇ ਆ, ਪਰ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਉਹ ਨਹੀਂ ਆ ਪਾ ਰਹੇ ਤੇ ਉਹਨਾਂ ਦੀ ਥਾਂ ਦੇ ਉੱਤੇ ਜਿਹੜੀ ਮੇਰੀ ਡਿਊਟੀ ਹੈ ਇਸ ਸ਼ੋਅ ਦੇ ਵਿੱਚ ਲੱਗੀ ਹੈ। ਉਮੀਦ ਕਰਦੇ ਹਾਂ ਕਿ ਅਗਲੇ ਹਫਤੇ ਸੋਮਵਾਰ ਤੋਂ ਦੁਬਾਰਾ ਫਿਰ ਉਹ ਇਸ ਸ਼ੋਅ ਨੂੰ ਰਿਜ਼ਿਊਮ ਕਰਨਗੇ। ਸੋ ਆਓ ਅੱਜ ਦੇ ਇਸ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਸੱਚ ਸੱਚ ਪ੍ਰੋਗਰਾਮ ਦੀ। ਡਾਕਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ ਤੇ ਅੱਜ ਦੀ ਜਿਹੜੀ ਸਪਾਂਸਰਸ਼ਿਪ ਹੈ ਉਹ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਹੋਰਾਂ ਵੱਲੋਂ ਭੇਜੀ ਗਈ ਹੈ। ਆਪ ਦੁਆਬਾ ਸਿੱਖ ਐਸੋਸੀਏਸ਼ਨ ਦੇ ਥੱਲੇ ਨਾਲ ਵੀਰ ਬਲਜਿੰਦਰ ਸਿੰਘ ਹੋਰਾਂ ਦੇ ਨਾਲ ਜਿਹੜਾ ਆ ਕੰਮ ਕਰਦੇ ਨੇ, ਪੰਥਕ ਸਫਾਂ ਦੇ ਵਿੱਚ ਵਿਚਰਦੇ ਨੇ ਇੱਥੇ ਟ੍ਰਾਈ ਸਟੇਟ ਏਰੀਆ ਦੇ ਵਿੱਚ, ਤੇ ਉਹਨਾਂ ਨੇ ਅੱਜ ਦੀ ਜਿਹੜੀ ਇਹ ਸਪਾਂਸਰਸ਼ਿਪ ਹੈ ਉਹ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਜਿਹੜੀ ਹੈ ਭੇਜੀ ਹੈ। ਤੇ ਇਹ ਅਹਿਦ ਕੀਤਾ ਆ ਕਿ ਅਸੀਂ ਉਹਨਾਂ ਦਾ ਜਿਹੜਾ ਇਹ ਚਲਾਇਆ ਪ੍ਰੋਜੈਕਟ ਆ ਟੀਵੀ 84 ਇਸ ਦੇ ਨਾਲ ਖੜੇ ਆ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਕਮਿਟਮੈਂਟਸ ਨੇ ਉਹ ਵੀ ਮੰਥਲੀ ਕਮਿਟਮੈਂਟ ਉਹਨਾਂ ਨੇ ਕੀਤੀ ਹੈ ਕਿ ਅਸੀਂ ਹਰ ਮਹੀਨੇ ਆਪਣੇ ਦਸਵੰਧ ਦੇ ਵਿੱਚੋਂ ਬਣਦਾ ਜਿਹੜਾ ਯੋਗਦਾਨ ਆ ਉਹ ਟੀਵੀ 84 ਦੇ ਲਈ ਪਾਇਆ ਕਰਾਂਗੇ। ਜੀ ਡਾਕਟਰ ਸਾਹਿਬ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਜਿਹੜੇ ਲਗਾਤਾਰਤਾ ਨਾਲ ਡਾਕਟਰ ਰਣਜੀਤ ਸਿੰਘ ਹੋਰਾਂ ਪ੍ਰਤੀ ਸ਼ੋਕ ਸੰਵੇਦਨਾ ਐਕਸਪ੍ਰੈਸ ਕਰ ਰਹੇ ਨੇ, ਸਾਡੇ ਨਾਲ ਲਗਾਤਾਰਤਾ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੇ ਮੈਸੇजेस ਨੇ ਜਿਨ੍ਹਾਂ ਦਾ ਇਕੱਲੇ ਦਾ ਜਵਾਬ ਅਸੀਂ ਨਹੀਂ ਦੇ ਪਾਵਾਂਗੇ, ਲੇਕਿਨ ਫਿਰ ਵੀ ਸਮੂਹਕ ਤੌਰ ਤੇ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਅਸੀਂ ਸਮਝਦੇ ਹਾਂ ਵੀ ਉਹਨਾਂ ਦੇ ਮਿੱਤਰ ਪਿਆਰਿਆਂ ਦਾ ਇੱਕ ਬਹੁਤ ਚੰਗਾ ਜੈਸਚਰ ਸੀ ਕਿ ਉਹਨਾਂ ਨੇ ਇਹਨਾਂ ਸਾਰੇ ਦਿਨਾਂ 'ਚ ਜਦੋਂ ਤੋਂ ਉਹ ਇਸ ਧਰਤੀ ਤੋਂ ਅਲਵਿਦਾ ਹੋਏ ਨੇ ਲਗਾਤਾਰਤਾ ਨਾਲ ਹਰ ਪ੍ਰੋਗਰਾਮ ਨੂੰ ਅੱਗੇ ਵੱਧ ਕੇ ਸਪਾਂਸਰ ਕੀਤਾ ਹੈ ਤਾਂ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਦਹਾਨੀ ਔਰ ਖਾਸ ਤੌਰ ਤੇ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਟੀਵੀ 84 ਜੀ ਹੋਰ ਵੀ ਜਿਹੜਾ ਉਹ ਪਲਾਂਘਾਂ ਪੁੱਟ ਸਕੇ। ਸੋ ਜਿਵੇਂ ਤੁਸੀਂ ਦੱਸਿਆ ਕਿ ਅੱਜ ਦੀ ਸਪਾਂਸਰਸ਼ਿਪ ਵੀਰ ਹਰਮੇਲ ਸਿੰਘ ਜਿਹੜੇ ਡਾਕਟਰ ਸਾਹਿਬ ਦੇ ਨਾਲ ਬਹੁਤ ਪੁਰਾਣੇ, ਜਦੋਂ 80ਵਿਆਂ ਦੇ ਵਿੱਚ ਹੀ ਡਾਕਟਰ ਸਾਹਿਬ ਇੱਥੇ ਆਏ ਨੇ, ਇਹ ਵੀ ਸਰ ਹਰਮੇਲ ਸਿੰਘ ਹੋਰੀ ਇਹ 70ਵਿਆਂ ਦੇ ਆਏ ਹੋਏ ਨੇ ਔਰ ਇਹਨਾਂ ਦਾ ਆਪਣਾ ਯੋਗਦਾਨ ਵੀ ਪੰਜਾਬ ਦੇ ਵਿੱਚ ਚੱਲੀਆਂ ਜਿਹੜੀਆਂ ਰੈਵੋਲੂਸ਼ਨਰੀ ਮੂਵਮੈਂਟਸ ਨੇ 70ਵਿਆਂ ਦੀਆਂ ਉਹਨਾਂ ਦੇ ਨਾਲ ਵੀ ਰਿਹਾ। ਇੱਥੇ ਆ ਕੇ ਵੀ ਵੀਰ ਹਰਮੇਲ ਸਿੰਘ ਉਹਨਾਂ ਚੋਂ ਨੇ ਜਿਨ੍ਹਾਂ ਨੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਹੜਾ ਇੰਡੀਆ ਡੇ ਪੈਰੇਡ ਦਾ ਪੂਰਾ ਖਾਤਮਾ ਕੀਤਾ ਔਰ ਉਸ ਦੀ ਥਾਂ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਕਰਵਾਈ। ਇਸੇ ਤਰ੍ਹਾਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ ਵੀ ਉਹ ਪਹਿਲੇ ਦਿਨ ਤੋਂ ਐਕਟਿਵ ਨੇ ਔਰ ਹਮੇਸ਼ਾ ਹੀ, ਕਿਉਂਕਿ ਉਹਨਾਂ ਨੇ ਖੁਦ MSc ਕੀਤੀ ਹੋਈ ਹੈ, ਪੜ੍ਹੇ ਲਿਖੇ ਨੇ ਔਰ ਉਹ ਸਾਰੇ ਮੂਵਮੈਂਟ ਦੇ ਔਰ ਖਾਸ ਤੌਰ ਤੇ ਦੁਸ਼ਮਣ ਦੀਆਂ ਨੀਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਉਹ ਸਾਨੂੰ ਐਡਮਾਇਰ ਕਰਦੇ ਨੇ ਕਿ ਅਸੀਂ ਕੰਸਿਸਟੈਂਟਲੀ ਪਿਛਲੇ 3 ਦਹਾਈਆਂ ਤੋਂ ਖਾਲਿਸਤਾਨ ਦਾ ਝੰਡਾ ਹੀ ਨਹੀਂ ਚੁੱਕਿਆ ਹੋਇਆ, ਸਗੋਂ ਟੀਵੀ 84 ਰਾਹੀਂ ਇੱਕ ਉਹ ਪਲੇਟਫਾਰਮ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਕ੍ਰੀਏਟ ਕੀਤਾ ਹੈ ਜਿਹੜਾ ਪਿਛਲੇ 10 ਸਾਲ ਤੋਂ ਦੁਨੀਆ ਭਰ ਦੇ ਵਿੱਚ ਪੰਥਕ ਮੀਡੀਆ ਹੀ ਨਹੀਂ, ਪੰਥਕ ਨਿਸ਼ਾਨੇ ਖਾਲਿਸਤਾਨ ਦੇ ਲਈ ਡੇ ਐਂਡ ਨਾਈਟ ਜਿਹੜਾ ਸਾਡਾ ਫੋਕਸ ਹੁੰਦਾ ਹੈ। ਔਰ ਵੀਰ ਹਰਮੇਲ ਸਿੰਘ, ਜਿਵੇਂ ਤੁਸੀਂ ਦੱਸਿਆ, ਵੀਰ ਬਲਜਿੰਦਰ ਸਿੰਘ, ਇਹਨਾਂ ਸਾਰਿਆਂ ਨੇ ਮਿਲ ਕੇ ਦੁਆਬਾ ਸਿੱਖ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਵੀ ਬਣਾਈ ਹੋਈ ਹੈ। ਸਾਲ 'ਚ ਇਹ 2-3 ਪ੍ਰੋਗਰਾਮ ਵੱਡੇ ਪੈਮਾਨੇ ਦੇ ਉੱਤੇ ਗੁਰਦੁਆਰਾ ਰਿਚਮੰਡ ਹਿਲ 'ਚ ਕਰਦੇ ਨੇ। ਜੂਨ 84 ਦੇ ਘੱਲੂਘਾਰੇ ਦੀ ਯਾਦ ਦਹਾਨੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਨੂੰ ਮਨਾਉਣਾ ਔਰ ਫਿਰ ਨਵੰਬਰ 84 ਦਾ ਘੱਲੂਘਾਰਾ। ਔਰ ਇਸ ਦੇ ਨਾਲ ਹੋਰ ਵੀ ਪੰਥਕ ਸਫਾਂ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਨੇ ਉਸ ਨੂੰ ਦੁਆਬਾ ਸਿੱਖ ਐਸੋਸੀਏਸ਼ਨ ਸਪੋਰਟ ਕਰਦੀ ਹੈ ਔਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਜੀ ਡਾਕਟਰ ਸਾਹਿਬ। ਹਾਂਜੀ, ਅਸੀਂ ਇਹ ਵੀ ਦੱਸ ਦਈਏ
ਕਿ ਅੱਜ ਦਾ ਪ੍ਰੋਗਰਾਮ ਸਾਡਾ ਇਸ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਹੋਏਗਾ, ਕਿਉਂਕਿ ਵੀਕਐਂਡ ਦੇ ਉੱਤੇ ਦੋ ਜਿਹੜੇ ਵੱਡੇ ਪ੍ਰੋਗਰਾਮ ਨੇ ਬੇ ਏਰੀਆ ਕੈਲੀਫੋਰਨੀਆ 'ਚੋਂ ਲਿਖੇ ਹੋਏ। ਇੱਕ ਤਾਂ ਸੈਟਰਡੇ ਅਸੀਂ ਫਰੈਜ਼ਨੋ ਇੱਕ ਪਰਸਨਲ ਪ੍ਰੋਗਰਾਮ 'ਚ ਸ਼ਮੂਲੀਅਤ ਕਰਨੀ ਹੈ ਜੀ, ਪਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਐਲ ਸਬਰਾਂਟੇ, ਜਿੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰਤਾ ਨਾਲ ਜਿਹੜਾ ਸਾਨੂੰ ਇਨਵਾਈਟ ਕੀਤਾ ਜਾਂਦਾ ਰਿਹਾ। ਲਾਸਟ ਟਾਈਮ ਜਦੋਂ ਅਸੀਂ ਫਰੀडम ਮਾਰਚ ਲਈ ਸੈਨ ਫਰਾਂਸਿਸਕੋ ਗਏ, ਉਸ ਤੋਂ ਅਗਲੇ ਦਿਨ 5 ਤਰੀਕ ਨੂੰ ਐਲ ਸਬਰਾਂਟੇ ਪ੍ਰੋਗਰਾਮ ਰੱਖਿਆ ਹੋਇਆ ਸੀ, ਪਰ ਸਟਾਕਟਨ ਦੀ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਸਾਨੂੰ ਇਹ ਸੱਦਾ ਦਿੱਤਾ ਗਿਆ ਕਿ ਖਾਲਿਸਤਾਨ ਦਾ ਝੰਡਾ ਚੜਾਇਆ ਜਾਣਾ ਹੈ ਔਰ ਅਸੀਂ ਉਹਦੇ 'ਚ ਪਾਰਟਿਸਿਪੇਟ ਕਰੀਏ। ਸੋ ਅਸੀਂ ਉਹਨਾਂ ਤੋਂ ਮੁਆਫੀ ਮੰਗੀ। ਸੋ ਹੁਣ ਸਾਡਾ ਉਹਨਾਂ ਨਾਲ ਇਕਰਾਰਨਾਮਾ ਸੀ ਕਿ ਜਦੋਂ ਹੀ ਸਾਡਾ ਕੈਲੀਫੋਰਨੀਆ ਆਉਣ ਦਾ ਹੋਇਆ ਅਸੀਂ ਹਾਜ਼ਰੀ ਭਰਾਂਗੇ। ਸੋ ਐਤਵਾਰ ਜਿਵੇਂ ਰੂਟੀਨ ਦੀਵਾਨ ਟਾਈਮ ਹੁੰਦੇ ਨੇ 11 ਤੋਂ 1 ਐਲ ਸਬਰਾਂਟੇ ਦੇ ਦੀਵਾਨ ਵਿੱਚ ਅਸੀਂ ਸ਼ਮੂਲੀਅਤ ਕਰਾਂਗੇ। ਜਿਹੜੇ ਵੀ ਬੇ ਏਰੀਏ 'ਚ ਸਾਡੇ ਵੀਰ ਭੈਣਾਂ ਦਿਲਚਸਪੀ ਰੱਖਦੇ ਨੇ ਮਿਲਣ ਲਈ ਵੀ ਔਰ ਸੰਗਤ ਦੇ ਦੀਦਾਰ ਕਰਨ ਦੀ ਵੀ, ਉਹ ਸ਼ਮੂਲੀਅਤ ਕਰਨ। ਔਰ ਉਸੇ ਦਿਨ ਸ਼ਾਮ ਨੂੰ ਫਿਰ 3 ਤੋਂ 5 ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ, ਜਿਵੇਂ ਪਿਛਲੇ ਦਿਨਾਂ ਦੀ ਖਬਰ ਸਾਰੇ ਸੋਸ਼ਲ ਮੀਡੀਆ ਤੇ ਹੈ ਕਿ ਖਾਲਿਸਤਾਨੀ ਸੰਘਰਸ਼ ਦੇ ਵੱਡੇ ਆਗੂ ਜਿਨ੍ਹਾਂ ਨੇ ਕਿਸੇ ਵੇਲੇ ਨੌਜਵਾਨੀ ਨੂੰ ਲੀਡ ਕੀਤਾ ਹੈ, 4 ਜੁਝਾਰੂ ਜਥੇਬੰਦੀਆਂ ਜਿਨ੍ਹਾਂ ਦੀ ਕਮਾਂਡ ਥੱਲੇ ਪੰਥਕ ਕਮੇਟੀ ਦਾ ਵੀ ਉਹ ਹਿੱਸਾ ਰਹੇ, ਲੇਕਿਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਵੀ, ਔਰ ਇੱਕ ਕੂਲ ਕਾਮ ਜਿਹੜਾ ਉਹਨਾਂ ਦਾ ਇਮੇਜ ਬੜਾ ਜਿਹੜਾ ਇੱਜ਼ਤਦਾਰ ਜੇ ਕਹਿਣਾ ਹੋਏ ਕਿ ਖਾੜਕੂ ਜਥੇਬੰਦੀਆਂ 'ਚ ਵੀ ਆਪਸ ਦੇ ਵਿੱਚ ਭਾਵੇਂ ਖਿੱਚੋਤਾਣ ਰਹੀ ਹੈ, ਕੋਈ ਇੱਕ ਬਾਰੇ ਕੋਈ ਰਾਏ ਰੱਖਦਾ ਹੈ, ਕੋਈ ਦੂਜੀ ਰੱਖਦਾ ਰਿਹਾ, ਲੇਕਿਨ ਇਹਦੇ ਬਾਵਜੂਦ ਭਾਈ ਦਲਜੀਤ ਸਿੰਘ ਖਾਲਸਾ, ਜਿਨ੍ਹਾਂ ਨੂੰ ਪਿਆਰ ਨਾਲ ਬਿੱਟੂ ਉਹਨਾਂ ਦਾ ਨਿਕਨੇਮ ਹੈ, ਉਹ ਸਭ ਨੂੰ ਹੀ ਸਰਵ ਪ੍ਰਵਾਨਿਤ ਹੁੰਦੇ ਸੀ ਕਿਉਂਕਿ ਬੜੇ ਧੀਮੇ ਮਿਜ਼ਾਜ ਦੇ ਔਰ ਬੜੇ ਚੰਗੇ ਪਰਿਵਾਰ ਨਾਲ ਸੰਬੰਧ। ਇਹਨਾਂ ਦੇ ਪਿਤਾ ਜੀ ਡਾਕਟਰ ਦਲਜੀਤ ਸਿੰਘ ਸਿੱਧੂ, ਜਿਹੜੇ ਕੁਝ ਸਮਾਂ ਪਹਿਲਾਂ ਜਿਨ੍ਹਾਂ ਨੇ ਚੜ੍ਹਾਈ ਕੀਤੀ ਹੈ, ਉਹ ਪ੍ਰੋਫੈਸਰ ਸਨ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ 'ਚ, ਔਰ ਉਹਨਾਂ ਦੇ ਮਾਤਾ ਜੀ ਪਲਵਿੰਦਰ ਕੌਰ, ਜਿਹੜੇ ਕਿ ਬੀਤੇ ਦਿਨੀ ਲਗਭਗ 88 ਸਾਲ ਦੀ ਉਮਰ 'ਚ ਜਿਹੜਾ ਹੈ ਉਹ ਇਸ ਫਾਨੀ ਪਰਿਵਾਰ ਤੋਂ ਕੂਚ ਕਰ ਗਏ ਨੇ। ਔਰ ਮੈਨੂੰ ਅੱਜ ਜਦੋਂ ਮੈਂ ਭਾਈ ਦਲਜੀਤ ਸਿੰਘ ਬਿੱਟੂ ਨਾਲ ਅਫਸੋਸ ਕਰਨ ਲਈ ਕਾਲ ਵੀ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਅਜੇ ਵੀ ਉਹ ਦਸਤਾਰ ਸਾਂਭੀ ਹੋਈ ਹੈ ਕਿ ਜਦੋਂ ਪਹਿਲੀ ਵਾਰ ਮਾਤਾ ਜੀ ਨਾਲ ਸਰੀ ਕੈਨੇਡਾ ਵਿਖੇ ਮੁਲਾਕਾਤ ਹੋਈ, ਉਹਨਾਂ ਦੇ ਦੀਦਾਰ ਹੋਏ ਤੇ ਉਹਨਾਂ ਨੇ ਮੇਰੇ ਨਾਲ ਜਥੇਦਾਰ ਸਤਿੰਦਰਪਾਲ ਸਿੰਘ ਵੀ ਸਨ, ਮੈਂਬਰ ਪੰਥਕ ਕਮੇਟੀ ਓਵਰਸੀਜ਼ ਤੋਂ ਜਿਹੜੇ ਬਾਹਰਲੇ ਡਾਇਸਪੋਰਾ 'ਚੋਂ। ਸੋ ਉਹਨਾਂ ਨੇ ਇੱਕ ਦਸਤਾਰ ਉਹਨਾਂ ਨੂੰ ਇੱਕ ਮੈਨੂੰ ਜਿਹੜੀ ਹੈ ਉਹ ਭੇਟ ਕੀਤੀ ਔਰ ਉਹਨਾਂ ਨੇ ਕਿਹਾ ਕਿ ਪੁੱਤਰੋ ਲੱਗੇ ਰਹੋ ਇਸ ਪਾਸੇ। ਹਾਲਾਂਕਿ ਉਹ ਪੀਰੀਅਡ ਸੀ ਜਦੋਂ ਭਾਈ ਦਲਜੀਤ ਸਿੰਘ ਜਿਹੜੇ ਕਿ ਇਹ ਸਾਰੇ ਸੰਘਰਸ਼ ਨੂੰ ਲੀਡ ਕਰ ਰਹੇ ਸੀ, ਉਹਨਾਂ ਬਾਰੇ ਪਤਾ ਨਹੀਂ ਸੀ ਕਿੱਥੇ ਹੈ। ਪੰਜਾਬ 'ਚ 1992 ਤੋਂ 1994 ਦਾ ਖੂਨੀ ਦੌਰ, ਜਿਹਦੇ 'ਚ ਬੇਅੰਤੇ KP ਗਿੱਲ ਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ। ਉਸ ਵੇਲੇ ਉਹਨਾਂ ਬਾਰੇ ਅਨਸਰਟਨਟੀ ਸੀ, ਪਰ ਜਿਸ ਪਰਪੱਕਤਾ ਦੇ ਨਾਲ ਔਰ ਜਿਸ ਸ਼ਰਧਾ ਔਰ ਸਦਕ ਦੇ ਨਾਲ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਬੇਟਾ ਤੁਹਾਡੀ ਲਿਖਤ ਜਿਹੜੀ ਹਫ਼ਤਾਵਾਰੀ ਹੁੰਦੀ ਹੈ ਚੜ੍ਹਦੀ ਕਲਾ 'ਚ ਖਾਲਿਸਤਾਨ ਕਾਲਿੰਗ, ਉਹ ਬੜੇ ਸ਼ੌਕ ਨਾਲ ਪੜ੍ਹਦੀ ਹੈ। ਔਰ ਇਸੇ ਤਰ੍ਹਾਂ ਇਹਨਾਂ ਦੇ ਪਿਤਾ ਜੀ ਵੀ ਡਾਕਟਰ ਦਲਜੀਤ ਸਿੰਘ ਸਿੱਧੂ, ਉਹ ਰੌਸ ਸਟਰੀਟ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਮੇਰੇ ਲੈਕਚਰ ਤੋਂ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਔਰ ਉਹ ਆ ਕੇ ਬੜੇ ਪਿਆਰ ਨਾਲ ਇਹ ਕਿਹਾ ਕਿ ਮੈਂ ਬਿੱਟੂ ਦਾ ਪਿਤਾ ਹਾਂ, ਔਰ ਇੱਕਦਮ ਬੜੇ ਨਿਹਾਇਤ ਜਿਹੜੇ ਸੰਜੀਦਾ ਸ਼ਰਾਫਤ ਦਾ ਮਾਡਲ ਜੇ ਕਹਿਣਾ ਹੋਏ ਭਾਈ ਦਲਜੀਤ ਸਿੰਘ ਦੇ ਮਾਤਾ ਪਿਤਾ। ਔਰ ਭਾਈ ਦਲਜੀਤ ਸਿੰਘ ਉਹਨਾਂ ਦੀ ਵੀ ਜਿਵੇਂ ਮੈਂ ਕਿਹਾ ਹੈ ਸ਼ਖਸੀਅਤ ਦੇ ਵਿੱਚ ਇੱਕ ਨਿਮਰਤਾ ਹੈ, ਇੱਕ ਹਲੀਮੀ ਹੈ, ਇੱਕ ਮਿਠਾਸ ਹੈ ਜੀ। ਔਰ ਕਿਉਂਕਿ ਉਹ ਸਾਡੇ ਇਹ ਸਾਰੇ ਸੰਘਰਸ਼ ਦੇ ਵੈਟਰਨ ਵੀ ਨੇ, ਉਹਨਾਂ ਦੀ ਵਿਚਾਰ ਦੇ ਵਿੱਚ ਬਹੁਤ ਪਰਿਪੱਕਤਾ ਵੀ ਹੈ। ਇਹੀ ਕਾਰਨ ਹੈ ਕਿ ਉਹ ਸਸਤੇ ਮਿਜ਼ਾਜ ਲੀਡਰਾਂ ਵਾਂਗ ਪੰਜਾਬ ਦੀਆਂ ਘਟਨਾਵਾਂ ਤੇ ਕੋਈ ਰੋਜ਼ਾਨਾ ਬਿਆਨਬਾਜ਼ੀ ਨਹੀਂ ਕਰਦੇ। ਬੜੇ ਘੱਟ ਉਹਨਾਂ ਦਾ ਪਿਛਲੇ ਪੀਰੀਅਡ ਤੋਂ ਅਸੀਂ ਉਹਨਾਂ ਦੇ ਇੰਟਰਵਿਊਜ਼ ਔਰ ਉਹਨਾਂ ਦੀ ਪ੍ਰੈਜ਼ੈਂਟੇਸ਼ਨਸ ਜ਼ਿਆਦਾ ਦੇਖਦੇ ਹਾਂ, ਲੇਕਿਨ ਉਹਨਾਂ ਨੇ ਆਪਣੇ ਸਾਰੇ ਤਜਰਬੇ ਤੇ ਆਧਾਰਿਤ ਔਰ ਉਹ ਵੀ ਸਿੰਘ ਜਿਨ੍ਹਾਂ ਨੇ ਬਹੁਤ ਜਿਹੜਾ ਤਨੋ ਮਨੋ ਧਨੋ ਸੇਵਾ ਕੀਤੀ ਪੰਥ ਦੀ, ਔਰ ਪੰਥ ਦੇ ਵਿਹੜੇ 'ਚ ਜਿਨ੍ਹਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ,
ਉਹਨਾਂ ਨੂੰ ਸਮਰਪਿਤ ਇੱਕ ਪੁਸਤਕ ਵੀ ਜਿਹੜੀ ਕਿ ਵਿਵੇਕ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ, ਲਿਖੀ, ਜਿਸ ਦਾ ਨਾਮ ਹੈ ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ ਖਾੜਕੂ ਸੰਘਰਸ਼ ਦੀ ਸਾਖੀ। ਔਰ ਅਸੀਂ ਇਸ ਬੀਤੇ ਐਤਵਾਰ ਜਦੋਂ ਟੋਰਾਂਟੋ ਤੋਂ ਸਿੰਘ ਆਏ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਸ਼ਰਧਾਂਜਲੀ ਸਮਾਗਮ ਸ਼ਾਮਲ ਹੋਣ ਲਈ, ਉਹਨਾਂ ਨੇ ਇੱਕ ਕਾਪੀ ਉਸ ਪੁਸਤਕ ਦੀ ਲਿਆਂਦੀ, ਮੇਰੇ ਸਟੱਡੀ ਟੇਬਲ ਤੇ ਪਈ ਹੈ ਔਰ ਅਜੇ ਮੈਂ ਪੜ੍ਹਨੀ ਸ਼ੁਰੂ ਨਹੀਂ ਕੀਤੀ, ਪਰ ਜਿਉਂ ਹੀ ਮੈਂ ਉਸ ਨੂੰ ਮੁਕੰਮਲ ਕਰਾਂਗਾ ਉਸ ਦੇ ਉੱਤੇ ਮੈਂ ਜਿਹੜਾ ਉਹ ਆਪਣੇ ਵਿਚਾਰ ਵੀ ਰੱਖਾਂਗਾ। ਪਰ ਅਸੀਂ ਇਹੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਮਾਤਾ ਪਰਵਿੰਦਰ ਕੌਰ ਜੀ, ਜਿਨ੍ਹਾਂ ਦੀ ਯਾਦ ਦੇ ਵਿੱਚ ਫਰੀਮੌਂਟ ਗੁਰਦੁਆਰਾ ਸਾਹਿਬ 'ਚ 3 ਤੋਂ 5 ਵਜੇ ਤੱਕ ਸ਼ੋਕ ਸਮਾਗਮ ਹੈ, ਸਹਿਜ ਪਾਠ ਦਾ ਭੋਗ, ਕੀਰਤਨ, ਅੰਤਮ ਅਰਦਾਸ, ਅਸੀਂ ਉਸ 'ਚ ਵੀ ਸ਼ਮੂਲੀਅਤ ਕਰਨੀ ਹੈ। ਔਰ ਫਿਰ ਮੰਡੇ ਦਾ ਦਿਨ, ਕਿਉਂਕਿ 4 ਜੁਲਾਈ ਦਾ ਦਿਨ ਹੈ, ਔਰ ਅਸੀਂ ਆਪਣੇ ਸਟਾਫ ਨੂੰ ਵੀ ਜਿਹੜਾ ਹੈ ਉਹ ਛੁੱਟੀ ਦੇਵਾਂਗੇ ਔਰ ਆਪ ਵੀ ਅਸੀਂ ਮੰਡੇ ਦਾ ਪ੍ਰੋਗਰਾਮ ਨਹੀਂ ਕਰ ਪਾਵਾਂਗੇ। ਟਿਊਜ਼ਡੇ ਦਾ ਪ੍ਰੋਗਰਾਮ ਜਿਹੜਾ ਹੈ ਰੂਟੀਨ 'ਚ ਜਿਵੇਂ ਹੁੰਦਾ ਇਹ ਹੋਏਗਾ। ਸੋ ਇਹ ਮੈਂ ਜ਼ਰੂਰੀ ਸਮਝਦਾ ਸੀ ਕਿ ਵੀ ਕਈ ਵਾਰ ਇੱਕ ਅੱਧਾ ਦਿਨ ਜੇ ਪ੍ਰੋਗਰਾਮ ਨਾ ਹੋਏ ਤਾਂ ਦਰਸ਼ਕ ਫਿਕਰਮੰਦ ਹੁੰਦੇ ਨੇ। ਬੀਬੀ ਨੀਲਮ ਕੌਰ ਨੂੰ ਲੈ ਕੇ ਬਹੁਤ ਸਾਰੇ ਕੁਐਰੀਜ਼ ਕੁਐਸਚਨਸ ਨੇ, ਸੋ ਤੁਸੀਂ ਉਹਨਾਂ ਬਾਰੇ ਵੀ ਸਪਸ਼ਟ ਕੀਤਾ ਹੈ ਕਿ ਉਹ ਸਾਨੂੰ ਅਗਲੇ ਹਫਤੇ ਜਿਹੜਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਗੱਲ ਕਰੀਏ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ, ਜਿਹੜਾ ਪਹਿਲਾ ਟੌਪਿਕ ਅਸੀਂ ਉਹ ਕੀਤਾ, ਮਤਲਬ ਅਸੀਂ ਹਮੇਸ਼ਾ ਇਸ ਗੱਲ ਤੇ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਜਿਹੜੀ ਫਰੀडम ਆਫ ਸਪੀਚ ਤੇ ਫਰੀडम ਆਫ ਐਕਸਪ੍ਰੈਸ਼ਨ ਦਾ ਕਿਵੇਂ ਗਲ ਘੁੱਟਿਆ ਜਾ ਰਿਹਾ, ਉਸ ਦੀਆਂ ਵੱਖ-ਵੱਖ ਖਬਰਾਂ ਅਸੀਂ ਡਿਸਕਸ ਕਰਦੇ ਹਾਂ। ਬੀਤੀ ਕੱਲ ਵੀ ਜਦੋਂ ਅਸੀਂ ਦੇਖਿਆ ਮੁਹੰਮਦ ਜ਼ਬੇਰ ਤੋਂ ਲੈ ਕੇ ਓਵਰਆਲ ਸਾਰੀ ਡਿਸਕਸ਼ਨ ਦਾ ਪਾਰਟ ਸੀ, ਇੱਕ ਖਾਸਾ ਜਿਹੜਾ ਟੌਪਿਕ ਸੀਗਾ ਉਹ ਡਿਸਕਸ ਕੀਤਾ ਹੈ। ਸੋ ਜਦੋਂ ਅਸੀਂ ਸਿੱਖ ਐਕਟਿਵਿਜ਼ਮ ਦੇ ਹਵਾਲੇ ਨਾਲ ਦੇਖਦੇ ਹਾਂ, ਉਹੀ ਚੀਜ਼ਾਂ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਬਾਹਰੋਂ ਵੀ ਜਦੋਂ ਕੋਈ ਗੱਲ ਕਰਦਾ, ਸੋਸ਼ਲ ਮੀਡੀਆ ਤੇ ਗੱਲ ਆਉਂਦੀ ਹੈ, ਵੈਬਸਾਈਟਸ ਹੁੰਦੀਆਂ ਨੇ ਉਹਨਾਂ ਨੂੰ ਬਲੌਕ ਕਰਨ ਦੀ ਗੱਲ ਹੁੰਦੀ ਹੈ। ਸੋ ਇਸ ਕੜੀ ਦੇ ਤਹਿਤ ਇੱਕ ਵੱਡਾ ਨਾਂ ਜਗਤਾਰ ਸਿੰਘ ਜੱਗੀ ਜੌਹਲ, ਜਿਹੜੇ ਕਿ UK ਬੇਸਡ ਸਿੱਖ ਐਕਟਿਵਿਸਟ ਸੀ, ਵਿਆਹ ਕਰਵਾਉਣ 4.5 ਸਾਲ ਪਹਿਲਾਂ ਉਹ ਪੰਜਾਬ ਭਾਰਤ ਜਾਂਦੇ ਆ ਤੇ ਉਹਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪ੍ਰੋਟੈਸਟ ਵੀ ਹੁੰਦੇ ਨੇ, ਅਦਰਵਾਈਜ਼ ਵੀ ਸਾਰੀ ਕਹਾਣੀ ਸਾਡੇ ਸਾਰਿਆਂ ਦੇ ਸਾਹਮਣੇ ਹੈ। ਮਤਲਬ ਹੁਣ 4.5 ਸਾਲ ਬਾਅਦ UK ਦੇ ਜਿਹੜੇ ਪ੍ਰਧਾਨ ਮੰਤਰੀ ਨੇ ਬੋਰਿਸ ਜੌਨਸਨ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਜਾਣ ਬੁੱਝ ਕੇ ਜਿਹੜਾ ਆ ਉਹਨਾਂ ਨੂੰ ਉੱਥੇ ਡਿਟੇਨ ਕੀਤਾ ਹੋਇਆ, ਉਹਨਾਂ ਦੇ ਖਿਲਾਫ ਕੋਈ ਫਾਰਮਲ ਜਿਹੜੀ ਕੰਪਲੇਂਟ ਹੈ ਜਾਂ ਕੋਈ ਸਬੂਤ ਨੇ ਉਹ ਹਜੇ ਤੱਕ ਨਹੀਂ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ 4.5 ਸਾਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਅਸੀਂ ਭਾਰਤ ਦੀ ਸਰਕਾਰ ਨੂੰ ਤਕਰੀਬਨ 100 ਤੋਂ ਜ਼ਿਆਦਾ ਵਾਰ ਜਿਹੜਾ ਆ ਇਹ ਜਿਹੜਾ ਇਸ਼ੂ ਹੈ ਉਹਨਾਂ ਦੇ ਸਾਹਮਣੇ ਰੇਜ਼ ਕਰ ਚੁੱਕੇ ਆ, ਭਾਵੇਂ ਉਹ ਵਰਬਲੀ ਹੋਵੇ, ਲਿਖਤੀ ਹੋਵੇ ਜਾਂ ਜਿਹੜੀਆਂ ਡਿਫਰੈਂਟ ਲੈਵਲਸ ਦੇ ਉੱਤੇ ਅਧਿਕਾਰੀਆਂ ਦੀਆਂ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ। ਪਰ ਹਜੇ ਤੱਕ ਮਤਲਬ ਇਹ ਨਾ ਤੇ ਕੋਈ ਜਵਾਬਦੇਹੀ ਜਿਹੜੀ ਹੈ ਸਿੱਧੇ ਤੌਰ ਦੇ ਉੱਤੇ ਹੁੰਦੀ ਹੈ ਭਾਰਤ ਦੀ ਸਰਕਾਰ ਦੀ, ਤੇ ਨਾ ਹੀ ਛੱਡਿਆ ਗਿਆ ਤੇ ਨਾ ਹੀ ਕੋਈ ਇਹ ਦੱਸਿਆ ਗਿਆ ਕਿ ਐਗਜ਼ੈਕਟਲੀ ਸੀ ਕੀ ਮਾਮਲਾ। 4.5 ਸਾਲ ਜਿਹੜੇ ਆ ਉਹ ਬੀਤ ਚੁੱਕੇ ਆ। ਦੇਖੋ, ਤੁਸੀਂ ਬਿਲਕੁਲ ਠੀਕ ਫਰੇਮ ਕੀਤਾ ਕਿ ਕਿਵੇਂ ਇੱਕ ਬ੍ਰਿਟਿਸ਼ ਸਿਟੀਜ਼ਨ, ਸਕਾਟਲੈਂਡ ਨਾਲ ਉਹਨਾਂ ਦਾ ਸੰਬੰਧ ਹੈ, ਪਰ ਕਿਉਂਕਿ ਸਕਾਟਲੈਂਡ ਬ੍ਰਿਟਨ ਦਾ ਹੀ ਅਜੇ ਤੱਕ ਹਿੱਸਾ ਹੈ, ਭਾਵੇਂ ਉਹਨਾਂ ਨੇ ਅਗਲੇ ਵਰੇ ਦੁਬਾਰਾ ਰੈਫਰੈਂਡਮ ਕਰਵਾਉਣ ਦੇ ਲਈ ਕਿਹਾ 2014 ਤੋਂ ਬਾਅਦ, ਔਰ ਹੋ ਸਕਦਾ ਹੈ ਜੇ ਭਵਿੱਖ ਦੇ ਵਿੱਚ ਸਕਾਟਿਸ਼ ਨੈਸ਼ਨਲਿਸਟ ਪਾਰਟੀ ਇਸ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਸਿੱਖ ਫੈਡਰੇਸ਼ਨ UK ਦੀ ਕਨਵੈਨਸ਼ਨ 'ਚ ਆ ਕੇ ਸਿੱਖਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਹੈ ਹਮਾਇਤ ਵੀ ਕੀਤੀ ਹੋਈ ਹੈ। ਇਹ ਇੱਕ ਬੇਸ਼ੱਕ ਸਾਈਡ ਕਾਮੈਂਟ ਹੈ ਔਰ ਇਹੀ ਕਾਰਨ ਸੀ ਕਿ ਜਦੋਂ ਸੁਸ਼ਮਾ ਸਵਰਾਜ ਫੋਰਨ ਮਿਨਿਸਟਰ ਸੀ ਵਾਜਪਾਈ ਦੀ ਗਵਰਨਮੈਂਟ ਦੇ ਵਿੱਚ, ਤੇ ਉਸ ਨੇ ਇਹ ਕਿਹਾ ਸੀ ਕਿ ਜੀ ਬੜਾ ਖਤਰਨਾਕ ਰੁਝਾਨ ਹੈ ਕਿ ਜੇ ਸਕਾਟਲੈਂਡ ਨੂੰ ਫਰੀडम ਮਿਲ ਜਾਂਦੀ ਹੈ ਤੇ ਇਹ ਸਾਡੇ ਲਈ ਵੀ ਖਤਰਨਾਕ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਵੀ ਜਗਤਾਰ ਸਿੰਘ ਜੌਹਲ, ਜਿਨ੍ਹਾਂ ਨੂੰ ਪਿਆਰ ਨਾਲ ਜੱਗੀ ਜੌਹਲ ਕਿਹਾ ਜਾਂਦਾ ਹੈ, ਅਸੀਂ ਵੀ ਇਹ ਲਫ਼ਜ਼ ਜ਼ਿਆਦਾ ਇਸਤੇਮਾਲ ਕਰਦੇ ਹਾਂ, ਉਹ ਇੱਕ ਨੌਜਵਾਨ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ UK 'ਚ ਰਹਿੰਦੇ ਆ, ਉਹਨਾਂ ਨੇ ਇੱਕ ਵੈਬਸਾਈਟ ਵੀ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਸੇਂਟ ਸੋਲਜਰ ਦੇ ਨਾਂ ਥੱਲੇ, ਤਾਂ ਕਿ ਜਿਹੜਾ ਮੌਜੂਦਾ ਇਤਿਹਾਸ ਹੈ ਉਹ ਸਾਂਭਿਆ ਜਾਏ। ਉਸ ਦੇ ਵਿੱਚ ਸਿਰਫ ਜਿਹੜੇ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਔਰ ਉਹਨਾਂ ਦਾ ਬਰੀਫ ਬਾਇਓਡਾਟਾ ਜਾਂ ਉਹਨਾਂ ਦੀ ਬਰੀਫ ਬਾਇਓਗ੍ਰਾਫੀ ਇਹੀ ਸੀ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਜਾਂ ਪਿਛਲੇ ਸਾਰੇ ਸਮੇਂ ਤੋਂ ਹੀ, ਖਾਸ ਤੌਰ ਤੇ 2014 ਤੋਂ ਜਦੋਂ ਤੋਂ ਮੋਦੀ ਦੀ ਹਕੂਮਤ ਆਈ ਹੈ,
ਕਿ ਇਹਨਾਂ ਨੇ ਕਿਵੇਂ ਡਾਇਸਪੋਰਾ ਸਿੱਖਾਂ ਦੇ ਦੋਵੇਂ ਹੀ ਉਹਨਾਂ ਨੇ ਇੱਕ ਪਾਸੇ ਕੈਰਟ ਵੀ ਰੱਖੀ, ਇੱਕ ਤਾਂ ਹੁੰਦਾ ਹੈ ਕਿ ਵੀ ਕੈਰਟ ਦੀ ਪਾਲਿਸੀ ਹੈ ਤੇ ਦੂਜੇ ਪਾਸੇ ਸਟਿਕ ਦੀ ਹੈ, ਪਰ ਇਹਨਾਂ ਦੀਆਂ ਦੋਨੋਂ ਪਾਲਿਸੀਜ਼ ਸਾਈਮਲਟੇਨੀਅਸਲੀ ਚੱਲ ਰਹੀਆਂ। ਕੈਰਟ ਤਾਂ ਸਿਰਫ ਉਹ ਆਪਣੇ ਜਿਹੜੇ ਦੁਮ ਛੱਲੇ ਨੇ ਜਿਨ੍ਹਾਂ ਨੂੰ ਮੈਂ ਰੈਂਟਾ ਸਿੱਖ ਕਹਿੰਦਾ, ਉਹ ਉਹਨਾਂ ਨੇ ਆਪਣੇ ਜਿਹੜੇ ਦਲਾਲ ਨੇ ਉਹ ਵਿਚਵਾੜੇ ਹੋਏ ਨੇ ਕਿ ਕਿਸ ਦੇ ਨਾਲ ਕੀ ਸੌਦਾ ਕਰਨਾ ਹੈ। ਜ਼ਾਹਰ ਹੈ ਪੰਜਾਬ ਦੀਆਂ ਸਿਆਸੀ ਧਿਰਾਂ ਉਹਨਾਂ ਦੇ ਨਾਲ ਉਹਨਾਂ ਨੂੰ ਆਪਣੇ ਜਾਲ 'ਚ ਉਹਨੇ ਫਾਇਆ ਹੋਇਆ। ਫਿਰ ਉਹ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਦੀ ਗੱਲ ਹੋਏ ਜਾਂ ਕੋਈ ਹੋਰ ਪ੍ਰਪੰਚ ਰਚ ਕੇ ਜਿਸ ਅੰਦਾਜ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਕਿਸਮ ਦੇ ਲੋਕਾਂ ਨੂੰ ਉਭਾਰਿਆ ਜਾਂਦਾ ਹੈ ਜਿਹੜੇ ਆਪਣੀ ਕੌਮ ਦੀ ਪਿੱਠ ਵਿੱਚ ਖੰਜਰ ਮਾਰਨ ਨੂੰ ਤਿਆਰ ਰਹਿੰਦੇ ਨੇ। ਇਸ ਕਿਸਮ ਦਾ ਹੀ ਇੱਕ ਫੰਕਸ਼ਨ ਪਿਛਲੇ ਦਿਨਾਂ 'ਚ ਜਿਹੜਾ ਸ਼ਿਕਾਗੋ ਦੇ ਵਿੱਚ ਵਿਸਕੌਨਸਨ ਯੂਨੀਵਰਸਿਟੀ ਨਾਲ ਜੋੜ ਕੇ ਕੀਤਾ ਗਿਆ, ਜਿਹਦੇ 'ਚ ਭਾਰਤ ਦਾ ਐਂਬੈਸਡਰ ਇੱਥੇ ਜਿਹੜਾ ਇੱਕ ਪਗੜੀਧਾਰੀ ਤਰਨਜੀਤ ਸਿੰਘ ਸੰਧੂ ਲਾਇਆ ਹੋਇਆ, ਔਰ ਉਹੀ ਦਰਸ਼ਨ ਸਿੰਘ ਧਾਲੀਵਾਲ ਜਿਹੜਾ ਪਿਛਲੇ ਦਿਨਾਂ 'ਚ ਦਿੱਲੀ ਇਹਦੇ ਮੋਦੀ ਦੇ ਘਰ ਜਿਹੜਾ ਇੱਕ ਇਕੱਠ ਕੀਤਾ ਸੀ ਇਸ ਕਿਸਮ ਦੇ ਟ੍ਰੇਟਰਸ ਦਾ, ਉਹਦਾ ਵੀ ਹਿੱਸਾ ਸੀ। ਸੋ ਇੱਥੇ ਉਹਨਾਂ ਸਾਰਿਆਂ ਦੀ ਪ੍ਰੈਜ਼ੈਂਸ ਔਰ ਉਸ ਦੇ ਵਿੱਚ ਕਿਤਾਬਾਂ ਵੀ ਇਸ ਕਿਸਮ ਦੀਆਂ ਰਿਲੀਜ਼ ਕੀਤੀਆਂ ਗਈਆਂ ਕਿ ਜੀ ਜਿਹਦੇ 'ਚ ਕਿ ਮੋਦੀ ਨੇ ਦੇਖੋ ਕਿਵੇਂ ਸਿੱਖਾਂ ਦੇ ਲਈ ਕਿੰਨਾ ਕੁਝ ਕੀਤਾ ਉਹ, ਔਰ ਇਸ ਕਿਸਮ ਦੀਆਂ ਫਿਰ ਖਬਰਾਂ ਨੂੰ ਉੱਥੇ ਤੂਲ ਦਿੱਤੀ ਜਾਂਦੀ ਹੈ ਕਿਉਂਕਿ ਜਿਉਂ-ਜਿਉਂ ਡਾਇਸਪੋਰਾ ਦੇ ਵਿੱਚ ਪਿਛਲੇ ਪੀਰੀਅਡ 'ਚ ਖਾਲਿਸਤਾਨ ਦੀ ਐਕਟੀਵਿਟੀ ਵਧੀ ਹੈ, ਉਹ ਇਹ ਪ੍ਰਭਾਵ ਇੱਕ ਪਾਸੇ ਇਸ ਕਿਸਮ ਦੇ ਰੈਂਟਾ ਸਿੱਖਸ ਰਾਹੀਂ ਦੇਣਾ ਚਾਹੁੰਦੇ ਨੇ ਕਿ ਨਹੀਂ ਡਾਇਸਪੋਰਾ 'ਚ ਸਾਡੇ ਕਤੂਰੇ ਵੀ ਬੈਠੇ ਹੋਏ ਨੇ। ਲੇਕਿਨ ਜਿਹੜੇ ਡਾਇਸਪੋਰਾ 'ਚ ਸੱਚਮੁੱਚ ਪੰਥ ਨੂੰ ਸਮਰਪਿਤ ਨੇ ਔਰ ਉਹਨਾਂ ਦੀ ਐਕਟੀਵਿਟੀ ਜਿਹੜੀ ਹੈ ਉਹ ਬਿਲਕੁਲ ਵੈਲ ਵਿਦਨ ਦਾ ਐਂਬਿਟ ਆਫ ਲਾਅ ਹੈ ਕਿਉਂਕਿ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਹੈ ਉਹ ਯੂਕੇ ਦੇ ਕਨਸਟੀਟਿਊਸ਼ਨ ਦਾ ਵੀ ਹਿੱਸਾ ਹੈ, ਔਰ ਜ਼ਾਹਰ ਹੈ ਕਿ ਉਸ ਦੇ ਥੱਲੇ ਹੀ ਜਗਤਾਰ ਸਿੰਘ ਜੌਲ ਜਿਹੜਾ ਹੈ ਉਹ ਇੱਕ ਬ੍ਰਿਟਿਸ਼ ਸਿਟੀਜ਼ਨ ਹੁੰਦੇ ਆ ਆਪਣੇ ਉਸ ਰਾਈਟ ਦਾ ਇਸਤੇਮਾਲ ਹੀ ਕਰ ਰਿਹਾ ਸੀ। ਪਰ ਇਹ ਸਬਕ ਸਿਖਾਉਣ ਦੇ ਲਈ ਕਿ ਕਿਵੇਂ ਅਸੀਂ ਜਿਹੜਾ ਤੁਹਾਡੇ ਬਾਹਰ ਵੀ ਆਜ਼ਾਦ ਆਵਾਜ਼ ਨੂੰ ਰਹਿਣ ਨਹੀਂ ਦੇਣਾ। ਜਗਤਾਰ ਸਿੰਘ ਜੌਲ ਦੀ ਕੋਈ ਇਨਵੋਲਵਮੈਂਟ ਕਿਸੇ ਵੀ ਐਸੀ ਐਕਟੀਵਿਟੀ 'ਚ ਨਹੀਂ ਸੀ, ਅਦਰਵਾਈਜ਼ ਕੋਈ ਵੀ ਹਰ ਕੋਈ ਇਹ ਸਮਝ ਸਕਦਾ ਹੈ ਕਿ ਜੇ ਕੋਈ ਈਵਨ ਕਿਤੇ ਥੋੜਾ ਬਹੁਤ ਵੀ ਇਨਵੋਲਵ ਹੋਏ ਤੇ ਉਹ ਡੇਅਰ ਨਹੀਂ ਕਰੇਗਾ ਕਿ ਭਾਰਤ ਜਾ ਕੇ ਉੱਥੇ ਵਿਆਹ ਕਰਾਉਣ ਤੇ ਆਪਣੀ ਜਦੋਂ ਹੋ ਜਾਂਦਾ ਹੈ ਆਪਣੀ ਸੰਘਣੀ ਨਾਲ ਉਹ ਸ਼ਾਪਿੰਗ ਕਰ ਰਿਹਾ, ਉਹ ਤਾਂ ਬਿਲਕੁਲ ਜਿਸ ਨੂੰ ਕਹਿੰਦੇ ਨੇ ਕਿ ਵੀ ਉਹਨੂੰ ਤਾਂ ਚਿੱਤ-ਚੇਤਾ ਵੀ ਨਹੀਂ ਸੀ ਕਿ ਭਾਈ ਇਹ ਕੀ ਗੋਂਦ ਏਜੰਸੀਆਂ ਨੇ ਗੁੰਦੀ ਹੈ। ਪਰ ਮਕਸਦ ਉਹਨਾਂ ਦਾ ਜਗਤਾਰ ਸਿੰਘ ਜੌਲ ਦੇ ਬਹਾਨੇ ਡਾਇਸਪੋਰਾ ਸਿੱਖਾਂ ਦੀ ਪੀਸਫੁਲ ਐਕਟੀਵਿਟੀ ਨੂੰ ਕਰਬ ਕਰਨਾ ਸੀ ਕਿ ਭਾਈ ਅਸੀਂ ਤੁਹਾਨੂੰ ਇਹ ਵੀ ਨਹੀਂ ਕਰਨ ਦਿਆਂਗੇ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਸ਼ਾਪਿੰਗ ਮਾਲ 'ਚੋਂ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਜੀਪ ਦੇ ਵਿੱਚ ਪੁਲਿਸ ਨੇ ਸੁੱਟਿਆ, ਉਹਨਾਂ ਦੀ ਵਾਈਫ ਜਾਂ ਉਹਨਾਂ ਦਾ ਬ੍ਰਦਰ ਨਾਲ ਸਨ, ਉਹ ਕਿਵੇਂ ਦੇਖਦੇ ਰਹਿ ਗਏ। ਔਰ ਇਹ ਘਟਨਾ 4.5 ਸਾਲ ਪਹਿਲਾਂ ਦੀ ਹੈ। ਕਿਵੇਂ ਖਬਰਾਂ ਪਲਾਂਟ ਕਰਾਈਆਂ ਗਈਆਂ, ਕਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਕਿਲਿੰਗਸ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਦਾ ਹੀ ਕੰਮ ਹੁੰਦਾ ਹੈ, ਉਹਦੇ ਨਾਲ ਜਗਤਾਰ ਸਿੰਘ ਜੱਗੀ ਦਾ ਨਾਂ ਜੋੜ ਕੇ ਤਰ੍ਹਾਂ ਦਾ ਜਿਸ ਕਿਸਮ ਦਾ ਪਾਰਟ ਜਦੋਂ ਇਹਨਾਂ ਨੇ ਕਿਸੇ ਨੂੰ ਗੰਦਲਾ ਕਰਨਾ ਤੇ ਫਿਰ ਲਗਾਤਾਰਤਾ ਨਾਲ ਉਹ ਖਬਰਾਂ, ਜਿਵੇਂ ਉਹਨਾਂ ਨੇ ਇੱਕ ਬਹੁਤ ਵੱਡਾ ਦਹਿਸ਼ਤਗਰਦ ਕੈਚ ਕਰ ਲਿਆ ਜਿਹਨੇ ਪੰਜਾਬ ਦੇ ਵਿੱਚ ਤਰਥਲੀ ਮਚਾ ਦੇਣੀ ਸੀ ਅੱਗੋਂ ਹੋਰ ਵੀ। ਲੇਕਿਨ ਫੈਕਟ ਆਫ ਦਾ ਮੈਟਰ ਇਹ ਹੈ ਕਿ 4.5 ਸਾਲ ਦੇ ਵਿੱਚ ਰਿਪੀਟਡਲੀ ਰੱਖ ਕੇ ਟਾਰਚਰ ਕੀਤਾ ਗਿਆ ਕਸਟਡੀ ਦੇ ਵਿੱਚ। ਔਰ ਇਹ ਉਹਨਾਂ ਦੇ ਵਕੀਲ ਜਿਹੜੇ ਜਸਪਾਲ ਸਿੰਘ ਮੰਝਪੁਰ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਪੰਜਾਬ ਪੁਲਿਸ ਨੇ ਚੁੱਕਿਆ ਔਰ ਫਿਰ ਕਿਵੇਂ ਦਿੱਲੀ ਦੇ ਹਵਾਲੇ ਨਾਲ ਕੇਸ ਪਾ ਕੇ ਉਹਨਾਂ ਨੂੰ ਤਿਹਾੜ ਜੇਲ੍ਹ ਦਿੱਲੀ ਦੇ ਵਿੱਚ ਸ਼ਿਫਟ ਕੀਤਾ ਗਿਆ। ਔਰ 4.5 ਸਾਲ ਬੀਤਣ ਬਾਅਦ ਵੀ ਕੋਈ ਚਾਰਜ ਸ਼ੀਟ, ਕਿਉਂਕਿ ਇਹ ਹੁੰਦਾ ਹੈ ਕਿ ਭਾਈ ਤੁਸੀਂ ਡਿਟੇਨ ਕੀਤਾ ਹੈ, ਪੁਲਿਸ ਰਿਮਾਂਡ 'ਚ ਤੁਸੀਂ ਟਾਰਚਰ ਰੱਜ ਕੇ ਕੀਤਾ ਹੈ, ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ। ਫਿਰ ਇਹ ਨੈਕਸਟ ਹੁੰਦਾ ਹੈ ਕਿ ਭਾਈ ਜਿਹੜੀ FIR ਫਾਈਲ ਕੀਤੀ ਹੈ ਉਹਦੇ ਤੇ ਬੇਸ ਤੁਸੀਂ ਅਦਾਲਤ ਦੇ ਵਿੱਚ ਚਾਰਜ ਸ਼ੀਟ ਲਿਆਓ, ਫਿਰ ਉਸ ਤੇ ਜਿਹੜੀ ਹੈ ਉਹ ਟ੍ਰਾਇਲ ਹੁੰਦਾ ਉਸ ਦੇ ਉੱਤੇ ਜੋ ਵੀ ਉਹਦਾ ਡਿਸੀਜਨ ਹੋਏ। ਫੈਕਟ ਆਫ ਦਾ ਮੈਟਰ ਇਹ ਹੈ ਕਿ 4.5 ਸਾਲ ਬੀਤਣ ਬਾਅਦ ਵੀ ਰਿਪੀਟਡਲੀ ਡੇਟਾਂ ਅੱਗੇ ਪਾਈਆਂ ਜਾਂਦੀਆਂ ਪਰ ਅਜੇ ਤੱਕ ਵੀ ਕੋਈ ਚਾਰਜ ਸ਼ੀਟ ਕਿਸੇ ਅਦਾਲਤ ਦੇ ਵਿੱਚ ਫਾਈਲ ਨਹੀਂ ਕੀਤੀ ਗਈ। ਹੁਣ ਇਸ ਮੁੱਦੇ ਦੇ ਉੱਤੇ ਸਕਾਟਲੈਂਡ ਨਾਲ ਕਿਉਂਕਿ ਉਹਨਾਂ ਦਾ ਸਬੰਧ ਹੈ, ਉਹਨਾਂ ਦੇ ਲੋਕਲ ਹਲਕੇ ਦੇ MP ਔਰ ਇੱਕ ਸਟੇਜ ਦੇ ਉੱਤੇ 140 ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਲਿਖਿਆ, ਇੰਡੀਅਨ ਹਾਈ ਕਮਿਸ਼ਨ ਨੂੰ ਲਿਖਿਆ ਕਿ ਇੱਕ ਤੁਸੀਂ ਬ੍ਰਿਟਿਸ਼ ਸਿਟੀਜ਼ਨ ਨੂੰ ਜਿਹੜਾ ਹੈ ਉਹ ਹਰਾਸ ਕਰ ਰਹੇ ਹੋ, ਟਾਰਚਰ ਕਰ ਰਹੇ ਹੋ, ਉਸ ਨੂੰ ਬਿਨਾਂ ਵਜ੍ਹਾ ਤੁਸੀਂ ਹਿਰਾਸਤ ਦੇ ਵਿੱਚ ਰੱਖਿਆ ਹੋਇਆ। ਲੇਕਿਨ ਕਿਉਂਕਿ ਮੈਨੂੰ ਉਹ ਹਮੇਸ਼ਾ ਹੀ
ਜਦੋਂ ਬ੍ਰਿਟਨ ਵੱਲ ਮੈਂ ਦੇਖਦਾ ਜਾਂ ਇਹਨਾਂ ਦੀਆਂ ਨੀਤੀਆਂ ਖਾਸ ਤੌਰ ਤੇ ਬੋਰਿਸ ਜੌਨਸਨ ਦੇ ਥੱਲੇ ਜੋ ਨਜ਼ਰ ਆਇਆ ਤੇ ਉਹ ਗੱਲ ਨੈਪੋਲੀਅਨ ਬੋਨਾਪਾਰਟ ਦੀ ਰਿਪੀਟ ਕਰਨ ਨੂੰ ਜੀ ਕਰਦਾ ਜਦੋਂ ਉਹਨੇ ਕਿਹਾ ਵੀ ਇਟਸ ਏ ਕੰਟਰੀ ਆਫ ਸ਼ਾਪਕੀਪਰਸ। ਹੁਣ ਬੇਸ਼ੱਕ ਅਸੀਂ ਗੱਲ ਕਰਾਂਗੇ ਕਿ ਭਾਈ ਕਿਵੇਂ ਉਹਨਾਂ ਨੇ ਬੋਰਿਸ ਜੌਨਸਨ ਨੇ ਹੁਣ ਲੀਡਰ ਆਫ ਦਾ ਆਪੋਜੀਸ਼ਨ ਮਿਸਟਰ ਕਾਇਰ ਸਟੈਮਰ ਜਿਹੜੇ ਲੇਬਰ ਪਾਰਟੀ ਦੇ ਲੀਡਰ ਨੇ ਔਰ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਔਰ ਜਿਹਦੇ 'ਚ ਜੋ ਉਹਨਾਂ ਨੇ ਇਕਸ਼ਾਫ ਕੀਤਾ ਉਹਦੀ ਗੱਲ ਕਰਨ ਤੋਂ ਪਹਿਲਾਂ ਹੁਣ ਇਹਨਾਂ 4.5 ਸਾਲਾਂ 'ਚ ਕਿੰਨੀਆਂ ਓਪਰਚੁਨਿਟੀਜ਼ ਸੀ। ਇੱਕ ਸਟੇਜ ਤੇ ਜੇ ਕੋਵਿਡ ਨਾ ਹੁੰਦਾ ਤੇ ਇਹ ਬੋਰਿਸ ਜੌਨਸਨ ਜਿਹੜਾ ਇਹਨੂੰ ਤਾਂ 26 ਜਨਵਰੀ ਦਾ ਜਦੋਂ ਫਾਰਮਰ ਮੂਵਮੈਂਟ ਚੱਲ ਰਹੀ ਸੀ ਉਦੋਂ ਵੀ ਇਹ ਤਿਆਰ ਸੀ ਉੱਥੇ ਚੀਫ ਗੈਸਟ ਬਣਨ ਦੇ ਲਈ, ਪਰ ਕੋਵਿਡ ਦੇ ਚੱਲਦੇ ਆ। ਪਰ ਉਹਦੇ ਨਾਲੋਂ ਵੀ ਜ਼ਿਆਦਾ ਜਦੋਂ ਫਾਰਮਰਸ ਔਰ ਸਿੱਖਾਂ ਨੇ ਆਪਣੀਆਂ ਲਾਲ ਅੱਖਾਂ ਦਿਖਾਈਆਂ ਤੇ ਇਹ ਬੈਕ ਆਫ ਹੋਇਆ। ਲੇਕਿਨ ਇਸ ਪੀਰੀਅਡ 'ਚ ਕਿੰਨੇ ਸਮਝੌਤੇ ਪਰੇ ਗਿਆ ਉਸ ਤੋਂ ਬਾਅਦ ਕੋਵਿਡ ਦਾ ਹਟਣ ਤੋਂ ਬਾਅਦ ਔਰ ਉੱਥੇ ਕਿਵੇਂ ਰੈੱਡ ਕਾਰਪੇਟ ਵੈਲਕਮ ਜਾਂ ਦੂਜਾ ਕਿਤੇ ਵੀ ਉੱਥੋਂ ਦੀ ਕਿਸੇ ਪ੍ਰੈਸ ਕਾਨਫਰੰਸ ਜਾਂ ਕਿਸੇ ਸਟੇਜ ਦੇ ਉੱਤੇ ਬੋਰਿਸ ਜੌਨਸਨ ਨੇ ਜਗਤਾਰ ਸਿੰਘ ਜੌਲ ਦਾ ਜਿਹੜਾ ਇਸ਼ੂ ਨਹੀਂ ਉਠਾਇਆ। ਹਾਲਾਂਕਿ ਹੁਣ ਉਹਨਾਂ ਦਾ ਕਹਿਣਾ ਕੁਝ ਡਿਫਰੈਂਟ ਹੈ। ਸੋ ਇਹ ਵੀ ਪਤਾ ਹੁੰਦਾ ਹੈ ਜਦੋਂ ਤੁਸੀਂ ਇਸ ਕਿਸਮ ਦੀ ਰਿਲੇਸ਼ਨਸ਼ਿਪ ਦੇਖਦੇ ਹੋ ਭਾਰਤ ਜੋ ਕੁਝ ਇਸ ਵੇਲੇ ਕਰ ਰਿਹਾ ਹੈ ਘੱਟ ਗਿਣਤੀਆਂ ਦੇ ਨਾਲ ਜਾਂ ਜਿਹੜੇ ਲੋਕ ਆਜ਼ਾਦੀ ਨਾਲ ਆਪਣੀ ਰਾਏ ਰੱਖਦੇ ਨੇ ਔਰ ਭਾਰਤ ਦੇ ਹਿੰਦੂਤਵੀ ਹਾਕਮਾਂ ਦੇ ਕ੍ਰਿਟਿਕ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਇੰਟਰਨੈਸ਼ਨਲੀ ਇਸ ਵੇਲੇ ਇੱਕ ਪਾਸੇ ਚਾਈਨਾ ਦੇ ਨਾਲ ਹੌਸਟਿਲਿਟੀ ਅਮਰੀਕਾ ਔਰ ਵੈਸਟਰਨ ਵਰਲਡ ਦੀ ਔਰ ਉਹਦੇ ਥੱਲੇ ਅਸੀਂ ਜੋ ਮਰਜ਼ੀ ਕਰੀਏ ਉਹ ਜਿਹੜਾ ਉਹ ਸਾਨੂੰ 7 ਖੂਨ ਮਾਫ ਨੇ ਔਰ ਦੂਸਰਾ ਪੱਖ ਉਹ ਸਮਝਦੇ ਨੇ ਕਿ ਭਾਈ ਇਹਨਾਂ ਮੁਲਕਾਂ ਦਾ ਮੁੱਖ ਆਧਾਰ ਵਪਾਰ ਹੈ ਕੰਟਰੀ ਆਫ ਸ਼ਾਪਕੀਪਰਸ ਔਰ ਐਜ਼ ਲੌਂਗ ਐਜ਼ ਇਹਨਾਂ ਨੂੰ ਅਸੀਂ ਜੋ ਇਹਨਾਂ ਦੀ ਮਨਮਰਜ਼ੀ ਦੀਆਂ ਵਪਾਰਕ ਸਹੂਲਤਾਂ ਔਰ ਜੋ ਇਹਨਾਂ ਦਾ ਜੰਕ ਮਾਲ ਵੀ ਅਸੀਂ ਖਰੀਦੇ ਆ ਜਿਵੇਂ ਇੰਡੀਆ ਨੇ ਜਗੁਆਰ ਵਰਗੇ 3rd ਰੇਟ ਜਹਾਜ਼ ਖਰੀਦੇ ਔਰ ਉਸ ਦੇ ਇਵਜ਼ ਦੇ ਵਿੱਚ ਰਾਜੀਵ ਗਾਂਧੀ ਨੇ ਇਹੀ ਮਾਰਗਰੇਟ ਥੈਚਰ ਤੋਂ ਪ੍ਰੋਮਿਸ ਲਿਆ ਸੀ ਕਿ ਜੀ ਤੁਸੀਂ ਇਹਨਾਂ ਨੂੰ ਇੱਥੇ ਜਿਹੜਾ ਉਹ ਈਵਨ ਪ੍ਰੋਟੈਸਟ ਵੀ ਨਹੀਂ ਕਰਨ ਦਿਓਗੇ ਔਰ ਉਸੇ ਵਰੇ ਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਨਗਰ ਕੀਰਤਨ ਤੇ ਪਾਬੰਦੀ ਲਵਾਈ ਗਈ ਸੀ ਇਹ ਕਹਿ ਕੇ ਕਿ ਜੀ ਉਹਦੇ 'ਚ ਖਾਲਿਸਤਾਨ ਦੇ ਨਾਅਰੇ ਲੱਗਣਗੇ। ਸੋ ਇਹ ਵਪਾਰ ਦੇ ਨਾਲ ਸਮਝੌਤਾ ਜਿਹੜਾ ਉਹ ਇਹਨਾਂ ਦਾ ਕੋਈ ਆਪਣਾ ਤਾਂ ਹੈ ਨਹੀਂ ਲੇਕਿਨ ਫਿਰ ਵੀ ਦੋ ਚੀਜ਼ਾਂ ਜਗਤਾਰ ਸਿੰਘ ਜੱਗੀ ਦੇ ਮਾਮਲੇ 'ਚ ਇੱਕ ਪੋਜ਼ਿਟਿਵ ਹੋਈ ਹੈ ਇੱਕ ਹੋਣ ਜਾ ਰਹੀ ਹੈ। ਜ਼ਾਹਰ ਹੈ ਕਿ ਇਸ ਵੇਲੇ ਮੋਦੀ ਸਰਕਾਰ ਇੰਟਰਨੈਸ਼ਨਲ ਪਲੇਟਫਾਰਮ ਤੇ ਭਾਵੇਂ ਉਹਦਾ ਜ਼ਿਆਦਾ ਕਾਰਨ ਪ੍ਰੋਫਿਟ ਮੁਹੰਮਦ ਸਾਹਿਬ ਦੇ ਖਿਲਾਫ ਜੋ ਉਹਨਾਂ ਦੀ ਸਪੋਕਸਪਰਸਨ ਨੂਪੁਰ ਸ਼ਰਮਾ ਨੇ ਕਿਹਾ ਉਸ ਤੋਂ ਬਾਅਦ ਜਿਵੇਂ ਇਸਲਾਮਿਕ ਬਲਾਕ ਦੇ ਮੁਲਕ ਬੋਲੇ ਔਰ ਉਸ ਤੋਂ ਪਹਿਲਾਂ UN ਦੇ ਵਿੱਚ ਵੀ ਔਰ ਹੁਣ ਈਵਨ ਭਾਰਤ ਦੇ ਰਿਕਾਰਡ ਨੂੰ ਲੈ ਕੇ ਜਿਹੜੀ ਕਾਂਗਰਸ ਫੋਰਮੈਨ ਨੇ ਐਲਾਨਾ ਉਹਨਾਂ ਨੇ ਜਿਹੜਾ ਉਹ ਰੈਜ਼ੋਲੂਸ਼ਨ ਵੀ ਸਬਮਿਟ ਕੀਤਾ ਹੈ। ਪਰ ਵੱਡੀ ਗੱਲ ਸੀ ਕਿ ਬੀਤੇ ਹਫਤੇ ਯੂਨਾਈਟਿਡ ਨੇਸ਼ਨਸ ਦਾ ਇੱਕ ਪੈਨਲ ਜਿਹੜਾ ਆਰਬਿਟਰੇਰੀ ਡਿਟੈਂਸ਼ਨ ਦਾ ਹੈ ਉਹਨਾਂ ਨੇ ਪਿਛਲੇ ਮਹੀਨੇ ਉਹਨਾਂ ਨੇ ਕਿਹਾ ਕਿ ਵੀ ਜਗਤਾਰ ਸਿੰਘ ਜੌਲ ਹੈਜ਼ ਬੀਨ ਆਰਬਿਟਰੇਰੀ ਡਿਟੇਨਡ ਵਿਦਆਊਟ ਐਨੀ ਪ੍ਰੋਸੀਕਿਊਸ਼ਨ ਸਟਾਰਟਡ। ਹੁਣ ਯੂਨਾਈਟਿਡ ਨੇਸ਼ਨਸ ਦੇ ਇਸ ਫੋਰਮ ਦੇ ਉੱਤੇ ਜਿਹੜਾ ਇਸ ਗੱਲ ਦਾ ਆਣਾ ਇਹਦਾ ਮਤਲਬ ਸੀ ਕਿ ਜਿਹੜੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਬ੍ਰਿਟਨ ਸਰਕਾਰ ਦੀ ਬਣਦੀ ਸੀ ਜਿਸ ਦਾ ਸ਼ਹਿਰੀ ਉੱਥੇ ਉਹਨੂੰ ਡਿਟੇਨ ਕੀਤਾ ਹੋਇਆ ਹੈ ਟਾਰਚਰ ਕੀਤਾ ਗਿਆ ਪਰਿਵਾਰ ਤੋਂ ਅੱਡ ਕੀਤਾ ਗਿਆ ਔਰ ਮੈਂ ਸਮਝਦਾ ਕਿ ਭਾਈ ਇਹ ਵੀ ਜੇ ਹੁਣ ਬੋਰਿਸ ਜੌਨਸਨ ਦਾ ਲੀਡਰ ਆਫ ਦਾ ਆਪੋਜੀਸ਼ਨ ਨੂੰ ਲੈਟਰ ਤੱਕ ਦੀ ਗੱਲ ਪਹੁੰਚਦੀ ਹੈ ਤੇ ਇਸ ਦੇ ਵਿੱਚ ਬਹੁਤ ਵੱਡਾ ਰੋਲ ਉਹਨਾਂ ਦੇ ਬ੍ਰਦਰ ਗੁਰਪ੍ਰੀਤ ਸਿੰਘ ਜੌਲ ਜਿਨ੍ਹਾਂ ਨੇ ਜਿਹੜੇ ਕੰਸਿਸਟੈਂਟਲੀ ਮੈਂ ਇਹ ਦੇਖਦਾ ਵੀ ਜਿੰਨੀਆਂ ਵੀ ਰਿਪੋਰਟਸ ਕਿਤੇ ਮੀਡੀਆ 'ਚ ਹੁੰਦੀਆਂ ਨੇ ਉਹਦੇ 'ਚ ਗੁਰਪ੍ਰੀਤ ਸਿੰਘ ਜੌਲ ਜਿਹੜੇ ਨੇ ਉਹ ਫਰਮ ਦਾ ਫਰੰਟ ਲੀਡ ਕਰ ਰਹੇ ਹੁੰਦੇ ਨੇ ਔਰ ਇਸ ਦਾ ਹੀ ਰੀਜ਼ਨ ਹੈ ਕਿ ਅੱਜ ਇਹ ਜਿਹੜੀ ਸਟੋਰੀ ਹੈ ਬੋਰਿਸ ਜੌਨਸਨ ਵੱਲੋਂ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਨੂੰ ਲਿਖਿਆ ਲੈਟਰ ਹੈ ਇਹ ਲਗਭਗ 200 ਸਾਲ ਪੁਰਾਣੀ ਬ੍ਰਿਟਨ ਦੀ ਅਖਬਾਰ ਦਾ ਗਾਰਡੀਅਨ ਜਿਨ੍ਹਾਂ ਦਾ ਜਿਹੜੀ ਕਿਸੇ ਔਰ ਸ਼ਾਇਦ ਗਾਰਡੀਅਨ ਨੇ ਵੀ ਇਸ ਲਈ ਇਹ ਸਟੋਰੀ ਬ੍ਰੇਕ ਕੀਤੀ ਕਿਉਂਕਿ ਗਾਰਡੀਅਨ ਅਖਬਾਰ ਇੱਕ ਐਸੀ ਹੈ ਜਿਹੜੀ ਕਿਸੇ ਬਿਲੀਅਨਰ ਦੀ ਮਲਕੀਅਤ ਨਹੀਂ ਹੈ ਜਿਹਨੂੰ ਕੋਈ ਪੋਲੀਟੀਕਲ ਪੈਟਰਨੇਜ ਨਹੀਂ ਹੈ ਔਰ 1.5 ਮਿਲੀਅਨ ਤੋਂ ਜ਼ਿਆਦਾ ਇਹਨਾਂ ਦੇ ਜਿਹੜੇ ਰੀਡਰ ਨੇ ਉਹ ਦੁਨੀਆ ਦੇ 180 ਮੁਲਕਾਂ 'ਚ ਵਸਦੇ ਨੇ ਔਰ ਉਹ ਸਿਰਫ ਤੇ ਸਿਰਫ ਡੋਨੇਸ਼ਨ ਤੇ ਬੇਸਡ ਹੀ ਸਰਵਾਈਵ ਕਰਦੀ ਹੈ। ਸੋ ਅਸੀਂ ਜਦੋਂ ਅਸੀਂ ਇਵਨ TV 84 ਦੇ ਹਵਾਲੇ ਨਾਲ ਵੀ ਦੇਖਦੇ ਹਾਂ ਹਾਲਾਂ ਇੱਕ ਦੋ ਹਿੰਦੂ ਤਵੀਆਂ ਨੇ ਲਿਖਿਆ ਕਿ ਜੀ ਤੁਸੀਂ ਅਲ ਜਜ਼ੀਰਾ
ਬਣਨ ਨੂੰ ਕਹਿੰਦੇ ਹੋ ਪਰ ਰੋਜ਼ਾਨਾ ਤੁਸੀਂ ਮੰਗ ਰਹੇ ਹੁੰਦੇ ਹੋ ਪੈਸੇ, $5 ਮੰਗ ਰਹੇ ਹੁੰਦੇ ਹੋ। ਉਹਨੇ ਤਾਂ ਆਪਣੇ ਵੱਲੋਂ ਕੰਟੈਂਪਟ ਨਾਲ ਕਿਹਾ। ਪਰ ਮੈਂ ਜਦੋਂ ਇਹ ਗਾਰਡੀਅਨ ਦਾ ਪਿਛੋਕੜ ਵੀ ਕੋਟ ਕਰ ਰਿਹਾ, ਜੇ ਕਿਸੇ ਬਿਲੀਅਨਰ ਦੀ, ਕਿਸੇ ਅਮੀਰ ਬੰਦੇ ਦੀ ਇਹ ਮਲਕੀਅਤ ਹੁੰਦਾ ਗਾਰਡੀਅਨ, ਤੇ ਫਿਰ ਇਹ ਸਟੋਰੀ ਵੀ ਨਾ ਆਉਂਦੀ, ਕਿਉਂਕਿ ਇਹ ਲੈਟਰ ਕੌਨਫੀਡੈਂਸ਼ੀਅਲ ਹੀ ਸੀ ਜਿਹਨੂੰ ਗਾਰਡੀਅਨ ਅਖਬਾਰ ਨੇ ਉਹਨਾਂ ਨੇ ਸਪੌਟ ਕੀਤਾ। ਉਹਨਾਂ ਦੇ ਬੜੇ ਅਲਰਟ ਕੋਰਸਪੋਂਡੈਂਟ ਹੁੰਦੇ ਨੇ ਔਰ ਇਹ ਦੁਨੀਆ ਦੇ ਸਾਹਮਣੇ। ਸੋ ਇਸ ਗੱਲ ਨੇ ਮੈਨੂੰ ਹੋਰ ਵੀ ਸਟਰੈਂਥਨ ਕੀਤਾ ਕਿ ਜਦੋਂ ਤੱਕ ਅਸੀਂ ਕਾਮਨ ਜਿਹੜਾ ਸਾਡਾ ਵਿਊਅਰ ਹੈ ਉਸ ਦਾ ਇੱਕ ਟਕਾ ਜਿਹੜਾ ਉਸ ਦੇ ਉੱਤੇ ਰਿਲਾਈ ਕਰਾਂਗੇ, ਸਾਡੀ ਫਰੀडम, ਸਾਡੀ ਸਟਰੈਂਥ, ਸਾਡੀ ਗੱਲ ਕਰਨ ਦੀ ਹਿੰਮਤ ਬਰਕਰਾਰ ਰਹੇਗੀ। ਜਿੱਦਾਂ ਅਸੀਂ ਇਸ ਨੂੰ ਚੰਦ ਜਿਹੜੇ ਆਪਣੀ ਪਬਲਿਸਿਟੀ ਚਾਹੁਣ ਵਾਲੇ ਜਾਂ ਜਿਹੜੇ ਅਮੀਰ ਲਫ਼ਜ਼ ਕਿਹਾ ਜਾਏ ਉਹਨਾਂ ਦੇ ਹਵਾਲੇ ਕੀਤਾ, ਫਿਰ ਉਹੀ ਕੁਝ ਹੋਏਗਾ ਜੋ ਕਿ ਇੱਕ ਵੈਸਟਡ ਇੰਟਰਸਟ ਨਾਲ ਜੁੜੇ ਹੋਏ ਲੋਕਾਂ ਦਾ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਗਾਰਡੀਅਨ ਦਾ ਵੀ ਸ਼ੁਕਰੀਆ ਕਿ ਉਸ ਨੇ ਇਸ ਸਟੋਰੀ ਨੂੰ ਹਾਈਲਾਈਟ ਕੀਤਾ ਔਰ ਉਹਨਾਂ ਦੀ ਇਹ ਪ੍ਰੋਮੀਨੈਂਟ ਸਟੋਰੀ ਉਹਨਾਂ ਦੇ ਡਿਪਲੋਮੈਟਿਕ ਐਡੀਟਰ ਪੈਟਰਿਕ ਵਿੰਟੋਰ ਨੇ ਬ੍ਰੇਕ ਕੀਤੀ ਹੈ ਔਰ ਉਹਦੀ ਹੈਡਲਾਈਨ ਇਹ ਹੈ, ਬੋਰਿਸ ਜੌਨਸਨ ਸੇਜ਼ ਇੰਡੀਆ ਆਰਬਿਟਰੇਰਲੀ ਡਿਟੇਨਿੰਗ ਬ੍ਰਿਟਿਸ਼ ਸਿੱਖ ਐਕਟਿਵਿਸਟ। ਆਰਬਿਟਰੇਰਲੀ ਡਿਟੇਨਿੰਗ ਕਿ ਭਾਈ ਕਿਵੇਂ ਉਹਨਾਂ ਨੇ ਡਿਟੇਨ ਕੀਤਾ ਔਰ ਐਗਜ਼ੈਕਟਲੀ ਜਿਵੇਂ ਤੁਸੀਂ ਵੀ ਕੋਟ ਕੀਤਾ ਕਿ ਜਦੋਂ ਉਹਨੂੰ ਇਹ ਪੁੱਛਿਆ ਕਿ ਔਰ ਉਸ ਲੈਟਰ ਦੇ ਵਿੱਚ ਉਹਨੇ ਕਿਹਾ ਕਿ ਭਾਈ ਇਹ ਉਹਦੇ ਹੁਣ ਮੈਂ ਐਗਜ਼ੈਕਟ ਲਫ਼ਜ਼ ਗਾਰਡੀਅਨ ਦੇ ਕੋਟ ਕਰਨਾ ਚਾਹੁੰਦਾ ਔਰ ਜਿਹੜੇ ਬੋਰਿਸ ਜੌਨਸਨ ਨੇ ਲਿਖੇ ਲੀਡਰ ਆਫ ਦਾ ਆਪੋਜੀਸ਼ਨ ਨੂੰ। Boris Johnson said the issue had been raised with the Indian government almost 100 times since Johal's detention in November 2017. ਜਦੋਂ almost 100 ਕਹਿੰਦਾ ਤੇ ਪੰਜਾਬੀ ਜ਼ੁਬਾਨ ਵਾਂਗ ਨਹੀਂ ਹੈ ਜਿਹਦੇ ਚ ਅਸੀਂ ਕਈ ਵਾਰ ਕੋਈ ਫਰੇਜ਼ ਇਸਤੇਮਾਲ ਕਰਦੇ ਹਾਂ ਜੀ ਯਾਰ ਤੈਨੂੰ ਸੈਂਕੜਿਆਂ ਵਾਰ ਦੱਸਿਆ ਤੈਨੂੰ। almost 100 times ਦਾ ਮਤਲਬ ਹੈ ਕਿ 100 times means 100। ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਕਦਰ ਉਹਨਾਂ ਦੀ ਬੇਪਰਵਾਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੋ ਇਹ ਕਹਿ ਰਹੇ ਨੇ ਇਹਦੇ 'ਚ ਦੰਦ ਨਹੀਂ ਹੈਗੇ, ਕਿਉਂਕਿ ਜੇ ਅਸੀਂ ਨਹੀਂ ਮੰਨਦੇ ਤਾਂ ਕੀ ਕਰ ਲਿਆ 4.5 ਸਾਲ ਤੋਂ ਕੋਈ ਇਸ ਕਿਸਮ ਦਾ ਜੇ ਤਾਂ ਇਹਨਾਂ ਦੀ ਹਕੂਮਤ ਨੇ ਜਿਹੜਾ ਐਕਟ ਕੀਤਾ ਹੁੰਦਾ ਕਿ ਇੰਡੀਅਨ ਹਾਈ ਕਮਿਸ਼ਨਰ ਨੂੰ ਸੱਦ ਕੇ ਤਲਬ ਕਰਕੇ ਜਿਹੜਾ ਉਹ ਪ੍ਰੋਟੈਸਟ ਕੀਤਾ ਹੁੰਦਾ ਜਾਂ ਉਹਨਾਂ ਦੇ ਕਿਸੇ ਬੰਦੇ ਨੂੰ ਜਿਹੜਾ ਉਹ ਪਰਸੋਨਾ ਨਾਨ ਗ੍ਰੈਟਾ ਐਲਾਨਿਆ ਹੁੰਦਾ ਕਿ ਤੁਸੀਂ ਪੀਸਫੁਲ ਸਿੱਖਾਂ ਦੇ ਜਿਹੜੀ ਐਕਟੀਵਿਟੀ ਹੈ ਬ੍ਰਿਟਨ 'ਚ ਉਹਦੇ 'ਚ ਇੰਟਰਫੀਅਰੈਂਸ ਕਰ ਰਹੇ ਔਰ ਉਹਦੇ ਥੱਲੇ ਹੀ ਤੁਸੀਂ ਜਗਤਾਰ ਸਿੰਘ ਜੌਹਲ ਨੂੰ ਦੀ ਆਰਬਿਟਰੇਰੀ ਅਰੈਸਟ ਕੀਤੀ ਹੈ। ਪਰ ਇਸ ਕਿਸਮ ਦਾ ਕੁਝ ਨਹੀਂ ਹੋਇਆ। ਫਿਰ ਉਹਨੇ ਅੱਗੋਂ ਇਹ ਜਸਟੀਫਾਈ ਕਰਨ ਲਈ ਕਿ ਆਲਮੋਸਟ 100 ਟਾਈਮਸ ਕਿਹਨਾਂ ਮੌਕਿਆਂ ਤੇ ਹੋ ਸਕਦਾ ਹੈ, ਉਹਨੇ ਕਿਹਾ ਕਿ ਦਾ ਕੇਸ ਵਾਜ਼ ਰੇਜ਼ਡ ਬਾਈ ਫੋਰਨ ਸੈਕਟਰੀ ਲਿਜ਼ ਟਰਸਟ ਵਿਦ ਦਾ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰ ਡਾਕਟਰ ਸੁਬਰਾਮਨੀਅਨ ਜੈਸ਼ੰਕਰ during visits to India in October 2021 and March 2022। ਇਹ ਉਹਨੇ ਸਪੈਸੀਫਿਕ ਹੈ ਜੀ ਸਾਡੇ ਫੋਰਨ ਸੈਕਟਰੀ ਨੇ ਇਹ ਇਸ਼ੂ ਜੈਸ਼ੰਕਰ ਦੇ ਨਾਲ 2021 ਔਰ 2022 ਦੇ ਵਿੱਚ ਐਡ ਕੀਤੇ। ਹੁਣ ਇਹਦੇ ਉੱਤੇ ਇੱਕ ਹੋਰ ਟੌਪਿੰਗ ਹੈ ਜਿਹੜੀ ਟੌਪਿੰਗ ਬਿਲਕੁਲ ਨਖਿੱਧ ਨਜ਼ਰ ਆਉਂਦੀ ਹੈ ਜਿਹਦੇ 'ਚ ਉਹਨੇ ਕਿਹਾ ਜੌਨਸਨ ਐਡਿਡ he had personally raised the case directly with Indian Prime Minister Narendra Modi on his visit। ਹੁਣ ਤੁਸੀਂ ਇਹ ਤੋਂ ਕੀ ਰਹਿ ਕਿ ਮੈਂ ਜੀ ਨਿੱਜੀ ਤੌਰ ਤੇ ਕਿਹਾ ਫਿਰ ਤੈਨੂੰ ਹੁਣ ਆਇਆ ਵੀ ਇੰਨੇ ਮਹੀਨੇ ਹੋ ਗਏ ਕੀ ਅਸਰ ਹੋਇਆ ਤੁਸੀਂ ਮੁੜ ਕੇ ਉਸ ਦਾ ਰਹਿ ਦਾ ਮਤਲਬ ਵੀ ਕੌਡੀਆਂ ਖੋਟੇ ਤੁਸੀਂ ਹੋ ਇੰਨੀ ਕਿ ਤੁਹਾਡੀ ਕੌਡੀਆਂ ਵਰਗੀ ਔਕਾਤ ਹੈ ਔਰ ਉਹ ਤੁਹਾਨੂੰ ਕੌਡੀਆਂ ਤੋਂ ਵੱਧ ਕੇ ਕੁਝ ਨਹੀਂ ਸਮਝਦੇ। ਔਰ ਇਹ ਜਿਹੜਾ ਔਰ ਉਹਨਾਂ ਦੇ ਬ੍ਰਦਰ ਨੇ ਜਗਤਾਰ ਸਿੰਘ ਜੌਹਲ ਦੇ ਗੁਰਪ੍ਰੀਤ ਸਿੰਘ ਜੌਹਲ ਨੇ ਠੀਕ ਸਵਾਲ ਉਠਾਇਆ। ਉਹਨਾਂ ਨੇ ਕਿਹਾ ਵੀ ਦਿਸ ਇਜ਼ ਅ ਬ੍ਰੇਕ ਥਰੂ ਮੂਮੈਂਟ ਕਿ ਵੀ ਇਹ ਇੱਕ ਯੂਨੀਕ ਮੂਮੈਂਟ। ਆਈ ਵਿਲ ਨੈਵਰ ਫੋਰਗੇਟ that it took the UK government almost 5 years to acknowledge that my brother is arbitrarily detained or that they only did so after a nudge from the UN and the leader of the opposition, but at least they got there in the end. The next step is to demand his release and bring him home। ਉਹਨਾਂ ਨੇ ਕਿਹਾ ਜੀ ਇਹ UN ਨੂੰ ਜਿਹੜਾ ਉਹਨੇ ਕਿਹਾ ਤੇ ਇਹਨਾਂ ਦਾ ਵੀ ਕਹਿਣਾ ਬਣਿਆ ਜਾਂ ਲੀਡਰ ਆਫ ਦਾ ਆਪੋਜੀਸ਼ਨ ਨੇ ਚੁੱਕਿਆ। ਉਹਨਾਂ ਨੇ ਕਿਹਾ ਜੀ ਹੁਣ ਨੈਕਸਟ ਡੇ ਹੈ ਕਿ ਇਸ ਪਾਰਟ ਨੂੰ ਕਰੋ ਔਰ ਇਹਦੇ 'ਚ ਹੀ ਸਟੋਰੀ 'ਚ ਗਾਰਡੀਅਨ ਦੇ ਉਹਨਾਂ ਨੇ ਯਾਦ ਦਹਾਨੀ ਕਰਵਾਈ ਹੈ ਕਿ ਵੀ UK ਗਵਰਨਮੈਂਟ ਅਗਲੇ ਹਫਤੇ 2 ਰੋਜ਼ਾ ਰਿਲੀਜੀਅਸ ਫਰੀडम ਦੀ ਕਾਨਫਰੰਸ ਕਰਵਾ ਰਹੀ ਹੈ ਔਰ ਸਮ ਮਿਨਿਸਟਰਸ ਆਰ ਲਾਈਕਲੀ ਟੂ ਵਾਂਟ ਟੂ ਰੇਜ਼ ਦਾ ਵੇ ਇਨ ਵਿਚ ਮੁਸਲਿਮਸ ਐਂਡ ਸਿੱਖਸ ਆਰ ਬੀਇੰਗ ਟ੍ਰੀਟਡ ਬਾਈ ਹਿੰਦੂ ਐਕਸਟ੍ਰੀਮਿਸਟ ਇਨ ਇੰਡੀਆ। ਸੋ ਇਹ ਮਲਟੀਪਲ ਫੈਕਟਰਸ ਦੇ ਥੱਲੇ ਪਰ ਅਸੀਂ ਇਹ ਸਮਝਦੇ ਹਾਂ ਕਿ ਬ੍ਰਿਟਨ ਨੇ ਉਹੀ ਜੋ ਕੰਟਰੀ ਆਫ ਸ਼ਾਪਕੀਪਰਸ ਵਾਲਾ ਬਿਹੇਵ
ਇਹਨਾਂ 4.5 ਸਾਲ 'ਚ ਦਿਖਾਇਆ। ਪਰ ਜੇ ਫਾਈਨਲੀ ਬੋਰਿਸ ਜੌਨਸਨ ਨੇ ਇਹ ਐਡਮਿਟ ਕੀਤਾ ਹੈ ਕਿ 100 ਵਾਰ ਤੋਂ ਜ਼ਿਆਦਾ ਕਿਹਾ, ਖੁਦ ਵੀ ਕਿਹਾ, ਔਰ ਹੁਣ ਉਹਨੇ ਮੰਨ ਲਿਆ ਕਿ ਆਰਬਿਟਰੀ ਡਿਟੈਂਸ਼ਨ ਹੈ, ਤਾਂ ਹੁਣ ਜਿਵੇਂ ਵੀਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜਾ ਫਰਮਲੀ ਇੰਡੀਆ ਨੂੰ ਨੋਟਿਸ ਦੇ ਕੇ ਕਿ ਸਾਡਾ ਸਿਟੀਜ਼ਨ ਤੁਸੀਂ ਕੈਪਚਰ ਕੀਤਾ ਹੋਇਆ, ਸਾਡਾ ਸਿਟੀਜ਼ਨ ਜਿਹੜਾ ਤੁਸੀਂ ਹਾਈਜੈਕ ਕੀਤਾ, ਉੱਥੋਂ ਉਹਨੂੰ ਜਿਹੜਾ ਕਿਡਨੈਪ ਕੀਤਾ ਔਰ ਉਹਨੂੰ ਫੌਰਨ ਜਿਹੜਾ ਹੈ ਉਹ ਹਵਾਲੇ ਕਰੋ, ਅਦਰਵਾਈਜ਼ ਸਟਰੋਂਗ ਜਿਹੜੇ ਨੇ ਉਹਨਾਂ ਨਾਲੋਂ ਭਾਵੇਂ ਰਿਲੇਸ਼ਨਸ ਡਿਪਲੋਮੈਟਿਕ ਤੋੜਨ ਤੱਕ ਗੱਲ ਜਾਏ। ਸੋ ਇਹ ਉਹ ਮੁੱਦਾ ਮੇਰਾ ਖਿਆਲ ਹੈ ਵੀ ਜਿਸ ਦੇ ਉੱਤੇ ਇੰਟਰਨੈਸ਼ਨਲੀ ਸਿੱਖ ਕਮਿਊਨਿਟੀ ਵੱਲੋਂ ਲੌਬੀ ਕੀਤੀ ਜਾਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਗੱਲਬਾਤ ਨੂੰ ਇੱਥੋਂ ਕੰਟੀਨਿਊ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 5830 ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਗਲੀ ਖਬਰ ਜਿਹੜੀ ਹੈ ਆਸਟ੍ਰੇਲੀਆ ਤੋਂ ਅਸੀਂ ਦੇਖ ਰਹੇ ਹਾਂ। ਆਸਟ੍ਰੇਲੀਆ ਦੇ ਵਿੱਚ ਜਿਹੜੀ ਸੈਂਸਸ ਦਾ ਡਾਟਾ ਸਾਹਮਣੇ ਆਇਆ ਆ, ਸੈਂਸਸ ਰਿਪੋਰਟ ਜਿਹੜੀ ਹੈ, ਉਹਦੇ ਮੁਤਾਬਕ ਇਹ ਹੈ ਕਿ ਜਿਹੜੀ ਪੰਜਾਬੀ ਬੋਲਣ ਵਾਲਿਆਂ ਦੀ ਉੱਥੇ ਗਿਣਤੀ ਹੈ ਉਹਦੇ ਵਿੱਚ 85% ਵਾਧਾ ਦਰਜ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ। ਤਾਂ ਮਤਲਬ ਇਹ ਇੱਕ ਵੱਡੀ ਗੱਲ ਹੈ, ਮਾਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਜਿਹੜਾ, ਜਦੋਂ ਅਸੀਂ ਅਮਰੀਕਾ, ਨਾਰਥ ਅਮਰੀਕਾ ਜਾਂ ਯੂਰਪ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਇੱਕ ਤੀਜਾ ਥਾਂ ਬਣ ਜਾਂਦਾ ਜਿੱਥੇ ਪੰਜਾਬ ਦੇ ਵਿੱਚੋਂ ਵਸੋਂ ਜਿਹੜੀ ਹੈ ਪਿਛਲੇ ਸਮੇਂ ਦੇ ਵਿੱਚ ਉਧਰ ਨੂੰ ਮਾਈਗ੍ਰੇਟ ਕੀਤੀ ਹੈ। ਤੇ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਉੱਥੇ ਜਾਣਾ, ਆਪਣੀ ਗੱਲ ਕਰਨਾ, ਸੋ ਈਵਨ ਜਦੋਂ ਅਸੀਂ ਧਾਰਮਿਕ ਤੌਰ ਤੇ ਜਾਂ ਐਕਟਿਵਿਜ਼ਮ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਤੇ ਉੱਥੇ ਜਿਹੜੀਆਂ ਐਕਟੀਵਿਟੀਜ਼ ਨੇ ਉਹ ਵੱਡੇ ਸ਼ਹਿਰਾਂ ਦੇ ਵਿੱਚ ਸਿਡਨੀ, ਪਰਥ ਤੇ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤੇ ਸਾਰੇ ਸੂਬਿਆਂ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਦੇਖੀਆਂ ਜਾ ਸਕਦੀਆਂ ਨੇ। ਸੋ ਇਸ ਡਿਵੈਲਪਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਪੰਜਾਬੀ ਹੈ ਉਹ ਇਸ ਵਕਤ ਆਸਟ੍ਰੇਲੀਆ ਦੇ ਵਿੱਚ 5ਵੇਂ ਨੰਬਰ ਦੀ ਵੱਡੀ ਜਿਹੜੀ ਭਾਸ਼ਾ ਵਜੋਂ ਦਰਜ ਕੀਤੀ ਗਈ ਹੈ? ਦੇਖੋ, ਅਸੀਂ ਇਸ ਗੱਲ ਦੇ ਉੱਤੇ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਹਾਂ। ਹਾਲਾਂ ਹਾਈਂਡਸਾਈਟ 'ਚ ਥੋੜਾ ਜਿਹਾ ਜਿਹੜਾ ਫਿਕਰਮੰਦੀ ਵੀ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਡਾਇਸਪੋਰਾ ਸਿੱਖ ਕਮਿਊਨਿਟੀ ਨਾ ਸਿਰਫ ਥਰਾਈਵਿੰਗ ਹੈ, ਪਾਵਰਫੁਲ ਹੈ, ਔਰ ਜਿਹੜੀ ਨਵੀਂ ਜਨਰੇਸ਼ਨ ਬਾਹਰ ਆ ਰਹੀ ਹੈ ਉਹ ਪੰਜਾਬ ਪ੍ਰਤੀ, ਆਪਣੇ ਹੱਕਾਂ ਪ੍ਰਤੀ ਵੀ ਬਹੁਤ ਸਜਗ ਹੈ। ਤੇ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਡਾਇਸਪੋਰਾ ਦਾ ਰੋਲ ਵੱਧ ਰਿਹਾ ਹੈ। ਪਰ ਜਿਹੜਾ ਹਾਈਂਡਸਾਈਟ ਫਿਕਰ ਹੈ ਉਹ ਇਹ ਹੈ ਕਿ ਅਲਟੀਮੇਟਲੀ ਇਸ ਨਾਲ ਪੰਜਾਬ ਦੇ ਵਿੱਚੋਂ ਜਿਹੜਾ ਹੈ ਸਾਡਾ ਐਕਸੋਡਸ ਇਸ ਲੈਵਲ ਦੇ ਉੱਤੇ ਹੋਣਾ, ਜਿੱਥੇ 50,000 ਤੋਂ 1 ਲੱਖ ਸਟੂਡੈਂਟਸ ਜਾਂ ਯੰਗ ਕਪਲਸ ਕੈਨੇਡਾ ਔਰ ਆਸਟ੍ਰੇਲੀਆ ਖਾਸ ਤੌਰ ਤੇ ਆ ਰਹੇ ਨੇ ਕਿ ਵੀ ਅਸੀਂ ਪੰਜਾਬ ਦੇ ਵਿੱਚ ਸਾਡੀ ਗਿਣਤੀ ਘਟ ਰਹੀ ਹੈ। ਸੋ ਇਹ ਤਾਂ ਪਹਿਲੇ ਮੈਂ ਫਿਕਰ ਦੀ ਗੱਲ ਕਰਾਂ। ਹੁਣ ਪੋਲੀਟੀਕਲੀ ਇੱਕ ਸਟੇਜ ਤੇ ਜਦੋਂ ਅਸੀਂ 70ਵਿਆਂ ਦੇ ਵਿੱਚ ਐਮਰਜੈਂਸੀ ਦੇ ਮੋਰਚੇ ਤੋਂ ਬਾਅਦ ਸਿੱਖਾਂ ਦੀ ਪਰਸੀਕਿਊਸ਼ਨ ਦੀ ਨੀਤੀ ਜਿਹੜੀ ਇੰਦਰਾ ਗਾਂਧੀ ਨੇ ਬਹੁਤ ਚੰਗੇ ਜਿਹੜਾ RN ਕੌਰ, ਰਾਵ ਵਰਗਾ ਜਿਹੜੀ ਹੈ ਇੰਟੈਲੀਜੈਂਸ ਏਜੰਸੀ, KGB ਔਰ ਇਹਨਾਂ ਸਾਰਿਆਂ ਨਾਲ ਮਿਲ ਕੇ ਬਣਾਈ,
ਉਹਦੇ 'ਚ ਉਹਨਾਂ ਦਾ ਧੁਰਾ ਕੈਨੇਡਾ ਸੀ ਕਿ ਡਾਇਸਪੋਰਾ 'ਚ ਰਿਐਕਸ਼ਨ ਕਿੱਥੇ ਹੋਏਗਾ, ਕਿਵੇਂ ਉਹਨਾਂ ਨੇ ਕਰਟੇਲ ਕਰਨਾ ਹੈ, ਔਰ ਦੂਸਰਾ UK ਸੀ। ਅਮਰੀਕਾ 'ਚ ਵੀ ਕਿਉਂਕਿ ਹੈ ਤਾਂ ਅਮਰੀਕਾ 'ਚ ਹੁੰਦੇ 1 ਮਿਲੀਅਨ ਦੇ ਲਗਭਗ ਹੁਣ ਰਹਿੰਦੇ ਨੇ ਜਿੰਨੇ ਕੈਨੇਡਾ 'ਚ ਨੇ, ਲੇਕਿਨ ਕੈਨੇਡਾ ਦੀ ਸਾਰੀ ਆਬਾਦੀ ਕੈਲੀਫੋਰਨੀਆ ਦੇ ਬਰਾਬਰ ਹੈ ਔਰ ਪਰਸੈਂਟੇਜ ਵਾਈਜ਼ ਸਿੱਖ ਕੈਨੇਡਾ 'ਚ ਪੰਜਾਬ 'ਚ ਸਿੱਖਾਂ ਦੀ ਆਬਾਦੀ ਭਾਰਤ ਦੇ ਕੰਟੈਕਸਟ ਪਰਸੈਂਟੇਜ ਦੇ ਲਗਭਗ ਬਰਾਬਰ ਪਹੁੰਚ ਜਾਂਦੀ ਹੈ ਜੀ। ਔਰ ਕੈਨੇਡਾ 'ਚ ਕਿਉਂਕਿ ਸ਼ਹਿਰ ਹੀ 4-6 ਵੱਡੇ ਨੇ, ਉੱਥੇ ਸਿੱਖ ਕੰਸੈਂਟਰੇਟਡ ਨੇ ਔਰ ਇਸ ਲਈ ਉਹਨਾਂ ਦਾ ਪੋਲੀਟੀਕਲ ਮਸਲ ਵੀ ਸਟਰੋਂਗ ਹੈ। ਉਹ ਸੂਬਾਈ ਅਸੈਂਬਲੀਆਂ ਦੇ ਵਿੱਚ ਵੀ ਆਪਣੇ ਨੁਮਾਇੰਦੇ ਭੇਜਦੇ ਨੇ, ਫੈਡਰਲ ਤਾਂ ਹੁਣ 16-17 MP ਹੁੰਦੇ ਨੇ ਔਰ ਉਹਨਾਂ 'ਚੋਂ ਵਜ਼ੀਰ ਵੀ ਬਣਦੇ ਨੇ। ਅਮਰੀਕਾ ਦੀ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਸਿਸਟਮ ਇਸ ਕਿਸਮ ਦਾ ਹੈ ਔਰ ਉਹ ਸਿੱਖ ਜਿਹੜੇ ਮਿਲੀਅਨ ਨੇ 3000 ਮੀਲ ਸਪਰੈਡ ਹੋਏ ਨੇ। ਹੁਣ ਕੁਝ ਸ਼ਹਿਰਾਂ ਦੇ ਮੇਅਰ ਤਾਂ ਸਿੱਖ ਬਣ ਗਏ, ਕਾਉਂਸਲਮੈਨ ਵੀ ਨੇ, ਲੇਕਿਨ ਅਜੇ ਵੀ ਦਲੀਪ ਸਿੰਘ ਸੋਹਨ ਤੋਂ ਬਾਅਦ ਜਿਹੜਾ 1950 'ਚ ਕਾਂਗਰਸਮੈਨ ਬਣਿਆ ਸੀ, ਅਜੇ ਤੱਕ ਅਸੀਂ ਇਸ ਗੱਲ ਦੇ ਨੇੜੇ ਤੇੜੇ ਨਹੀਂ ਹੈ ਕਿ ਅਸੀਂ ਕੋਈ ਆਪਣਾ ਕਾਂਗਰਸਮੈਨ ਬਣਾ ਸਕੀਏ। ਸੋ ਕੈਨੇਡਾ ਦੇ ਉੱਤੇ ਏਜੰਸੀਆਂ ਦਾ ਬਹੁਤ ਫੋਕਸ ਸੀ। ਉਸ ਤੋਂ ਬਾਅਦ UK ਦਾ ਪਾਰਟ ਸੀ ਕਿਉਂਕਿ UK ਦੇ ਵਿੱਚ ਵੀ ਪੋਪੂਲੇਸ਼ਨ ਵਾਈਜ਼ ਵੀ ਸਿੱਖ ਸਨ ਔਰ ਕਿਉਂਕਿ ਜਿਓਗ੍ਰਾਫਿਕਲੀ ਸਪੀਕਿੰਗ UK ਮੋਰ ਕਲੋਜ਼ਰ ਹੈ ਪੰਜਾਬ ਦੇ, ਸੋ ਉੱਥੇ ਡੇ ਟੂ ਡੇ ਵਾਲਾ ਪਾਰਟ। ਔਰ ਇਹ ਕੈਨੇਡਾ ਔਰ UK ਐਸੇ ਦੋਨੋਂ ਮੁਲਕ ਰਹੇ ਨੇ ਜਿੱਥੇ ਜਿਹੜੀ ਰਾ ਨਰਵ ਵਾਲੇ ਸਿੱਖ ਨੇ, ਜਿਹੜੇ ਬਿਲਕੁਲ ਪਿੰਡੂ ਪਿਛੋਕੜ ਚੋਂ ਔਰ ਜਿਹੜੇ ਸਿੱਧੀ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਯਾਨੀ ਕਿ ਸਿੱਖੀ ਦੀ ਜਿਹੜੀ ਟ੍ਰੇਨਿੰਗ ਹੈ ਖਾਸ ਤੌਰ ਤੇ ਜਿਹੜੇ 80s ਦੀ ਜਨਰੇਸ਼ਨ ਆਈ ਉਹ ਇਸ ਲਈ ਵੋਕਲ ਸਨ। ਸੋ ਉਹਨਾਂ ਨੇ ਦੋਵੇਂ ਥਾਵਾਂ ਦੇ ਉੱਤੇ ਹੀ ਆਪਣੀ ਇੰਟਰਫੇਰੈਂਸ ਕੀਤੀ। ਕੈਨੇਡਾ 'ਚ ਅਸੀਂ ਦੇਖਦੇ ਹਾਂ ਕਿ ਜਿਹੜੀ ਇੰਟਰਫੇਰੈਂਸ 1980 ਦੀ ਬਿਗਨਿੰਗ 'ਚ ਵੈਸਟਰਨ ਗੁਰਦੁਆਰਾ ਸਾਹਿਬ ਟੋਰਾਂਟੋ ਤੋਂ ਸ਼ੁਰੂ ਹੋਈ ਔਰ ਉਸ ਦਾ ਜੇ ਅਸੀਂ ਦੇਖੀਏ ਕਿ ਵੀ ਉਹ ਕੰਟੀਨਿਊਸ਼ਨ ਤਾਂ ਅੱਜ ਵੀ ਹੈ ਉਹਨਾਂ ਦੇ ਇੰਟਰਫੇਰੈਂਸ ਦੀ, ਪਰ ਏਅਰ ਇੰਡੀਆ ਡਿਜ਼ਾਸਟਰ ਦੇ ਥੱਲੇ ਜਿਹੜਾ 328 ਮੁਸਾਫਰਾਂ ਦਾ ਨੂੰ ਕਰੂ ਸਮੇਤ ਜਿਹੜਾ ਉਹ ਜਿਹੜੇ ਬਿਲਕੁਲ ਇਨੋਸੈਂਟ ਲੋਕ ਸੀ ਮਾਰਨਾ, ਉਹਦੇ ਨਾਲ ਉਹਨਾਂ ਨੇ ਨਾ ਸਿਰਫ ਕੈਨੇਡਾ 'ਚ ਸਿੱਖ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਇੰਟਰਨੈਸ਼ਨਲੀ ਵੀ ਬਦਨਾਮ ਕੀਤਾ। ਸੋ ਬਾਅਦ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਡਾਇਸਪੋਰਾ ਸਿੱਖਾਂ ਦੇ ਮਾਮਲੇ 'ਚ ਜਿਹੜਾ ਭਾਰਤੀ ਏਜੰਸੀਆਂ ਦਾ ਬਹੁਤ ਜ਼ਿਆਦਾ ਜ਼ੋਰ ਉਹ ਅਮਰੀਕਾ 'ਚ ਵੀ, ਜਦੋਂ ਅਮਰੀਕਾ 'ਚ ਪੋਲੀਟੀਕਲ ਐਕਟੀਵਿਟੀ ਵਧੀ ਖਾਸ ਤੌਰ ਤੇ ਪੋਸਟ 84 ਔਰ ਸਿੱਖ ਕਾਂਗਰਸ ਦੇ ਵਿੱਚ ਸਿੱਖਾਂ ਦੀ ਪਹੁੰਚ, ਕਾਂਗਰੈਸ਼ਨਲ ਸਿੱਖ ਕਾਕਸ ਦਾ ਬਣਨਾ, ਪੰਥਕ ਜਥੇਬੰਦੀਆਂ ਦੀ ਐਕਟੀਵਿਟੀ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਅਮਰੀਕਾ 'ਚ ਵੀ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਉਹ ਹਡਸਨ ਇੰਸਟੀਚਿਊਟ ਦੇ ਨਾਂ ਥੱਲੇ ਕਿਸ ਕਿਸਮ ਦਾ ਇੱਕ ਝੂਠ ਦਾ ਪਲੰਦਾ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਲਿਆਂਦਾ ਔਰ ਕਿਵੇਂ ਲਗਾਤਾਰਤਾ ਨਾਲ ਇਹ ਅਮਰੀਕਨ ਸਿਸਟਮ 'ਚ ਉਹ ਬੇਸ਼ੱਕ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਮਤਾ ਸੀ ਫਰੈਜ਼ਨੋ ਦੇ ਵਿੱਚ, ਜਾਂ ਸਿੱਖ ਜੈਨੋਸਾਈਡ ਨੂੰ ਲੈ ਕੇ ਅਸੈਂਬਲੀਆਂ ਦੇ ਮਤੇ ਨੇ, ਜਾਂ ਲੇਟੈਸਟ ਅਸੀਂ ਕਨੈਟੀਕਟ ਦੇ ਹਵਾਲੇ ਨਾਲ ਦੇਖਿਆ ਕਿ ਖਾਲਿਸਤਾਨ ਡੈਕਲੇਰੇਸ਼ਨ ਨੂੰ ਜਿਹੜੀ ਹੈ ਮਾਨਤਾ ਦੇਣ ਤੋਂ ਬਾਅਦ ਜਾਂ ਉਹਦੀ ਸਾਈਟੇਸ਼ਨ ਤੋਂ ਬਾਅਦ ਜਿਵੇਂ ਇੰਡੀਅਨ ਕੌਂਸਲ ਜਨਰਲ ਹਿੰਦੂਤਵੀ ਕਮਿਊਨਿਟੀ ਉਹਨਾਂ ਨੇ 1 to 1 ਜਾ ਕੇ ਔਰ ਬਿਲਕੁਲ ਨਾਰਮ ਛਿੱਕੇ ਤੇ ਟੰਗ ਕੇ ਕਿ ਕੋਈ ਡਿਪਲੋਮੈਟ ਜਿਹੜਾ ਇੱਥੋਂ ਦੇ ਸਿਟੀਜ਼ਨਸ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਅੰਦਰੂਨੀ ਮਾਮਲੇ। ਕੈਨੇਡਾ ਦੇ ਵਿੱਚ ਅਸੀਂ ਉਸ ਦਾ ਖਤਰਨਾਕ ਰੂਪ ਲਗਾਤਾਰਤਾ ਦੇ ਨਾਲ ਦੇਖ ਰਹੇ ਹਾਂ ਕਿ ਕਿਵੇਂ, ਔਰ ਅੱਜ ਹੀ ਮੈਨੂੰ ਇੱਕ ਵੀਡੀਓ ਕਲਿੱਪ ਰੌਨ ਬੈਨਰਜੀ ਜਿਹੜਾ ਇਹਨਾਂ ਦਾ ਇੱਕ ਜ਼ਰ ਖਰੀਦ ਜਰਨਲਿਸਟ ਹੈ, ਉਸ ਨੇ ਕਿਵੇਂ ਓਪਨਲੀ ਜਿਹੜਾ ਇਹ ਕਿਹਾ ਕਿ ਵੀ ਇਹ ਸਿੱਖ ਟੈਰਰਿਸਟ ਔਰ ਮੁਸਲਮਾਨ ਟੈਰਰਿਸਟ ਮੋਦੀ ਬਹੁਤ ਵਧੀਆ ਕਰ ਰਿਹਾ ਹੈ, ਦੇ ਆਲ ਸ਼ੁੱਡ ਬੀ ਕਿਲਡ ਔਰ ਇਹਨਾਂ ਦੇ ਨਾਲ ਕੋਈ ਨਹੀਂ ਹੋਣਾ ਚਾਹੀਦਾ। ਔਰ ਇਸ ਕਿਸਮ ਦਾ ਹਾਲਾਂ ਉਸ ਦੀ ਸੇਵਾ ਵੀ ਹੋਈ ਹੈ ਚੰਗੀ ਤਰ੍ਹਾਂ ਪਿਛਲੇ ਪੀਰੀਅਡ ਕਿਤੇ ਜਾ ਕੇ ਉਹਨੇ ਸ਼ਰਾਰਤ ਕੀਤੀ, ਪਰ ਇਹ ਗੱਲ ਦੱਸਦੀ ਹੈ ਕਿ ਕਿਸ ਲੈਵਲ ਤੱਕ ਇਹਨਾਂ ਦੀ ਫਰਸਟ੍ਰੇਸ਼ਨ ਵੀ ਹੈ ਸਿਸਟਮ ਦੀ। ਹੁਣ ਅਸੀਂ ਜਿਹੜਾ ਪੈਂਡੂਲਮ ਹੈ ਉਹ ਘੁਮਾ ਕੇ ਜ਼ਰਾ ਆਸਟ੍ਰੇਲੀਆ ਵੱਲ ਜਾਈਏ ਕਿਉਂਕਿ ਇਹ ਬੈਕਗਰਾਉਂਡ ਸਮਝਣੀ ਜ਼ਰੂਰੀ ਹੈ ਕਿ ਵੀ ਆਸਟ੍ਰੇਲੀਆ ਦੇ ਮਾਮਲੇ 'ਚ ਜਿੱਥੇ ਸਿੱਖਾਂ ਦੀ ਆਬਾਦੀ ਆਲਮੋਸਟ 80% ਪਿਛਲੀ ਸੈਂਸਸ ਦੇ ਮੁਕਾਬਲੇ ਵਧੀ ਹੈ, ਔਰ ਕੱਲਾ ਇਹੀ ਨਹੀਂ, ਪੰਜਾਬੀ ਜ਼ੁਬਾਨ ਦੇ ਕਿੰਨੇ ਲੋਕ ਘਰਾਂ 'ਚ ਬੋਲਦੇ ਨੇ, ਆਲਮੋਸਟ 5ਵੇਂ ਨੰਬਰ ਦੇ ਉੱਤੇ ਪੰਜਾਬੀ ਨੂੰ ਰੱਖਿਆ, ਉਹਦਾ ਮੈਂ ਥੋੜੇ ਵੇਰਵੇ ਨਾਲ ਗੱਲ ਕਰਾਂਗਾ। ਪਰ ਮੈਂ ਉਸ ਤੋਂ ਪਹਿਲਾਂ ਕਿਉਂਕਿ ਸਾਨੂੰ ਆਸਟ੍ਰੇਲੀਆ ਦੇ ਨੌਜਵਾਨਾਂ ਦਾ ਜਥਾ ਸਿੱਖ ਸੇਵਕ ਜਥਾ ਉਹਨਾਂ ਵੱਲੋਂ ਇਹ ਪਿਛਲੇ ਹਫ਼ਤੇ 'ਚ ਜਿਹੜੀ ਹੈ ਜਾਣਕਾਰੀ ਵੀ ਭੇਜੀ ਗਈ ਸੀ ਔਰ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਿਆ ਵੀ ਸੀ ਕਿ ਕਿਵੇਂ ਜਿਹੜੇ ਹਿੰਦੂ ਤਵੀ ਉੱਥੇ ਖਾਸ ਤੌਰ ਤੇ ਇੱਕ ਦਾ ਆਸਟ੍ਰੇਲੀਆ ਟੁਡੇ
ਜਿਹੜਾ ਗੁੰਮਨਾਮ ਜਿਹਾ ਜਿਵੇਂ ਉਹਨਾਂ ਨੇ ਸਿਰਫ ਤੇ ਸਿਰਫ ਉਹਦਾ ਆਧਾਰ ਬਣਾ ਕੇ ਉਹਨਾਂ ਦੇ ਕੈਨੇਡੀਅਨ ਜਿਹੜਾ ਆਸਟ੍ਰੇਲੀਅਨ ਆਫੀਸ਼ੀਅਲਸ ਨੂੰ ਲਿਖਣ ਦੇ ਲਈ ਹੀ ਇਸ ਦੀ ਪਬਲੀਕੇਸ਼ਨ ਕੋਈ ਉਹਦੇ ਕੋਈ ਤੁਹਾਨੂੰ ਜਿਹੜਾ ਉਹ ਵਿਊਅਰ ਰੀਡਰਸ਼ਿਪ ਨਹੀਂ ਮਿਲਦੀ। ਲੇਕਿਨ ਉਹਨਾਂ ਨੇ ਕਿਵੇਂ ਹਰ ਮੁਕਾਮ ਦੇ ਉੱਤੇ, ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇੰਡੀਅਨ ਐਮਬੈਸੀ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਸਿੱਧੇ ਤੌਰ ਤੇ ਸਿੱਖਾਂ ਦੇ ਮਾਮਲੇ 'ਚ ਇੰਟਰਫੀਅਰ ਕੀਤਾ। ਕਿਸਾਨ ਅੰਦੋਲਨ ਦੇ ਵੇਲੇ ਤਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਉਹ ਹਰਿਆਣਵੀ ਜਿਹਦੀ ਬਾਅਦ 'ਚ ਡਿਪੋਰਟੇਸ਼ਨ ਵੀ ਹੋਈ, ਕੀ ਨਾਂ ਸੀ ਉਹਦਾ, ਜੂਡਨ ਕਿ ਕੀ ਹੈ ਉਹ ਜੀ, ਹਾਂ, ਔਰ ਕਿਵੇਂ ਉਹਨੇ ਪ੍ਰਵੋਕ ਕੀਤਾ, ਕਿਵੇਂ ਉਹਨੇ ਸਿੱਧੇ ਤੌਰ ਦੇ ਉੱਤੇ ਵਾਇਲੈਂਸ ਕੀਤੀ ਐਂਡ ਇਵੈਂਚੁਅਲੀ ਹੀ ਵਾਸ ਥਰੋਨ ਆਊਟ ਆਫ ਦਾ ਕੰਟਰੀ। ਔਰ ਕਿਵੇਂ ਜਦੋਂ ਦਿੱਲੀ 에ਅਰਪੋਰਟ ਤੇ ਉਤਰਦਾ ਤੇ ਹਰਿਆਣੇ ਆਪਣੇ ਪਿੰਡ ਤੱਕ ਪਹੁੰਚਦੇ ਆ ਉਸ ਨੂੰ ਇੱਕ ਹੀਰੋ ਵਾਂਗ ਪ੍ਰੈਜ਼ੈਂਟ ਕੀਤਾ ਜਾਂਦਾ। ਔਰ ਕਿਵੇਂ ਆਸਟ੍ਰੇਲੀਆ ਦੀਆਂ ਹਿੰਦੂਤਵੀ ਜਥੇਬੰਦੀਆਂ ਜਿਹੜੀਆਂ ਨੇ ਉਹਦੇ ਡਿਫੈਂਸ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਹੁਣ ਆਸਟ੍ਰੇਲੀਆ ਵਿਚਲੀ ਜਿਹੜੀ ਪੰਥਕ ਜਥੇਬੰਦੀਆਂ ਦੀ ਔਰ ਸਾਡੇ ਯੰਗਸਟਰਸ ਦੀ ਐਕਟੀਵਿਟੀ ਹੈ ਉਸ ਨੂੰ ਲੈ ਕੇ ਭਾਰਤ ਸਰਕਾਰ ਐਗਰੈਸਿਵ ਮੋਡ 'ਚ ਹੈ। ਉਹ ਸਿਡਨੀ ਹੋਏ, ਪਰਥ ਹੋਏ, ਮੈਲਬਰਨ ਹੋਏ, ਔਰ ਹੁਣ ਉਹਨਾਂ ਨੇ ਇੱਕ ਨਵਾਂ ਜਿਹੜਾ ਕੌਂਸਲ ਜਨਰਲ ਵੀ ਲਿਆਂਦਾ, ਅਮਰਜੀਤ ਸਿੰਘ ਨਾਂ ਦਾ ਬੰਦਾ, ਔਰ ਉਹਨਾਂ ਨੇ ਉਹ ਡੈਡ ਆਰਗੇਨਾਈਜੇਸ਼ਨ ਜਿਹੜੀਆਂ 1970ਵਿਆਂ ਦੇ ਵਿੱਚ ਇਹਨਾਂ ਨੇ ਨਾਮ ਨਿਹਾਦ ਰਜਿਸਟਰ ਕਰਵਾਈਆਂ ਹੋਈਆਂ ਸੀ ਜੀ, ਉਹਨਾਂ ਨੂੰ ਐਕਟਿਵ ਕੀਤਾ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਸਟ੍ਰੇਲੀਆ ਦੇ ਵਿੱਚ ਵਿਦਨ ਸਿੱਖ ਕਮਿਊਨਿਟੀ ਨਵੇਂ ਫਸਾਦ ਵੀ ਦੇਖਾਂਗੇ, ਨਵੇਂ ਕਲਟ ਵੀ ਜਿਹੜੇ ਖੜੇ ਕੀਤੇ ਜਾ ਰਹੇ ਨੇ। ਔਰ ਇਸ ਸਾਰੇ ਦੇ ਨਾਲ ਹੁਣ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਗ੍ਰਿਫਿਥ ਗੇਮਸ ਉਹਨਾਂ ਨੂੰ ਕਿਹਾ ਜਾਂਦਾ ਹੈ, ਇਹ ਜਿਹੜਾ ਨਿਊ ਸਾਊਥ ਵੇਲਜ਼ ਦੇ ਵਿੱਚ ਗ੍ਰਿਫਿਥ ਹੈ। ਔਰ ਇਹ ਇੱਕ ਐਸਟੈਬਲਿਸ਼ਡ ਇਵੈਂਟ ਹੈ। ਜਿਵੇਂ ਅਮਰੀਕਾ ਦੇ ਵਿੱਚ ਲੋਕ ਹੁਣ ਬਾਹਰਲੇ ਮੁਲਕਾਂ ਯੂਰਪ ਤੋਂ ਵੀ ਆਉਂਦੇ ਨੇ ਕਿ ਜੀ ਮੈਨਹੈਟਨ ਡਾਊਨਟਾਊਨ ਦੇ ਵਿੱਚ ਸਿੱਖ ਡੇ ਪੈਰੇਡ ਅਸੀਂ ਦੇਖਣੀ ਹੈ, ਜਾਂ ਯੂਬਾ ਸਿਟੀ ਦਾ ਜਿਹੜਾ ਮੇਲਾ ਬਣ ਗਿਆ, ਬੇਸ਼ੱਕ 1 ਲੱਖ ਤੋਂ ਜ਼ਿਆਦਾ ਸਿੱਖ ਪਾਰਟਿਸਿਪੇਟ ਕਰਦੇ ਨੇ। ਸੋ ਮੈਨੂੰ ਆਸਟ੍ਰੇਲੀਆ ਬਾਰੇ ਹਾਲਾਂ ਮੈਂ ਵਿਜ਼ਿਟ ਨਹੀਂ ਕੀਤਾ ਕਦੇ, ਗੁਰੂ ਨੇ ਚਾਹਿਆ ਤਾਂ ਬਹੁਤ ਜਲਦੀ ਮੈਂ ਵਿਜ਼ਿਟ ਵੀ ਕਰਾਂਗਾ। ਇਹ ਜਿਹੜੀਆਂ ਗ੍ਰਿਫਿਥ ਗੇਮਸ ਨੇ, ਇਹ ਗ੍ਰਿਫਿਥ ਸਿੱਖ ਗੇਮਸ ਉਹਨਾਂ ਨੂੰ ਕਿਹਾ ਜਾਂਦਾ ਹੈ, ਇਹ ਬੜੀਆਂ ਇੱਕ ਧਿਆਨ ਮੰਗਣ ਵਾਲੀਆਂ ਨੇ ਜਿਹਦੇ 'ਚ ਲੋਕ ਜਾਂਦੇ ਨੇ। ਇੱਕ ਗੇਮਸ ਵਾਲਾ ਮਾਹੌਲ ਹੁੰਦਾ ਹੈ ਔਰ ਇੱਕ ਐਸਟੈਬਲਿਸ਼ਡ ਕ੍ਰੈਡੀਬਲ ਇਵੈਂਟ ਹੈ। ਔਰ ਜਿਹੜੀਆਂ ਈਵਨ ਕਿਸੇ ਵੀ ਮੁਲਕ ਦੀਆਂ ਉਹ ਜਿਹੜੀਆਂ ਉਹਨਾਂ ਦੀਆਂ PR ਏਜੰਸੀਜ਼ ਹੁੰਦੀਆਂ ਨੇ ਜਾਂ ਡਿਫੈਂਸ ਜਾਂ ਦੂਜੇ ਨਾਲ ਸੰਬੰਧਿਤ, ਉਹ ਯਕੀਨੀ ਬਣਾਉਂਦੀਆਂ ਨੇ। ਹੁਣ ਜੇ ਯੂਬਾ ਸਿਟੀ 'ਚ ਹੁੰਦਾ ਹੈ ਤੇ ਇੰਟਰਨੈਸ਼ਨਲ ਰੈੱਡ ਕਰਾਸ ਬਲੱਡ ਕੈਂਪ ਦੇ ਲਈ ਵੀ ਆਉਂਦੀ ਹੈ ਕਿ ਭਾਈ ਇੱਥੇ ਹੋਏਗਾ। ਕਿੰਨੇ ਹੋਰ ਜਿਹੜੇ ਪ੍ਰਾਈਵੇਟ ਅਦਾਰੇ ਨੇ ਜਾਂ ਸਰਕਾਰ, ਉਹ ਬਰੀਫਿੰਗ ਕਰਨ ਦੇ ਲਈ ਕਿ ਲੋਕਾਂ ਨੂੰ ਅਸੀਂ ਦੱਸਣਾ ਕੀ ਹੈ। ਸੋ ਇਹ ਜਿਹੜੀਆਂ ਇਸ ਵਾਰੇ ਗ੍ਰਿਫਿਥ ਸਿੱਖ ਗੇਮਸ ਹੋਈਆਂ, ਉਹਦੇ 'ਚ ਜਿਹੜੇ ਆਸਟ੍ਰੇਲੀਅਨ ਡਿਫੈਂਸ ਸਿਸਟਮ ਨਾਲ ਸੰਬੰਧਿਤ ਜਿਹੜੇ ਕੁਝ ਲੋਕ ਉਹਨਾਂ ਨੇ ਆਪਣਾ ਸਟਾਲ ਲਾਇਆ ਜਾਂ ਦੂਸਰਾ ਉਹ ਪਾਰਟ ਸੀ। ਪਰ ਇਸ ਨੂੰ ਆਧਾਰ ਬਣਾ ਕੇ ਜਿਵੇਂ ਇਹਨਾਂ ਨੇ ਆਸਟ੍ਰੇਲੀਆ ਟੁਡੇ ਨੇ ਇੱਕ ਡਰਟੀ ਸਟੋਰੀ ਕ੍ਰੀਏਟ ਕੀਤੀ, ਨੋਟੋਰੀਅਸ ਵੇ ਨਾਲ, ਇੱਕ ਸਿਲੰਡਰ ਸਟੋਰੀ ਔਰ ਇੱਕ ਫਰਜ਼ੀ ਜਿਹੇ ਨਾਵਾਂ ਨਾਲ। ਜੀ ਫਲਾਣਾ ਸਿੰਘ ਗਿਆ, ਉਹਨੇ ਕਿਹਾ ਜੀ ਅੱਛਾ, ਉੱਥੇ ਜਾ ਕੇ ਦੇਖਿਆ ਉੱਥੇ ਤਾਂ ਦਹਿਸ਼ਤਗਰਦਾਂ ਦੀਆਂ ਤਸਵੀਰਾਂ, ਪਿੰਡਾਂ ਵਾਲਿਆਂ ਦੀਆਂ, ਦੂਜਿਆਂ ਦੀਆਂ, ਉਹ ਤਾਂ ਉਪਰਾਮ ਹੋ ਕੇ ਵਾਪਸ ਆ ਗਿਆ, ਅਸੀਂ ਉਹਨੂੰ ਕਾਲ ਕੀਤਾ ਇਹਨੂੰ। ਪਰ ਇਸ ਸਾਰੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਲੈਟਰ ਕੈਂਪੇਨ ਜ਼ਰੂਰ ਕੀਤਾ ਡਿਫੈਂਸ ਵਾਲਿਆਂ ਨਾਲ, ਔਰ ਉਹਨਾਂ ਨੂੰ ਡਿਫੈਂਸਿਵ ਵੀ ਕੀਤਾ ਕਿਉਂਕਿ ਡਿਫੈਂਸ ਵਾਲਿਆਂ ਦੇ ਸਪੋਕਸਪਰਸਨ ਦੀ ਜਿਹੜੀ ਸਟੇਟਮੈਂਟ ਹੈ ਉਹ ਇਹ ਹੈ, a small group of Australian Defence Force members attended the Sikh Games in Griffith, NSW, over the Queen's birthday long weekend. Attendance was not in any official capacity and there was no formal invitation to Defence to participate. So ਉਹਨਾਂ ਨੇ ਇਨ ਵੇ ਆਪਣੇ ਆਪ ਨੂੰ ਡਿਸਟੈਂਸ ਵੀ ਕਰ ਲਿਆ ਜੀ, ਕੋਈ ਸਾਨੂੰ ਕੋਈ ਇਨਵੀਟੇਸ਼ਨ ਨਹੀਂ ਸੀ, ਇਹ ਤਾਂ ਜਿਹੜਾ ਕੁਈਨ ਦਾ ਬਰਥਡੇ ਔਰ ਦੂਸਰਾ ਔਰ ਉਹ ਪਰਸਨਲ ਕੈਪੈਸਿਟੀ ਦੇ ਵਿੱਚ ਗਏ। ਮੈਂ ਸਮਝਦਾ ਵੀ ਇਹੀ ਇਹਨਾਂ ਦਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਪਰਪਸ ਹੈ ਕਿ ਉਹਨਾਂ ਨੇ, ਔਰ ਇਹੀ ਕੰਮ ਇਹ ਕੈਨੇਡਾ 'ਚ ਕਰਦੇ ਰਹੇ। ਜਦੋਂ ਸਰੀ ਔਰ ਟੋਰਾਂਟੋ ਦੇ ਨਗਰ ਕੀਰਤਨਾਂ 'ਚ ਪੋਲੀਟੀਸ਼ੀਅਨ ਸ਼ਾਮਲ ਹੁੰਦੇ ਸੀ ਤੇ ਇਹਨਾਂ ਨੇ ਇਤਰਾਜ਼ ਜਤਾਇਆ ਆਫੀਸ਼ੀਅਲੀ ਕਿ ਜੀ ਪ੍ਰੋਟੈਸਟ ਦੇ ਵਿੱਚ ਤਾਂ ਪਿੰਡਰਾਂ ਵਾਲਿਆਂ ਦੀ ਔਰ ਜਨਰਲ ਸੁਬੇਗ ਸਿੰਘ ਔਰ ਦੂਸਰਿਆਂ ਦੀਆਂ ਜਿਹੜੇ ਦਹਿਸ਼ਤਗਰਦ ਨੇ ਤਸਵੀਰਾਂ ਹੁੰਦੀਆਂ ਨੇ, ਤੁਸੀਂ ਕਿਵੇਂ ਉੱਥੇ ਜਾ ਸਕਦੇ ਹੋ। ਔਰ ਇੱਕ ਵਾਰ ਤਾਂ ਪੈਨਿਕ ਹੋਏ, ਇੱਕ ਅੱਧਾ ਸਾਲ ਉਹਨਾਂ ਨੇ ਡਿਸਟੈਂਸ ਵੀ ਕੀਤਾ।
ਪਰ ਸਿੱਖਾਂ ਨੇ ਵੀ ਕਿਹਾ ਵੀ ਨਹੀਂ ਹੋਣਾ, ਨਾ ਆਓ, ਸਾਨੂੰ ਕੋਈ ਤੁਹਾਡੀ ਲੋੜ ਨਹੀਂ ਹੈਗੀ। ਹੁਣ ਇਵੈਂਚੁਅਲੀ ਸਾਲ ਕੁ ਬਾਅਦ ਉਹਨਾਂ ਨੂੰ ਵੀ ਪਤਾ ਹੈ ਜਿੱਥੇ 1-2 ਲੱਖ ਬੰਦਾ ਇਕੱਠਾ ਹੁੰਦਾ ਹੈ। ਔਰ ਦੂਜਾ ਸੋ ਅਸੀਂ ਇਹੀ ਕਵਾਂਗੇ ਕਿ ਭਾਈ ਇਹ ਗ੍ਰਿਫਿਥ ਸਿੱਖ ਗੇਮਸ ਦੇ ਆਰਗੇਨਾਈਜ਼ਰਸ ਐਵੇਂ ਇਹਨਾਂ ਨੂੰ ਸੀਰੀਅਸਲੀ ਨਾ ਲੈਣ। ਹਾਂ, ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਹਿੰਦੂ ਤਵੀ ਸਾਡਾ ਬਹੁਤ ਵਾਰ ਸਾਡੀਆਂ ਜਥੇਬੰਦੀਆਂ ਦੀ ਇੱਕ ਕਮੀ ਹੈ, ਅਸੀਂ ਗੁਰਦੁਆਰਿਆਂ 'ਚ ਤਾਂ ਬਹੁਤ ਧੂਆਂਧਾਰ ਤਕਰੀਰਾਂ ਕਰਦੇ ਹਾਂ, ਪਰ ਅਸੀਂ ਪੇਪਰ ਇੰਨੀਆਂ ਸਟੋਰੀਜ਼ ਇਸ ਵੇਲੇ ਹਿੰਦੂ ਤਵੀਆਂ ਦੇ ਜ਼ੁਲਮਾਂ ਦੀਆਂ, ਉਹਨਾਂ ਦੀਆਂ ਵਾਇਓਲੇਸ਼ਨਸ ਹਿਊਮਨ ਰਾਈਟਸ ਦੀਆਂ ਆ ਰਹੀਆਂ ਨੇ। ਤੁਸੀਂ ਘੱਟੋ ਘੱਟ, ਔਰ ਮੈਂ ਆਸਟ੍ਰੇਲੀਆ ਦੇ ਯੰਗ ਸਿੱਖ ਨੌਜਵਾਨਾਂ ਨੂੰ, ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਿਰਫ ਉਹਨਾਂ ਸਟੋਰੀਜ਼ ਦੇ ਲਿੰਕ ਫਾਰਵਰਡ ਕਰ ਦਿਓ, ਕਿਉਂਕਿ ਅਸੀਂ ਇਹ ਐਜ਼ਿਊਮ ਕਰਦੇ ਹਾਂ ਵੀ ਹਰ ਇੱਕ ਨੂੰ ਹਰ ਕੁਝ ਪਤਾ ਹੁੰਦਾ। ਇਵੇਂ ਨਹੀਂ ਹੁੰਦਾ। ਤੁਸੀਂ ਜਿਹੜੇ ਵੀ ਤੁਹਾਡੇ ਇਲਾਕੇ ਦੇ ਤੁਹਾਡੇ MP ਨੇ, ਤੁਹਾਡੇ MLA ਨੇ, ਤੁਹਾਡੇ ਕੌਂਸਲ ਵਾਲੇ ਨੇ, ਇਕੱਲਾ ਮੈਂ ਗ੍ਰਿਫਿਥ ਗੇਮਸ ਦੇ ਹਵਾਲੇ ਨਾਲ ਹੀ ਗੱਲ ਨਹੀਂ ਕਰ ਰਿਹਾ, ਇਸੇ ਗੇਮਸ ਦੇ ਓਵਰਆਲ ਵੀ, ਤਾਂ ਕਿ ਉਹਨਾਂ ਨੂੰ ਇਨਫੋਰਮਡ ਰੱਖੋ। 6 ਮਹੀਨੇ ਬਾਅਦ ਤੁਹਾਡਾ ਇੱਕ ਅੱਧਾ ਡੈਲੀਗੇਸ਼ਨ, ਭਾਵੇਂ ਉਹਦੇ 'ਚ 2-3 ਹੀ ਹੋਣ, ਜਾ ਕੇ ਮਿਲੋ ਉਹਨਾਂ ਨੂੰ। ਜੋ 6 ਮਹੀਨੇ 'ਚ ਘਟਨਾਵਾਂ ਹੋਈਆਂ ਨੇ, ਜੋ ਇੰਡੀਅਨ ਸਟੇਟ ਕਰ ਰਹੀ ਹੈ, ਉਹਨੂੰ ਇੱਕ ਮੈਮੋਰੈਂਡਮ ਫਾਰਮ 'ਚ, ਬਹੁਤ ਵਾਰ ਜਿਹੜੇ ਸਾਡੇ ਮਿਲਣ ਵੀ ਜਾਂਦੇ ਨੇ ਗੱਲਾਂ ਕਰਕੇ ਆ ਜਾਂਦੇ ਨੇ, ਗੱਲਾਂ ਮੈਟਰ ਨਹੀਂ ਕਰਦੀਆਂ। ਗੱਲਾਂ ਤਾਂ ਸਿਰਫ ਉਹਦੇ 'ਚੋਂ ਕਿਸੇ ਦਾ ਪਰਸਨਲ ਇੰਟਰਸਟ ਹੋਏ, ਫਰਦਰ ਰਿਸਰਚ ਕਰਨ, ਇੰਨਾ ਕੀ ਹੁੰਦਾ। ਜੋ ਤੁਸੀਂ ਮੈਮੋ ਸਬਮਿਟ ਕਰਨਾ ਹੈ ਉਹ ਰਿਕਾਰਡ ਦੇ ਵਿੱਚ ਆਣਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਇਹ ਤਾਂ ਇਹ ਕਰ ਹੀ ਰਹੇ ਨੇ, ਪਰ ਜਿਹੜੇ ਉਹਨੇ ਪੋਜ਼ਿਟਿਵ ਸਾਈਡ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਆਸਟ੍ਰੇਲੀਆ ਦੀ ਸੈਂਸਸ ਨੇ ਲੇਟੈਸਟ ਅੰਕੜੇ ਦਿੱਤੇ ਨੇ ਸਾਨੂੰ। ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਵੀ ਇਸ ਦੇ ਉੱਤੇ ਜਿਹੜੀ ਹੈ ਇੱਕ ਲਿਖਤ ਭੇਜੀ, ਵੀਰ ਮਨਦੀਪ ਸਿੰਘ ਹੋਰਾਂ ਨੇ ਵੀ। ਹਾਲਾਂਕਿ ਮੈਂ ਚਾਹੁੰਦਾ ਸੀ ਕਿ ਵੀ ਹੋਰ ਡਾਟਾ ਮਾਈਨਿੰਗ ਹੋ ਕੇ, ਕਿਉਂਕਿ ਆਸਟ੍ਰੇਲੀਆ 'ਚ ਸੈਂਸਸ ਪ੍ਰੋਵਿੰਸ ਵਾਈਜ਼ ਹੁੰਦੀ ਹੈ, ਤੇ ਅਜੇ ਸ਼ਾਇਦ ਫੈਡਰਲ ਡਾਟਾ ਓਵਰਆਲ ਨੰਬਰ ਤਾਂ ਠੀਕ ਹੈ, ਲੇਕਿਨ ਜੇ ਪੰਜਾਬੀ ਸਪੀਕਿੰਗ ਨੇ ਕਿਸ ਪ੍ਰੋਵਿੰਸ ਕਿੰਨੇ ਨੇ। ਪਰ ਪਹਿਲਾਂ ਮੈਂ ਜਿਵੇਂ ਵੀਰ ਨਵਰੂਪ ਸਿੰਘ ਹੋਰਾਂ ਨੇ ਮੈਂਸ਼ਨ ਕੀਤਾ ਕਿ ਵੀ ਇਸ ਵੇਲੇ ਜਿਹੜੀ ਸੈਂਸਸ ਰਿਪੋਰਟ ਹੈ ਉਹਦੇ ਮੁਤਾਬਕ ਇਹ 2021 ਦੀ ਸੈਂਸਸ ਹੈ ਕਿ ਜਿਹੜੇ ਪੰਜਾਬੀ ਸਪੀਕਰ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੀ ਗਿਣਤੀ 2,10,000 ਸਿੱਖਾਂ ਦੀ ਗਿਣਤੀ ਸ਼ਾਇਦ। ਨੰਬਰ ਆਫ ਸਿੱਖਸ ਇਨ ਆਸਟ੍ਰੇਲੀਆ ਅਕੋਰਡਿੰਗ ਟੂ 2021 ਸੈਂਸਸ ਇਜ਼ 2,10,000, ਇਹ ਸਿੱਖਾਂ ਦੀ ਗਿਣਤੀ ਹੈ। ਐਂਡ ਨੰਬਰ ਆਫ ਪੰਜਾਬੀ ਸਪੀਕਰਸ ਇਜ਼ 2,39,000, ਜਿਹੜਾ ਕਿ ਪਿਛਲੀ ਸੈਂਸਸ ਨਾਲੋਂ 80% ਜਿਹੜਾ ਉਹ ਰਾਈਜ਼ ਹੈ। ਔਰ ਮੈਂ ਇੱਕ ਜਿਹੜਾ ਚਾਰਟ ਵੀ ਉਹਨਾਂ ਨੇ ਭੇਜਿਆ ਸੀ, ਉਸ ਦੇ ਤਹਿਤ ਕਿਹੜੀਆਂ ਲੈਂਗੁਏਜਸ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬੀ ਜਿਹੜੀ ਹੈ 5ਵੀਂ ਵੱਡੀ ਜ਼ਬਾਨ ਬਣ ਗਈ ਹੈ ਆਸਟ੍ਰੇਲੀਆ 'ਚ ਬੋਲੀ ਜਾਣ ਵਾਲੀ, ਅੱਜ ਦੀ ਪੰਜਾਬੀ ਅਜੀਤ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ ਸਿਡਨੀ ਦੀ ਡੇਟ ਲਾਈਨ ਨਾਲ, ਕਿ ਆਸਟ੍ਰੇਲੀਆ 'ਚ ਪਹਿਲੀਆਂ 5 ਭਾਸ਼ਾਵਾਂ 'ਚ ਪੰਜਾਬੀ ਸ਼ਾਮਲ, ਔਰ ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਔਰ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਔਰ ਇਹਨਾਂ ਦੀ ਸਭ ਤੋਂ ਵੱਧ ਜਿਹੜਾ ਪੰਜਾਬੀ ਬੋਲਣ ਵਾਲਾ ਸੂਬਾ ਵਿਕਟੋਰੀਆ ਹੈ, ਦੂਸਰੇ ਨੰਬਰ ਤੇ ਨਿਊ ਸਾਊਥ ਵੇਲਜ਼ ਹੈ, ਜਿਹਨੂੰ ਮੈਂ ਸ਼ਾਇਦ ਨਿਊ ਸਾਊਥ ਵੇਲਜ਼ ਦੀ ਗੱਲ ਹੀ ਮੈਂ ਕਰ ਰਿਹਾ ਜਿੱਥੇ ਕਿ ਇਹ ਗ੍ਰਿਫਿਥ ਗੇਮਸ ਸਿੱਖ ਗੇਮਸ ਹੋਈਆਂ ਨੇ। ਤੀਸਰਾ ਨੰਬਰ ਕੁਈਨਜ਼ਲੈਂਡ ਦਾ ਹੈ, ਚੌਥਾ ਵੈਸਟਰਨ ਆਸਟ੍ਰੇਲੀਆ ਹੈ, ਤੇ ਪੰਜਵਾਂ ਜਿਹੜਾ ਉਹ ਸਾਊਥ ਆਸਟ੍ਰੇਲੀਆ, ਜਿਹਨੂੰ ਦੱਖਣ ਆਸਟ੍ਰੇਲੀਆ ਕਿਹਾ ਜਾਂਦਾ ਹੈ। ਔਰ ਇਸ ਵੇਲੇ ਆਸਟ੍ਰੇਲੀਆ ਦੀ ਕੁੱਲ ਗਿਣਤੀ ਆਬਾਦੀ ਜਿਹੜੀ ਹੈ ਉਹ 25.5 ਮਿਲੀਅਨ ਹੈ, ਯਾਨੀ 2.5 ਕਰੋੜ ਦੇ ਕਰੀਬ ਉਹਨਾਂ ਦੀ ਆਬਾਦੀ ਹੈ। ਔਰ ਇਸ ਦੇ ਚੱਲਦਿਆਂ ਇਹ ਜਿਹੜਾ 80% ਜਿਹੜਾ ਉਹ ਸਿੱਖ ਆਬਾਦੀ 'ਚ ਪੰਜਾਬੀ ਸਪੀਕਿੰਗ ਦੇ ਵਿੱਚ ਵੀ ਵਾਧਾ ਹੋਇਆ। ਔਰ ਉਹਨਾਂ 'ਚ ਜਿਹੜੀਆਂ ਲੈਂਗੁਏਜਸ ਪੰਜਾਬੀ ਤੋਂ ਉੱਪਰਲੀਆਂ ਜਿਹੜੀਆਂ 4 ਲੈਂਗੁਏਜਸ ਬੋਲੀਆਂ ਜਾਂਦੀਆਂ ਉਹਨਾਂ 'ਚ ਮੈਂਡਰੀਨ ਹੈ। ਔਰ ਮੈਂਡਰੀਨ 2016 ਦੀ ਸੈਂਸਸ ਸਿਰਫ 2.5% ਲੋਕ ਬੋਲਦੇ ਸੀ, 5,96,713, ਪਰ ਹੁਣ 6,85,274 ਲੋਕ ਮੈਂਡਰੀਨ ਕਿਉਂਕਿ ਚਾਈਨੀਜ਼ ਜ਼ਬਾਨ ਦੇ ਵੀ ਬਹੁਤ ਸਾਰੇ ਡਾਇਲੈਕਟ ਨੇ, ਲੇਕਿਨ ਮੈਂਡਰੀਨ ਉਹਨਾਂ ਦਾ ਜਿਹੜਾ ਹੈ ਉਹ ਸੈਂਟਰਲ ਡਾਇਲੈਕਟ ਹੈ, ਜਿਸ ਦੇ ਵਿੱਚ ਚਾਈਨਾ ਦੀ ਆਫੀਸ਼ੀਅਲ ਲੈਂਗੁਏਜ ਮੈਂਡਰੀਨ ਹੈ। ਕਿਸੇ ਵੇਲੇ ਉਹਨਾਂ ਦੀਆਂ ਦਰਬਾਰੀਆਂ ਦਾ ਡਾਇਲੈਕਟ ਨੂੰ ਕਿਹਾ ਜਾਂਦਾ ਸੀ। ਸੋ ਆਸਟ੍ਰੇਲੀਆ ਦੇ ਵਿੱਚ 2.5% ਲੋਕ, ਜਿਹੜੇ 2.7% ਲੋਕ ਮੈਂਡਰੀਨ ਬੋਲਦੇ ਨੇ। ਦੂਸਰੀ ਜ਼ਬਾਨ ਅਰਬੀ, ਜਿਹੜੀ 2016 ਦੇ ਵਿੱਚ 3,21,723 ਲੋਕ ਅਰਬੀ ਬੋਲਦੇ ਸੀ, ਜਿਹੜੇ ਉਸ ਵੇਲੇ 1.4% ਸੀ ਆਬਾਦੀ ਦਾ। ਉਹਨਾਂ 'ਚ ਹੁਣ ਕੋਈ ਤਬਦੀਲੀ ਨਹੀਂ ਹੋਈ, ਅੱਜ ਵੀ 1.4% ਹੈ। ਔਰ ਬੋਲਣ ਵਾਲੇ ਜਿਹੜੇ ਨੇ 3,67,159 ਨੇ।
ਸੋ ਉਹੀ ਉਹਨਾਂ ਘਰਾਂ 'ਚ ਦਾ ਹੀ ਵਾਧਾ, ਇੱਕ ਦੋ ਦੋ ਨਿਆਣੇ ਵਧੇ ਹੋਣਗੇ, ਲੇਕਿਨ ਕੋਈ ਓਵਰਆਲ ਨਹੀਂ। ਵਿਤਨਾਮੀਜ਼ ਜਿਹੜੀ ਹੈ ਉਹ 2016 ਦੀ ਸੈਂਸਸ 'ਚ 2,77,405 ਲੋਕ ਬੋਲਦੇ ਸੀ, ਜਿਹੜੀ ਇਹ 1.2% ਹੈ। ਇਹ ਵੱਧ ਕੇ ਵਿਤਨਾਮੀਆਂ ਦੀ ਗਿਣਤੀ ਜਿਹੜੀ ਵਿਤਨਾਮੀ ਬੋਲਣ ਵਾਲੇ ਨੇ 3,20,758 ਔਰ 1.3% ਹੋਏ ਨੇ, 1% ਇਹਨਾਂ 'ਚ ਵਾਧਾ ਹੋਇਆ। ਔਰ ਇਸੇ ਤਰ੍ਹਾਂ ਕੈਂਟੋਨੀਸ, ਇਹ ਵੀ ਇੱਕ ਅੱਡ ਡਾਇਲੈਕਟ ਹੈ, ਉਹ ਬੋਲਣ ਵਾਲੇ 2,95,281 ਨੇ, ਔਰ ਇਹ ਜਿਹੜੇ ਨੇ ਇੰਨਾ ਜਿਹੜਾ ਹੈ ਉਹਨਾਂ ਹੀ 1.2% ਹੈ, ਕਿਉਂਕਿ 2016 'ਚ ਵੀ ਇਹ ਗਿਣਤੀ 2,80,947 ਸੀ। ਸੋ ਸਿਰਫ 15,000 ਆਬਾਦੀ ਵਧੀ ਹੈ। ਹੁਣ ਪੰਜਾਬੀ 'ਚ ਜਿਹੜੀ 2021 ਦੀ ਸੈਂਸਸ ਹੈ ਉਹਦੇ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 2,95,281 ਹੈ, ਜਿਹੜੀ ਕਿ ਵੱਧ ਕੇ ਇਹ 2,39,033 ਹੈ, 2,39,033 ਹੈ, ਜਿਹੜਾ ਕਿ 0.9% ਬਣਦੀ ਹੈ ਟੋਟਲ ਪੋਪੂਲੇਸ਼ਨ ਦਾ। ਔਰ ਇਹ ਜਿਹੜੀ ਹੈ 0.3% ਵਧੀ ਹੈ। 2016 ਦੇ ਵਿੱਚ 0.6% ਪੰਜਾਬੀ ਸਪੀਕਿੰਗ ਸੀ, ਗਿਣਤੀ 1,32,490 ਸੀ ਬੋਲਣ ਵਾਲਿਆਂ ਦੀ, ਪਰ ਹੁਣ ਜਿਹੜੀ ਹੈ ਇਹ 0.9%, ਆਲਮੋਸਟ 1% ਪੋਪੂਲੇਸ਼ਨ ਆਸਟ੍ਰੇਲੀਆ ਦੀ ਪੰਜਾਬੀ ਸਪੀਕਿੰਗ ਹੋਏਗੀ, ਜਿਹੜੀ ਕਿ 2,39,033 ਜਿਹੜੀ ਹੈ ਇਹ ਗਿਣਤੀ ਬਣੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਫਖਰ ਔਰ ਮਾਣ ਵਾਲੀ ਗੱਲ ਹੈ। ਪਰ ਜਿਵੇਂ ਅਸੀਂ ਪਹਿਲਾਂ ਹੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਇੰਟਰਫੇਰੈਂਸ ਦੀ ਗੱਲ ਕੀਤੀ ਹੈ, ਹੁਣ ਇਹ ਜਿਹੜਾ ਇਹ ਵੱਧ ਰਿਹਾ ਸਾਡਾ ਪ੍ਰਭਾਵ ਹੈ, ਜ਼ਾਹਰ ਹੈ ਇਹ ਗੁਰਦੁਆਰਿਆਂ ਦੇ ਵਿੱਚ ਵੀ ਉਹਨਾਂ ਨੇ ਮੈਨੇਜਮੈਂਟਾਂ ਦੇ ਉੱਤੇ ਅਸਰਅੰਦਾਜ਼ ਹੋਣਾ ਸ਼ੁਰੂ ਕੀਤਾ ਹੋਇਆ ਹੈ ਕਿ ਕਿੱਥੇ ਉਹਨਾਂ ਨੇ ਖਾਲਿਸਤਾਨ ਦੀ ਕੋਈ ਗੱਲ ਹੋਣ ਦੇਣੀ ਹੈ, ਕਿੱਥੇ ਨਹੀਂ ਹੋਣ ਦੇਣੀ। ਧਮਕੀਆਂ ਵਾਲਾ ਮਾਹੌਲ ਵੀ, ਔਰ ਇਹ ਜਿਹੜਾ ਹੁਣ ਅਮਰਜੀਤ ਸਿੰਘ ਨਾਂ ਦਾ ਕੌਂਸਲ ਜਨਰਲ ਲਿਆਂਦਾ, ਇਹ 1953 ਤੋਂ ਬਾਅਦ ਪਹਿਲੀ ਵਾਰ ਹੈ ਕਿ ਵੀ ਉੱਥੇ ਇਸ ਵੇਲੇ 2 ਕੌਂਸਲ ਜਨਰਲ ਸਿੱਖ ਲਾਏ ਹੋਏ ਨੇ। ਅਦਰਵਾਈਜ਼ ਇਨ ਬਿਟਵੀਨ ਜਿਹੜੇ ਨੇ ਉਹ ਗਾਇਬ ਹੋ ਗਏ ਸੀ। ਪਹਿਲਾਂ ਸਾਊਥ ਇੰਡੀਅਨ ਸੀ ਲੇਡੀ, ਹੁਣ ਇਹਨੂੰ ਲਿਆਂਦਾ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਇਸ ਕਿਸਮ ਦਾ ਲਿਆਂਦੇ ਨੇ, ਪੰਜਾਬੀ ਸਪੀਕਿੰਗ ਔਰ ਗੁਰਦੁਆਰਿਆਂ 'ਚ ਇੰਟਰਫੇਰੈਂਸ, 1 to 1 ਆਪਣੀ ਲੌਬਿੰਗ, ਔਰ ਜਿਵੇਂ ਆਲਰੇਡੀ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਵਾਇਲੈਂਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਚੰਗੀ ਗੱਲ ਹੈ। ਔਰ ਅਸੀਂ ਮੁਸਤੈਦੀ ਦੀ ਸ਼ਲਾਘਾ ਕਰਦੇ ਹਾਂ ਆਸਟ੍ਰੇਲੀਅਨ ਏਜੰਸੀਆਂ ਦੀ ਕਿ ਉਹਨਾਂ ਨੇ ਉਸ ਕ੍ਰਿਮੀਨਲ ਨੂੰ ਵਾਪਸ ਮੋੜਿਆ। ਪਰ ਅਸੀਂ ਸਮਝਦੇ ਹਾਂ ਵੀ ਸਾਡੇ ਨੌਜਵਾਨਾਂ ਨੂੰ ਖਾਸ ਤੌਰ ਤੇ ਹੋਰ ਵੀ ਅਲਰਟ ਹੋਣ ਦੀ ਲੋੜ ਹੈ। ਆਸਟ੍ਰੇਲੀਆ ਦੀਆਂ ਏਜੰਸੀਆਂ ਦੇ ਨਾਲ ਵੀ ਆਪਣਾ ਸੰਪਰਕ ਰੱਖੋ, ਉਹਨਾਂ ਨੂੰ ਬਰੀਫ ਵੀ ਕਰਦੇ ਰਹੋ, ਔਰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਥੋੜੀ ਬਹੁਤ ਵੀ ਇੰਟਰਫੇਰੈਂਸ ਕਿਸੇ ਲੈਵਲ ਤੇ ਹੈ, ਉਹਨੂੰ ਫੌਰਨ ਰਿਪੋਰਟ ਕਰੋ ਔਰ ਲਿਖਤੀ ਤੌਰ ਤੇ ਕਰੋ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਸੇ ਦੇ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ, ਦੁਬਾਰਾ ਫਿਰ ਵਿਚਾਰ ਚਰਚਾ ਇੱਥੋਂ ਕੰਟੀਨਿਊ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 5830 ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਅਫਗਾਨਿਸਤਾਨ ਦੀ। ਜੀ, ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਕਈ ਘਟਨਾਵਾਂ ਕਾਬੁਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੋਂ ਲੈ ਕੇ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤੇ ਟਰਬੂਲੈਂਸ ਵਾਲਾ ਖੇਤਰ ਰਿਹਾ ਆ ਅਫਗਾਨਿਸਤਾਨ। ਹੁਣ ਤਾਲਿਬਾਨ ਦੀ ਹਕੂਮਤ ਵੀ ਉੱਥੇ ਜਿਹੜੀ ਹੈ ਉਹ ਚੇਂਜ ਹੋਈ ਹੈ। ਅਮਰੀਕਾ ਨੇ ਜਦੋਂ ਪੈਰ ਪਿੱਛੇ ਖਿੱਚੇ ਆ ਤੇ ਵਾਪਸ ਅਮਰੀਕਾ ਉੱਥੋਂ ਨਿਕਲਿਆ ਆ। ਪਰ ਸਿੱਖਾਂ ਦੇ ਹਵਾਲੇ ਨਾਲ ਹਮੇਸ਼ਾ ਜਿਹੜੇ ਉੱਥੋਂ ਦੇ ਸਿੱਖ ਨੇ ਉਹ ਕਈ ਵਾਰ ਇਸ ਕਿਸਮ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੀ ਸਿਕਿਉਰਿਟੀ ਤੇ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਜਿਹੜੇ ਆ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਹੁੰਦੇ ਆ। ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਨੂੰ ਉੱਥੋਂ ਕੱਢਣ ਦੀ ਤੇ ਉਹ ਲਗਾਤਾਰਤਾ ਦੇ ਨਾਲ ਜਾਰੀ ਹੈ। ਅੱਜ ਮਤਲਬ ਅਫਗਾਨਿਸਤਾਨੀ ਸਿੱਖਾਂ ਦਾ ਜਿਹੜਾ ਇੱਕ ਡੈਲੀਗੇਸ਼ਨ ਜਾਂ ਡੈਲੀਗੇਸ਼ਨ ਨਹੀਂ ਮਤਲਬ 11 ਮੈਂਬਰੀ ਜਿਹੜਾ ਜਥਾ ਆ ਉਹ ਭਾਰਤ ਪਹੁੰਚਿਆ ਆ, ਜਿਨ੍ਹਾਂ ਦੀ ਸਹਾਇਤਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਦਾ ਜਿਹੜਾ 에ਅਰ ਫੇਅਰ ਹੈਗਾ ਉਹ ਉਹਨਾਂ ਨੇ ਕਵਰ ਕੀਤਾ ਆ। ਸੋ ਉਹਨਾਂ ਦੀ ਸਹਾਇਤਾ ਦੇ ਲਈ ਹਰ ਸੰਭਵ ਜਿਹੜੇ ਯਤਨ ਨੇ ਉਹ ਕੀਤੇ ਜਾਂਦੇ ਰਹੇ ਨੇ। ਬਾਹਰ ਬੈਠੇ ਸਿੱਖ ਵੀ ਯਤਨ ਕਰਦੇ ਨੇ। ਸੋ ਓਵਰਆਲ ਜਿਹੜੀ ਅਫਗਾਨਿਸਤਾਨੀ ਸਿੱਖਾਂ ਦੀ ਸਿਚੁਏਸ਼ਨ ਹੈ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਖਾਸ ਤੌਰ ਤੇ ਇਸ ਡਿਵੈਲਪਮੈਂਟ ਨੂੰ ਜਿੱਥੇ ਅਸੀਂ ਡਿਸਕਸ ਕਰ ਰਹੇ ਹਾਂ ਨਾਲ ਹੀ ਨਾਲ ਓਵਰਆਲ ਜਿਹੜੀਆਂ ਘਟਨਾਵਾਂ ਵੀ ਉੱਥੇ ਵਾਪਰਦੀਆਂ ਨੇ ਉਹਨਾਂ ਬਾਰੇ ਕੀ ਸਮਝਦੇ ਹੋ? ਦੇਖੋ, ਬੀਤੇ ਐਤਵਾਰ ਸਾਨੂੰ ਗੁਰਦੁਆਰਾ ਪਲੇਨ ਵਿਊ ਜਾਣ ਦਾ ਮੌਕਾ ਬਣਿਆ। ਹਾਲਾਂ ਸਾਡੇ ਇੱਥੇ ਬੜੇ ਪਿਆਰੇ ਮਿੱਤਰ ਮਨਕਮਲ ਸਿੰਘ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀ। ਡਾਕਟਰ ਅੰਮ੍ਰਿਤਪਾਲ ਕੌਰ ਉਹਨਾਂ ਦੀ ਯਾਦ 'ਚ ਅੰਤਮ ਅਰਦਾਸ ਸੀ ਔਰ ਉਸ ਤੋਂ ਨਿਕਲਦੇ ਆ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਅਫਗਾਨ ਸਿੱਖਾਂ ਦਾ ਇੱਕ ਗਰੁੱਪ ਯੂਨਾਈਟਿਡ ਸਿੱਖ ਜਥੇਬੰਦੀ ਦੇ ਐਫਰਟ ਨਾਲ ਜਿਹੜਾ ਉਹ ਮੈਕਸੀਕੋ ਸਰਕਾਰ ਨੇ ਇਸ ਦੀ ਪ੍ਰਵਾਨਗੀ ਦਿੱਤੀ ਸੀ ਕਿ ਵੀ ਉਹ ਆ ਕੇ ਮੈਕਸੀਕੋ ਰਹਿ ਸਕਦੇ ਨੇ ਔਰ ਪਹਿਲਾਂ ਉਹਨਾਂ ਦਾ ਐਡਵਾਂਸ ਗਰੁੱਪ ਮੈਕਸੀਕੋ ਦੇ ਵਿੱਚ ਲੈਂਡ ਕੀਤਾ ਹੈ, ਜਿਹਨੂੰ ਉਹਨਾਂ ਦੇ ਆਫੀਸ਼ੀਅਲਸ ਨੇ ਬੜੀ ਚੰਗੀ ਤਰ੍ਹਾਂ ਡੀਲ ਕੀਤਾ। ਉਸ ਗਰੁੱਪ ਚੋਂ ਇੱਕ ਸਿੰਘ ਮੈਕਸੀਕਨ ਜਿਹੜੇ ਮੈਕਸੀਕੋ ਆਏ ਅਫਗਾਨ ਸਿੱਖਾਂ ਦਾ, ਉਹ ਮੈਨੂੰ ਪਤਾ ਲੱਗਾ ਕਿ ਗੁਰਦੁਆਰਾ ਹਿਕਸਵਿਲ ਉੱਥੇ ਆਏ ਹੋਏ ਨੇ। ਸੋ ਮੇਰੀ ਇਹ ਚਾਹਨਾ ਵੀ ਸੀ ਕਿਉਂਕਿ ਬਹੁਤ ਵਾਰ ਜੋ ਰਿਪੋਰਟਾਂ ਅਸੀਂ ਮੀਡੀਆ ਦੇ ਵਿੱਚ ਔਰ ਅਦਰਵਾਈਜ਼ ਦੇਖਦੇ ਹਾਂ ਜਾਂ ਥੋੜੀ ਬਹੁਤ ਪਰਸਨਲ ਕਮਿਊਨੀਕੇਸ਼ਨ ਹੁੰਦੀ ਹੈ ਕਿਸੇ ਲੈਵਲ ਤੇ ਜੀ, ਪਰ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦਾ ਆਈ ਵਿਟਨੈਸ ਅਕਾਊਂਟ ਜਾਂ ਜਿਹੜੇ ਲੋਕ ਉੱਥੇ ਖੁਦ ਰਹਿ ਰਹੇ ਨੇ ਉਸ ਦੇ ਨਾਲ ਗੱਲ ਨਾ ਕਰੋ ਤੇ ਸਹੀ ਪਿਕਚਰ ਨਹੀਂ ਹੁੰਦੀ। ਹਾਲਾਂ ਕਾਫੀ ਰਾਤ ਲੇਟ ਆਵਰਸ ਸੀ ਲੇਕਿਨ ਅਸੀਂ ਡਰਾਈਵ ਕਰਕੇ ਹਿਕਸਵਿਲ ਵੱਲ ਨੂੰ ਗੱਡੀ ਪਾਈ। ਉਹਨਾਂ ਦੇ ਨਾਲ ਆਲਰੇਡੀ ਰਾਬਤਾ ਸੀ, ਉਹਨਾਂ ਨੂੰ ਪਤਾ ਸੀ ਕਿ ਅਸੀਂ ਮਿਲਣ ਆ ਰਹੇ ਔਰ ਹਾਲਾਂ ਇਹ ਗੁਰਦੁਆਰਾ ਹਿਕਸਵਿਲ ਪਿਛਲੇ ਦਿਨਾਂ 'ਚ ਕਾਫੀ ਕੰਟਰੋਵਰਸੀ ਦਾ ਸ਼ਿਕਾਰ ਵੀ ਰਿਹਾ ਹੈ। ਜਿਸ ਕਿਸਮ ਦੀ ਕਰਤੂਤ ਇਹਨਾਂ ਨੇ ਕੀਤੀ ਇੱਕ ਸਵਾਮੀ ਸੰਨਿਆਸੀ ਨੂੰ ਸੱਦ ਕੇ ਔਰ ਜਿਵੇਂ ਵਾਇਲੇਟ ਕੀਤਾ ਮਰਿਆਦਾ ਨੂੰ। ਸੋ ਬਿਸਾਈਡਸ ਇਸ ਦੇ ਅਸੀਂ ਇਹ ਮਹਿਸੂਸ ਕੀਤਾ ਕਿਉਂਕਿ ਉਹ ਸਿੰਘ ਜਿਹੜੇ ਨੇ ਕਿਉਂਕਿ ਉਹ ਹਿਕਸਵਿਲ ਦਾ ਗੁਰਦੁਆਰਾ ਅਫਗਾਨ ਸਿੱਖਾਂ ਨੇ ਜਿਹੜੇ ਨਿਊਯਾਰਕ 'ਚ ਰਹਿੰਦੇ ਨੇ ਬਣਾਇਆ ਔਰ ਉੱਥੇ ਹੀ ਜਿਹੜਾ ਉਸ ਦਾ ਠਹਿਰਾਅ ਸੀ। ਸੋ ਅਸੀਂ ਉਹਨੂੰ ਮਿਲਣ ਦੇ ਲਈ ਗਏ ਔਰ ਉਹਨਾਂ ਦਾ ਉਹ ਯੰਗ ਮੈਨ ਵੈਲ ਐਜੂਕੇਟਿਡ ਔਰ ਉਹਨੇ ਦੱਸਿਆ ਕਿ ਭਾਈ ਉਹ 5ਵੀਂ 6ਵੀਂ ਤੋਂ ਬਾਅਦ ਲਾਹੌਰ ਆ ਗਿਆ ਸੀ। ਉਹਨੇ ਮੈਟ੍ਰਿਕ ਦੀ ਐਜੂਕੇਸ਼ਨ ਲਾਹੌਰ ਤੋਂ ਹੀ ਕੀਤੀ ਔਰ ਬਹੁਤ ਚੰਗਾ ਲੱਗਾ ਸੁਣ ਕੇ ਕਿ ਭਾਈ ਉਹਨੇ ਕਿਹਾ ਕਿ ਜਿੰਨੀ ਇੱਜ਼ਤ ਲਾਹੌਰ ਦੇ ਵਿੱਚ ਸਿੱਖਾਂ ਦੀ ਹੈ ਉਨੀ ਤੁਹਾਨੂੰ ਦੁਨੀਆ 'ਚ ਕਿਤੇ ਨਹੀਂ ਮਿਲੇਗੀ। ਕਿਉਂਕਿ ਮੈਂ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਸਕੂਲ ਡੇਜ਼, ਕਿਉਂਕਿ ਇੱਥੇ ਵੀ ਸਾਡੇ ਬੱਚੇ ਬੁਲਿੰਗ ਦਾ ਸ਼ਿਕਾਰ ਹੁੰਦੇ ਨੇ ਔਰ ਦੂਸਰਾ ਉਹਨੇ ਕਿਹਾ ਜੀ ਨਹੀਂ, ਉਹ ਤਾਂ ਟੀਚਰ ਵੀ ਔਰ ਸਟੂਡੈਂਟ ਵੀ ਮਤਲਬ ਉਹ ਤਾਂ ਸਾਨੂੰ ਪਲਕਾਂ ਦੇ ਬਿਠਾਉਂਦੇ ਨੇ। ਔਰ ਇਹਨਾਂ ਦਾ ਇਸ ਸਿੰਘ ਦਾ ਮੈਂ ਨਾਂ ਨਹੀਂ ਲਵਾਂਗਾ ਡਿਊ ਟੂ ਉਹਨਾਂ ਦੇ ਜਿਹੜੇ ਸੇਫਟੀ ਰੀਜ਼ਨਸ ਦੇ ਔਰ ਉਹਨਾਂ ਦਾ ਸਬੰਧ ਵੀ ਕਿਉਂਕਿ ਜੋ ਪਿਛਲੇ ਦਿਨਾਂ 'ਚ ਹੀ ਕਰਤੇ ਪ੍ਰਵਾਨ ਵਾਲੀ ਘਟਨਾ ਤੋਂ ਇੱਕਦਮ ਬਾਅਦ ਅਸੀਂ ਜਦੋਂ ਈਸਟਰਨ ਅਫਗਾਨਿਸਤਾਨ 'ਚ ਅਰਥਕੁਏਕ ਦੀ ਗੱਲ ਕੀਤੀ ਕਿ ਕਿਵੇਂ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਔਰ ਉਹ ਖੋਸਤ ਜ਼ਿਲ੍ਹੇ ਦੇ ਵਿੱਚ ਆਇਆ ਔਰ ਉਹਨਾਂ ਦਾ ਸਬੰਧ ਵੀ ਖੋਸਤ ਜ਼ਿਲ੍ਹੇ ਨਾਲ ਹੈ। ਖੋਸਤ ਜਾਂ ਖੋਸਤ ਉਹਨੂੰ ਕਹਿੰਦੇ ਨੇ ਔਰ ਇਹ ਉਸੇ ਦੀ ਕੰਟੀਨਿਊਟੀ ਦੇ ਨਾਲ ਖੋਸਤ ਦੇ ਨਾਲ ਹੀ ਫਿਰ ਪਾਕਿਸਤਾਨ ਦਾ ਪ੍ਰੋਵਿੰਸ ਖੈਬਰ ਪਖਤੂਨਖਵਾ ਲੱਗਦਾ। ਸੋ ਉਹਨਾਂ ਦੇ ਨਾਲ ਕਾਫੀ ਕੁਝ ਗੱਲਬਾਤ ਚੋਂ ਜਿਹੜੀ ਗੱਲ ਰੈਲੇਵੈਂਟ ਹੈ ਇਸ ਡਿਸਕਸ਼ਨ 'ਚ ਕਿਉਂਕਿ ਅੱਜ ਜਦੋਂ 11 ਸਿੱਖਾਂ ਦਾ ਜਥਾ ਚਾਰਟਰਡ ਫਲਾਈਟ ਰਾਹੀਂ ਦਿੱਲੀ 'ਚ ਉਤਰਦਾ ਹੈ ਤੇ ਕਿਸ ਕਿਸਮ ਦਾ ਪਹਿਲਾਂ ਇੰਡੀਅਨ ਗਵਰਨਮੈਂਟ ਦਾ ਗੁੱਡਾ ਬਣਦੀ ਹੈ ਜਿਵੇਂ ਕ੍ਰੈਡਿਟ ਲੈਣ ਦਾ ਜਾਂ ਦੂਜਾ ਔਰ ਹਾਲਾਂਕਿ ਇਹ ਮੀਡੀਆ ਰਿਪੋਰਟਿੰਗ ਸੀ ਜਦੋਂ ਕਿ ਗੁਰਦੁਆਰਾ ਕਰਤੇ ਪ੍ਰਵਾਨ ਤੇ ਅਟੈਕ ਹੁੰਦਾ ਹੈ ਜਿਹੜਾ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਵੀ ਇਹ ਇਹਨਾਂ ਦੀਆਂ ਹੀ ਏਜੰਸੀਆਂ ਰਾਤ ਆ ਉਹਦੇ 'ਚੋਂ ਇਸਲਾਮਿਕ ਸਟੇਟ ਦੇ ਖਾਤੇ 'ਚ ਪਾ ਦੇਣ ਜੇ ਕਿਸੇ ਖੁਰਾਸਾਨੀ ਦੇ ਨਾਂ ਨਾਲ ਲਾ ਦੇਣ ਜਾਂ ਕੱਲ ਨੂੰ ਕੋਈ ਹੋਰ ਨਵਾਂ ਨਾਂ ਘੜ ਲੈਣ।
ਲੇਕਿਨ ਇਹ ਇਹਨਾਂ ਦਾ ਹੀ ਕੰਮ ਹੈ। ਔਰ ਈਵਨ ਜਦੋਂ ਔਰ ਉਸ ਹਮਲੇ ਦੇ ਵਿੱਚ ਇੱਕ ਸਿੱਖ ਭਾਈ ਸਵਿੰਦਰ ਸਿੰਘ ਨਾਂ ਦਾ ਉਹ ਸ਼ਹੀਦ ਹੋਇਆ ਗੁਰਦੁਆਰੇ ਦੇ। ਹਾਲਾਂਕਿ ਉਹ ਇਹਨਾਂ ਤੋਂ ਵੀ ਮੈਂ ਕਨਫਰਮ ਕੀਤਾ ਜਿਹੜੇ ਅਫਗਾਨ ਸਿੱਖ ਆਏ ਨੇ ਵੀ ਉਹ ਕ੍ਰਾਸ ਫਾਇਰ 'ਚ ਮਾਰਿਆ ਗਿਆ, ਕਿਉਂਕਿ ਉਸ ਗੁਰਦੁਆਰੇ ਦੀ ਪ੍ਰੋਟੈਕਸ਼ਨ ਲਈ ਤਾਲਿਬਾਨ ਹਕੂਮਤ ਵੱਲੋਂ ਜਿਹੜਾ ਸਿਕਿਉਰਿਟੀ ਗਾਰਡ ਸੀ ਔਰ ਉਹਨੇ ਕੀਤਾ ਔਰ ਉਹ ਵੀ ਸ਼ਹੀਦ ਹੋਇਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਉਸੇ ਦਿਨ ਹੀ ਗੁਰਦੁਆਰਾ ਹਿਕਸਵਿਲ 'ਚ ਮਾਰੇ ਗਏ ਸ਼ਹੀਦ ਸਿੱਖ ਔਰ ਉਸ ਮੁਸਲਮਾਨ ਜਿਹੜਾ ਗਾਰਡ ਸੀ ਉਹਦੀ ਯਾਦ 'ਚ ਪਾਠ ਰੱਖਿਆ, ਉਹਨਾਂ ਦੀ ਯਾਦ ਦੇ ਵਿੱਚ ਫੰਕਸ਼ਨ ਹੋਇਆ ਸੀ ਔਰ ਉਹਨਾਂ ਨੇ ਉਹਦੀ ਤਸਵੀਰ ਵੀ ਦਿਖਾਈ ਕਿ ਜੀ ਦੇਖੋ ਅਸੀਂ ਜਿੱਥੇ ਉਸ ਆਪਣੇ ਸਿੱਖ ਭਰਾ ਨੂੰ ਯਾਦ ਕੀਤਾ ਅਸੀਂ ਉਸ ਨੂੰ ਵੀ ਯਾਦ ਕੀਤਾ। ਹੁਣ ਉਸ ਕ੍ਰਾਸ ਫਾਇਰ ਦੇ ਵਿੱਚ ਸਿੱਖ ਸਵਿੰਦਰ ਸਿੰਘ ਦੀ ਜਿਹੜੀ ਹੈ ਉਹ ਸ਼ਹੀਦ ਹੁੰਦਾ ਔਰ ਉਹਨਾਂ ਦੀ ਵਾਈਫ ਨੇ ਇੰਡੀਅਨ ਮੀਡੀਆ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਇਸ ਮੇਰੇ ਹਸਬੈਂਡ ਦੀ ਔਰ ਉਹਦੀ ਵਾਈਫ ਦਿੱਲੀ 'ਚ ਬੈਠੀ ਸੀ ਕਿ ਸਾਲ ਹੋ ਗਿਆ ਸਾਨੂੰ ਰਿਕੁਐਸਟ ਕਰਦੇ ਆ ਕਿ ਭਾਈ ਵੀਜ਼ਾ ਦਿਓ ਵੀਜ਼ਾ ਦਿਓ, ਇਹਨਾਂ ਨੇ ਉਹਨੂੰ ਵੀਜ਼ਾ ਨਹੀਂ ਔਰ ਇਹਨਾਂ ਦੀ ਵਜ੍ਹਾ ਕਰਕੇ ਮੇਰੇ ਘਰ ਵਾਲੇ ਦੀ ਡੈਥ ਹੋਈ। ਹੁਣ ਜਿਹੜੇ 11 ਸਿੱਖ ਆਏ ਨੇ ਉੱਥੇ ਉਹਨਾਂ ਦੇ ਵਿੱਚ ਕਿਉਂਕਿ ਉਹਨਾਂ ਦੀ ਵਾਈਫ ਸਵਿੰਦਰ ਸਿੰਘ ਦੀ ਦਿੱਲੀ 'ਚ ਹੈ, ਇਸ ਚਾਰਟਰਡ ਫਲਾਈਟ 'ਚ ਹੀ ਉਹ ਕ੍ਰੀਮੇਟ ਤਾਂ ਉੱਥੇ ਹੀ ਕਰ ਦਿੱਤਾ ਉਹਨਾਂ ਨੇ ਸਵਿੰਦਰ ਸਿੰਘ ਨੂੰ, ਉਹਦੀਆਂ ਐਸ਼ਿਸ ਵੀ ਨਾਲ ਲਿਆਏ ਨੇ। ਹੁਣ ਜਿਹੜੀ ਗੱਲ ਹੋਰ ਵੀ ਇਹਨਾਂ ਇਸ ਸਿੰਘ ਨਾਲ ਗੱਲਬਾਤ ਰਾਹੀਂ ਵੀ ਹੋਈ, ਉਹਨਾਂ ਕਿਹਾ ਜੀ ਜਿਹੜੇ 20 ਸਾਲ ਪਹਿਲਾਂ ਵੀ ਸਾਡੇ ਅਫਗਾਨ ਕਾਬਲ ਤੋਂ ਜਾਂ ਖੋਸ ਤੋਂ ਜਾਂ ਦੂਸਰੇ ਤੋਂ ਗਏ ਹੋਏ ਨੇ ਉੱਥੇ ਵੀ ਧੱਕੇ ਹੀ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ ਉਹਨਾਂ ਨੇ ਜਾਂ ਉਹਨਾਂ ਨੂੰ ਉਹ ਅੱਗੇ ਚੱਕਰ ਲਵਾਉਂਦੇ ਰਹਿੰਦੇ ਨੇ। ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੂੰ ਮਿਲੀ ਹੈ ਥੋੜੇ ਬਹੁਤ 10-15 ਦਾ ਉਹਨਾਂ ਨੇ ਨਾਂ ਲਿਆ ਉਹ ਨੇ ਜਿਨ੍ਹਾਂ ਨੇ ਪੈਸੇ ਖਰਚੇ ਨੇ। ਮੈਂ ਕਿਹਾ ਜੀ ਪੈਸੇ ਖਰਚਣ ਦਾ ਕੀ ਮਤਲਬ, ਕੋਈ ਫਾਰਮ ਤੇ ਜ਼ਿਆਦਾ ਫੀਸ ਹੈ ਕਿ ਬਈ ਨਹੀਂ ਜੀ ਨਹੀਂ ਕਹਿੰਦੇ ਖਵਾ ਕੇ, ਅਦਰਵਾਈਜ਼ ਉਹ ਉਵੇਂ ਹੀ ਧੱਕੇ ਖਾ ਰਹੇ ਨੇ। ਹੁਣ ਤੁਸੀਂ ਦੇਖੋਗੇ ਕਿ ਵੀ ਇਹ ਇੰਡੀਅਨ ਸਿਸਟਮ ਕਿਵੇਂ ਐਕਸਪਲੋਇਟ ਕਰਦਾ, ਉਹਨਾਂ ਨੂੰ ਸਾਹਮਣੇ ਰੱਖ ਕੇ ਬਦਨਾਮੀ ਚਾਰ ਚੁਫੇਰੇ ਕਰ ਰਹੇ ਹੁੰਦੇ ਨੇ, ਸਿੱਖਾਂ ਮੁਸਲਮਾਨਾਂ ਦੇ ਟਕਰਾਅ ਦੀ ਗੱਲ ਕਰ ਰਹੇ ਹੁੰਦੇ ਨੇ। ਹੁਣ ਅਸੀਂ ਇਸ ਲੇਟੈਸਟ ਫਲਾਈਟ ਦੀ ਗੱਲ ਕਰ ਲਈ ਹੈ, ਇੰਡੀਅਨ ਮੀਡੀਆ ਨੇ ਇਹਨੂੰ ਇਸ ਢੰਗ ਨਾਲ ਪ੍ਰੈਜ਼ੈਂਟ ਕੀਤਾ ਕਿ ਦੇਖੋ ਜੀ ਜਿਵੇਂ ਗਵਰਨਮੈਂਟ ਆਫ ਇੰਡੀਆ ਨੇ ਬੜਾ ਆਸਾਨ ਕੀਤਾ, ਸਪੈਸ਼ਲ ਚਾਰਟਰਡ ਫਲਾਈਟ ਦੇ ਉੱਤੇ ਉਹਨਾਂ ਨੇ ਉਹਨਾਂ 11 ਸਿੱਖਾਂ ਨੂੰ ਕੱਢਿਆ ਔਰ ਹੋਰ ਵੀ ਜਿਹੜੇ ਨੇ ਹੁਣ ਆਣਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ 170 ਦੇ ਕਰੀਬ ਸਿੱਖ ਜਿਨ੍ਹਾਂ 'ਚ ਅੱਧੇ ਹਿੰਦੂ ਨੇ ਉਹ ਉੱਥੇ ਬੈਠੇ ਹੋਏ ਨੇ, 1 ਸਾਲ ਤੋਂ ਉਹਨਾਂ ਨੂੰ ਨਾ ਲਿਆਣਾ, ਵੀਜ਼ਾ ਨਾ ਦੇਣਾ ਜਾਂ ਉਹਨਾਂ ਦੇ ਨਾਲ ਕੋਈ ਕਮਿਊਨੀਕੇਸ਼ਨ। ਹਾਲਾਂਕਿ ਜਿੱਥੇ ਗੁਰਦੁਆਰਾ ਕਰਤੇ ਪ੍ਰਵਾਨ ਤੇ ਅਟੈਕ ਹੋਇਆ ਇੰਡੀਅਨ ਹਾਈ ਕਮਿਸ਼ਨ ਉੱਥੋਂ ਮੀਲ ਜਾਂ 1.5 ਮੀਲ ਦੀ ਵਿੱਥ ਦੇ ਉੱਤੇ ਹੈ। ਹੁਣ ਇਹ ਜਿਹੜਾ ਚਾਰਟਰਡ ਫਲਾਈਟ ਦਾ ਵੀ ਜਾਂ ਇਹ ਸਾਰਾ ਡਰਾਮਾ ਇਹਨਾਂ ਦਾ ਐਕਸਪੋਜ਼ ਨਾ ਹੁੰਦਾ। ਹੁਣ ਸ਼੍ਰੋਮਣੀ ਕਮੇਟੀ ਜਿਹੜੀ ਜ਼ਾਹਰ ਹੈ ਬਾਦਲ ਇਸ ਵੇਲੇ ਡਿਸਗ੍ਰੇਸਡ ਨੇ ਤੇ ਸਿੱਖਾਂ 'ਚ ਬਾਦਲ ਦਲ ਜਾਂ ਉਹਨਾਂ ਦੀ ਬਣਾਈ ਸ਼੍ਰੋਮਣੀ ਕਮੇਟੀ ਆਪਣੇ ਨੰਬਰ ਵੀ ਬਣਾਉਣਾ ਚਾਹੁੰਦੀ ਹੈ ਜੀ ਅਸੀਂ ਸਿੱਖਾਂ ਦੇ ਮਾਮਲੇ 'ਚ ਕੀ ਕਰ ਰਹੇ ਹਾਂ। ਬੰਦੀ ਸਿੱਖਾਂ ਦਾ ਇਸ਼ੂ ਵੀ, ਰਿਹਾਈ ਦਾ ਇਸ਼ੂ ਵੀ ਇਹਨਾਂ ਨੇ ਇਸੇ ਲਈ ਚੁੱਕਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਲਾਲ ਕਿਲੇ ਦੇ ਬਾਹਰ ਉਸ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਇਆ ਜਾਂਦਾ ਹੈ। ਮੋਦੀ, ਅਮਿਤ ਸ਼ਾਹ 24/7 ਉਹਨਾਂ ਦੇ ਕ੍ਰੈਡਿਟ ਭਾਰਤ ਸਰਕਾਰ ਨੇ ਔਰ ਹਕੀਕਤ ਇਹ ਸਾਹਮਣੇ ਆਉਂਦੀ ਹੈ ਕਿ ਉਹਦਾ ਸਾਰਾ ਬਿੱਲ ਜਿਹੜਾ ਸਾਰਾ ਖਰਚਾ ਹੈ ਉਹ ਦਿੱਲੀ ਕਮੇਟੀ ਨੇ ਕੀਤਾ। ਯਾਨੀ ਸਿੱਖਾਂ ਦੇ ਪੈਸੇ ਦੇ ਨਾਲ ਤੁਸੀਂ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰੋ ਤੇ ਉਹ ਵੀ ਤੁਸੀਂ ਸਿੱਖਾਂ ਤੇ ਆਸਾਨ ਕਰੋ ਜੀ, ਤੁਸੀਂ ਤਾਂ ਬਹੁਤ ਵੱਡਾ ਕੰਮ ਕਰ ਰਹੇ। ਇਹੀ ਕੰਮ ਇਹ ਅਫਗਾਨ ਸਿੱਖਾਂ ਦੀ ਜੋ ਅਟੈਕ ਕਰਵਾਉਣ ਵਾਲੇ ਵੀ ਇਹ ਨੇ, ਉਹਨਾਂ ਨੂੰ ਇੰਨੇ ਵਰੇ ਤੋਂ ਵੀਜ਼ਾ ਨਾ ਦੇਣਾ ਜਾਂ ਜਿਹੜੇ ਆ ਗਏ ਹੋਏ ਨੇ 15-15 ਸਾਲ ਦੇ ਉਹਨਾਂ ਨੂੰ ਸਿਟੀਜ਼ਨਸ਼ਿਪ, ਇਹਦੇ ਲਈ ਵੀ ਇਹੀ ਜ਼ਿੰਮੇਵਾਰ ਨੇ। ਔਰ ਮੈਂ ਸਿੰਪਲ ਇਹ ਖਬਰ ਹੀ ਪੜ੍ਹ ਦੇਣਾ ਚਾਹੁੰਦਾ। ਹੁਣ ਇਹਨਾਂ ਦਾ ਮੀਡੀਆ ਉਹਦੇ 'ਚ ਇਹ ਹਿੰਦੂ ਹਾਲਾਂਕਿ ਰਿਲੇਟਿਵਲੀ ਕਈ ਵਾਰੀ ਇਹਨਾਂ ਦੀ ਬੈਲੈਂਸ ਰਿਪੋਰਟ ਹੁੰਦੀ ਹੈ, ਹੈਡਲਾਈਨ ਲਗਾਈ ਹੋਈ ਹੈ 11 ਅਫਗਾਨ ਸਿੱਖਸ ਅਰਾਈਵ ਇਨ ਇੰਡੀਆ ਬਾਈ ਅ ਸਪੈਸ਼ਲ ਫਲਾਈਟ। ਹੁਣ ਤੁਹਾਨੂੰ ਲੱਗੇਗਾ ਜੀ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਸਪੈਸ਼ਲ ਫਲਾਈਟ, ਫਸਟ ਸੱਚ ਆਪਰੇਸ਼ਨ by Indian government and civil society groups since June 23rd reopening of embassy। ਹੁਣ ਸਿਵਲ ਸੁਸਾਇਟੀ ਕੋ ਉਹਨਾਂ ਨੂੰ ਪਤਾ ਹੈ ਕਿ ਵੀ ਪੈਸੇ ਤਾਂ SGPC ਨੇ ਪੇ ਕੀਤੇ ਨੇ ਜਾਂ ਕਿਸੇ ਹੋਰ ਸਿੱਖ ਨੇ ਕੀਤਾ। ਇਹ ਬਿਲਕੁਲ ਇਹ ਜਦੋਂ ਮੈਂ ਹੈਡਲਾਈਨ ਪੜ੍ਹੀ ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਉਹ ਪੰਜਾਬੀ 'ਚ ਸਾਡੀਆਂ ਬੀਬੀਆਂ ਕਿਵੇਂ ਚਲਾਕੀ ਕਰਦੀਆਂ ਹੁੰਦੀਆਂ। ਕਈ ਵਾਰ ਉਹ ਆਇਆ ਕਿ ਜੀ 2 ਬੀਬੀਆਂ ਇਕੱਠੀਆਂ ਜਿਹੜੀਆਂ ਨੇ ਉਹ ਕਿਤੇ ਸ਼ਗਨ ਪਾਉਣ ਗਈਆਂ, ਇੱਕ ਦੇ ਕੋਲ ਹੈ ਨਹੀਂ ਸੀ ਪੈਸੇ ਜਾਂ ਉਹ ਦੇਣਾ ਨਹੀਂ ਸੀ ਚਾਹੁੰਦੀ, ਇੱਕ ਨੇ 20 ਦਿੱਤੇ, ਇੱਕ ਨੇ ਉਹਨੇ ਕਿਹਾ ਚਲੋ ਅਸੀਂ ਇਕੱਠੇ ਹੀ 21 ਰੁਪਏ ਦਾ ਉਹਨੇ ਸ਼ਗਨ ਪਾ ਦਿੱਤਾ। ਵਾਪਸ ਮੁੜੀਆਂ ਆਉਂਦੀਆਂ ਕਿਸੇ ਨੇ ਪੁੱਛਿਆ ਕਿ ਜੀ ਕਿਵੇਂ ਪਾਤਾ ਸ਼ਗਨ, ਉਹ 20 ਵਾਲੀ ਤੇ ਨਾ ਬੋਲੀ, 1 ਰੁਪਈਆ ਦੇਣ ਵਾਲੀ ਬੋਲੀ ਹਾਂ ਭੈਣਾ ਰਲ ਮਿਲ ਕੇ 21 ਪਾਤੇ।
ਜੀ ਹੁਣ ਇਹ ਇਵੇਂ ਹੀ ਹੈ ਕਿ ਵੀ ਇੰਡੀਅਨ ਗਵਰਨਮੈਂਟ ਨੂੰ ਤੁਸੀਂ ਕ੍ਰੈਡਿਟ ਦਿਓ, ਨਾਲ ਸਿਵਲ ਸੁਸਾਇਟੀ ਜੋੜਤਾ ਵੀ ਕੱਲ ਨੂੰ ਸਾਹਮਣੇ ਆਇਆ। ਔਰ ਜਿਹੜੀ ਖਬਰ ਸ਼੍ਰੋਮਣੀ ਕਮੇਟੀ ਨੇ ਆਪਣੇ ਹੈਂਡਲ ਦੇ ਉੱਤੇ ਜਾਂ ਆਪਣੀ ਪ੍ਰੈਸ ਰਿਲੀਜ਼ ਦਿੱਤੀ ਹੈ, ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ, ਔਰ ਉਹਨਾਂ ਦੇ ਹਵਾਈ ਸਫ਼ਰ ਦਾ ਖਰਚਾ ਸ਼੍ਰੋਮਣੀ ਕਮੇਟੀ ਨੇ ਅਦਾ ਕੀਤਾ। ਉੱਥੇ ਹੀ ਫਿਰ ਦਿੱਲੀ ਹਵਾਈ ਅੱਡੇ ਤੇ ਇਹਨਾਂ ਦੇ ਸਾਰੇ ਜਿੰਨੇ ਨੇ ਨਾਂ ਕਿ ਨਹੀਂ ਦਿੱਤੇ ਹੁੰਦੇ ਨੇ ਉਹ ਪਹੁੰਚ ਗਏ। ਔਰ ਨਾਲ ਦੀ ਨਾਲ ਉਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ SGPC ਪ੍ਰਧਾਨ ਨੇ ਕਿਹਾ ਕਿ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਗੇ ਉਹਨਾਂ ਦੇ ਹਵਾਈ ਖਰਚੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰੇਗੀ। ਇਸੇ ਤਹਿਤ ਭਾਰਤ ਪੁੱਜੇ 11 ਅਫਗਾਨੀ ਸਿੱਖਾਂ ਦੇ ਪਹਿਲੇ ਜਥੇ ਲਈ 2,86,000 ਰੁਪਏ ਦੀ ਰਾਸ਼ੀ ਦਿੱਤੀ ਗਈ। ਕੋਈ ਭੁਲੇਖਾ ਨਾ ਰਹੇ ਕਿ ਐਗਜ਼ੈਕਟ ਅਮਾਉਂਟ ਟਿਕਟਾਂ ਦੇ ਪੈਸੇ ਸ਼੍ਰੋਮਣੀ ਕਮੇਟੀ ਦੇ ਰਹੀ ਹੈ, ਔਰ ਕ੍ਰੈਡਿਟ ਜਿਹੜਾ ਇੰਡੀਅਨ ਗਵਰਨਮੈਂਟ ਆਉਣ ਵਾਲੇ ਦਿਨਾਂ 'ਚ ਦੇਖੋ ਜੀ ਉੱਥੋਂ ਤਾਂ ਸਿੱਖਾਂ ਨੂੰ ਕੱਢਿਆ, ਅਸੀਂ ਨਾ ਹੁੰਦੇ ਤਾਂ ਇਹਨਾਂ ਨੂੰ ਕਿਹਨੇ ਕੱਢਣਾ ਸੀ। ਇਹ ਤੋਂ ਅੰਦਾਜ਼ਾ ਲਾਓ ਕਿ ਵੀ ਇਹ ਕਿਸ ਹੱਦ ਤੱਕ ਜਾ ਕੇ ਜਿਹੜਾ ਉਹ ਸਿੱਖਾਂ ਨੂੰ ਜ਼ਲੀਲ ਕਰ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਦੁਬਾਰਾ ਇੱਥੋਂ ਹੀ ਕੰਟੀਨਿਊ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲਗਭਗ ਮਹੀਨਾ ਹੋ ਚੁੱਕਿਆ ਤੇ 1 ਮਹੀਨੇ ਬਾਅਦ ਜਿੱਥੇ ਅਸੀਂ ਇਹ ਦੇਖਿਆ ਕਿ ਜਿਹੜੀ ਉਹਨਾਂ ਦੀ ਫੈਨ ਫੋਲੋਇੰਗ ਸੀ ਉਹ ਇਕੱਲੇ ਪੰਜਾਬ ਤੱਕ ਜਾਂ ਪੰਜਾਬੀ ਸਪੀਕਿੰਗ ਏਰੀਆਜ਼ ਤੱਕ ਨਾ ਰਹਿੰਦੀ, ਅਕ੍ਰੋਸ ਦ ਬਾਰਡਰਸ ਜਿਹੜੀ ਆ ਦੁਨੀਆ ਭਰ 'ਚ ਉਹਨਾਂ ਨੂੰ ਜਾਣਿਆ ਗਿਆ ਜਾਂ ਜਿੱਦਾਂ ਦੀਆਂ ਟ੍ਰਿਬਿਊਟਸ ਉਹਨਾਂ ਨੂੰ ਮਿਲੀਆਂ ਉਸ ਤੋਂ ਇਹ ਗੱਲ ਪ੍ਰਤੱਖ ਸਾਹਮਣੇ ਆਉਂਦੀ ਹੈ। ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਕਾਫੀ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ, ਖਾਸ ਤੌਰ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੇ ਲੈਵਲ ਤੇ ਯਾਦ ਕੀਤਾ ਗਿਆ। ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ, ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਟ੍ਰਿਬਿਊਟਸ ਦਿੱਤੀਆਂ ਗਈਆਂ। ਇਹ ਮਤਲਬ ਇੱਕ ਚੰਗਾ ਰੁਝਾਨ ਜਿਹੜਾ ਸੀ ਮਤਲਬ ਆਪਸੀ ਸਾਂਝ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਉਹ ਦੇਖਣ ਨੂੰ ਮਿਲਿਆ। ਹੁਣ ਇਹਦੇ ਤੋਂ ਵੀ ਅੱਗੇ ਵਧਦੇ ਹਾਂ ਇੱਕ ਸਟੈਪ, ਜਦੋਂ ਅੱਜ ਦੀ ਖਬਰ ਦੇਖਦੇ ਹਾਂ ਤੇ ਉਹ ਸਾਹਮਣੇ ਆਈ ਹੈ ਕਿ ਈਵਨ ਉੱਥੇ ਦੀ ਜਿਹੜੀ ਲੋਕਲ ਪੋਲਿਟਿਕਸ ਹੈ ਉਹਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਜਿਹੜੀ ਤਸਵੀਰ ਹੈ ਉਹਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਮਰਾਨ ਖਾਨ ਦੀ ਪਾਰਟੀ ਦੇ ਇੱਕ ਪੋਸਟਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਜਿਹੜੀ ਤਸਵੀਰ ਹੈ ਉਹ ਦੇਖੀ ਜਾ ਸਕਦੀ ਹੈ। ਸੋ ਕੀ ਸਮਝਦੇ ਹੋ ਇਸ ਬਾਰੇ? ਦੇਖੋ, ਅਸੀਂ ਇਹ ਲਗਾਤਾਰਤਾ ਨਾਲ ਪਿਛਲੇ 10 ਸਾਲ ਤੋਂ ਜਿਹੜੀ ਅਸੀਂ ਦੋਨੋਂ ਪਾਸਿਆਂ ਦੀ ਸਾਂਝ, ਦੋ ਕੌਮਾਂ ਦੀ ਸਾਂਝ, ਸਿੱਖ ਔਰ ਮੁਸਲਮਾਨ, ਦੋ ਮੁਲਕਾਂ ਦੀ ਸਾਂਝ, ਅੱਜ ਦਾ ਪਾਕਿਸਤਾਨ ਔਰ ਇਸ ਦੇ ਨਾਲ ਜਿਹੜਾ ਮੁਲਕ ਖਾਲਿਸਤਾਨ ਹੋਣ ਚਾਹੇਗਾ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ, ਭਵਿੱਖ ਦੇ ਦੋਨੋਂ ਗਵਾਂਢੀ ਖਾਲਿਸਤਾਨ ਪਾਕਿਸਤਾਨ ਦੀਆਂ ਸਾਂਝਾਂ, ਇਹਦਾ ਜਿਹੜਾ ਫਲੱਡ ਗੇਟ ਆਫ ਲਵ ਜਿਹਨੂੰ ਕਹਿਣਾ ਹੋਏ ਤਾਂ 9 ਨਵੰਬਰ 2019 ਨੂੰ ਹੀ ਨਜ਼ਰ ਆਇਆ ਸੀ, ਜਦੋਂ ਕਿ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ
ਖੋਲ੍ਹਿਆ ਗਿਆ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਜਿਹੜਾ ਡਾਇਸਪੋਰਾ ਸਿੱਖਾਂ ਦੀ ਵੀ ਆਮਦ ਔਰ ਇਸ ਸਾਰੇ ਨੇ ਦੁਸ਼ਮਣ ਨੂੰ ਭਾਰਤੀ ਏਜੰਸੀਆਂ ਨੂੰ ਬਹੁਤ ਵਕਤ ਪਾਇਆ। ਲੇਕਿਨ ਇਹ ਜਿਹੜਾ ਇੱਕ ਬਹਾ ਬਣਿਆ ਕਿਸਾਨ ਲਹਿਰ ਦੇ ਚੱਲਦਿਆਂ 13 ਮਹੀਨੇ ਕਿਸਾਨ ਮੂਵਮੈਂਟ ਚੱਲੀ, ਬਹੁਤ ਵੱਡੀ ਗਿਣਤੀ ਦੇ ਵਿੱਚ ਲਹਿੰਦੇ ਪੰਜਾਬ 'ਚੋਂ ਸਪੋਰਟ ਔਰ ਇਸ ਵੇਲੇ ਹਾਲ ਇਹ ਹੈ ਹੁਣ ਤਾਂ ਇਹਨਾਂ ਨੇ ਇੰਡੀਅਨ ਏਜੰਸੀਆਂ ਨੇ ਬਹੁਤ ਸਾਰੇ ਟਵਿੱਟਰ ਅਕਾਊਂਟ ਯੂਟਿਊਬਸ ਇੱਧਰ ਲਿਆਂਦੀਆਂ ਉੱਧਰ ਬੈਨ ਕਰਤੀਆਂ ਉੱਧਰ ਲਿਆਂ ਇੱਧਰ। ਪਾਕਿਸਤਾਨ ਦੇ ਹਵਾਲੇ ਨਾਲ ਤੇ ਇਹ ਨਜ਼ਰ ਆਉਣਾ ਸ਼ੁਰੂ ਹੋਇਆ ਸੀ ਔਰ ਉਹਨਾਂ ਦੇ ਜਿਹੜੇ ਬਹੁਤ ਸਾਰੇ ਯੂਟਿਊਬਰ ਵੀ ਨੇ ਉਹਨਾਂ ਦੀ ਪ੍ਰੈਜੈਂਟੇਸ਼ਨ ਦਾ ਤਰੀਕਾ ਇਹ ਹੁੰਦਾ ਸੀ, ਉਹਨਾਂ ਨੂੰ ਪਤਾ ਸੀ ਕਿ ਜੇ ਅੱਧੇ ਫਾਲੋਅਰਸ ਜਾਂ ਸਾਡੇ ਐਡਮਾਇਰਰ ਇੱਥੇ ਨੇ ਤੇ ਅੱਧੇ ਦੂਜੇ ਪੰਜਾਬ 'ਚ ਨੇ ਜਾਂ ਡਾਇਸਪੋਰਾ 'ਚ ਬੈਠੇ ਨੇ। ਸੋ ਉਹ ਜਿਹੜਾ ਬਹੁਤ ਸਾਰੀ ਕੁੜਿੱਤਣ ਜਿਹੜੀ ਕਿ 47 ਪੀਰੀਅਡ ਦੀ ਜਾਂ ਦੁਸ਼ਮਣ ਨੇ ਉਹ ਕਾਫੀ ਇਹੀ ਨਹੀਂ ਵੀ ਘੁਲ ਗਈ ਸੀ, ਰਾਦਰ ਦੂਰ ਚਲੀ ਗਈ ਸੀ, ਇੱਕਦਮ ਇੱਕ ਸਪੋਰਟ ਬੇਸ। ਔਰ ਜਿਵੇਂ ਕਿਸਾਨ ਲਹਿਰ ਦੇ ਚੱਲਦੇ ਆ ਪਾਕਿਸਤਾਨੀ ਸਿੰਗਰਸ ਨੇ ਜਿਸ ਕਿਸਮ ਦੇ ਸੌਂਗ ਆਏ ਉਹਨਾਂ ਦੇ ਵਿਊਅਰਸ ਵੀ ਮਿਲੀਅਨਸ ਤੱਕ ਜਾਂਦੇ ਸੀ। ਔਰ ਇਸੇ ਦੌਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਆਮਦ ਜਿਹੜਾ ਜ਼ਾਹਰ ਹੈ ਕਿ ਪੰਜਾਬ ਦਾ ਇੱਕ ਅਖੜ ਪੰਜਾਬੀ ਜਿਸ ਦਾ ਇੱਕ ਆਪਣਾ ਸਟਾਈਲ ਨਾ ਦਬਣ ਵਾਲਾ, ਉਸ ਦੀ ਸੋਹਣਾ ਜਿਹੜਾ ਉਸ ਦਾ ਜੁੱਸਾ ਚੌੜੀ ਹਿੱਕ ਸੋਹਣੀ ਸਿਰ ਤੇ ਦਸਤਾਰ ਜੋ ਪੰਜਾਬ ਦਾ ਇੱਕ ਆਈਡਲ ਪੰਜਾਬੀ ਕਹਿਣਾ ਹੋਏ ਤਾਂ ਉਹ ਤੁਹਾਨੂੰ ਉਸ ਚੋਂ ਨਜ਼ਰ ਆਉਂਦਾ। ਹੁਣ ਉਹਦੀ ਜਿਹੜੀ ਸਾਰੀ ਪਹੁੰਚ ਹਥਿਆਰਾਂ ਬਾਰੇ, ਅਣਖ ਬਾਰੇ, ਗੈਰਤ ਬਾਰੇ, ਨਾ ਦੱਬਣ ਬਾਰੇ ਔਰ ਫਿਰ ਜਦੋਂ ਉਸ ਦੇ ਮੂੰਹ ਤੋਂ ਜਿਹੜਾ ਉਹ ਸੋਵਰਨਿਟੀ ਔਰ ਦੂਸਰੀਆਂ ਚੀਜ਼ਾਂ ਵੀ ਨਿਕਲਣੀਆਂ ਸ਼ੁਰੂ ਹੋਈਆਂ ਤੇ ਭਾਰਤੀ ਏਜੰਸੀਆਂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਮਸੀਂ ਅਜੇ ਇੱਕ ਦੀਪ ਸਿੱਧੂ ਸਾਇਲੈਂਟ ਕੀਤਾ ਔਰ ਇਹ ਨਵੀਂ ਗੱਲ ਉੱਠ ਪਈ ਹੈ। ਲੇਕਿਨ ਇਹਦੇ ਬਾਵਜੂਦ ਕਿ ਅੱਜ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਪੰਜਾਬੀਆਂ ਨੂੰ ਤਾਂ ਪਿਛਲੇ 1 ਮਹੀਨੇ ਤੋਂ ਜਿਹੜਾ ਪੰਜਾਬੀ ਦਾ ਲਫ਼ਜ਼ ਹੈ ਗਧੀ ਗੇੜ 'ਚ ਪਾਉਣਾ, ਸਿੱਧੂ ਮੂਸੇਵਾਲਾ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਗਧੀ ਗੇੜ ਪਾਇਆ ਹੋਇਆ, ਇੱਧਰ ਹੋ ਗਿਆ ਉੱਧਰ ਹੋ ਗਿਆ, ਬਿਸ਼ਨੋਈ ਆ ਗਿਆ, ਲੁਧਿਆਣੇ ਵਾਲਾ ਆ ਗਿਆ, ਗੰਗੂ ਸਰੀਆ ਆ ਗਿਆ, ਲੰਗੂ ਸਰੀਆ ਆ ਗਿਆ। ਇਸ ਕਿਸਮ ਦੀਆਂ ਤੁਸੀਂ ਖਬਰਾਂ ਦੇਖ ਰਹੇ ਹੋ ਜਿਹਨੂੰ ਕਿ ਉਹ ਪੰਜਾਬ ਦੀ ਇੱਕ ਗੈਂਗ ਫੇਅਰ ਦੇ ਨਾਲ ਜੋੜ ਕੇ ਜਿਹੜਾ ਉਹ ਉਸ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਔਰ ਅੱਜ ਤੱਕ ਨਾ ਹੀ ਅਸਲੀ ਕਾਤਲ ਔਰ ਨਾ ਹੀ ਹਥਿਆਰ, ਕਿਉਂਕਿ ਏਜੰਸੀਆਂ ਦਾ ਆਪਣਾ ਕੰਮ ਹੈ। ਹੁਣ ਸਿੱਧੂ ਮੂਸੇਵਾਲਾ ਦੇ ਇਸ ਕਦਰ ਦੁਖਦਾਈ ਤਰੀਕੇ ਨਾਲ ਜਾਣ ਤੋਂ ਬਾਅਦ ਜਿਵੇਂ ਪਾਕਿਸਤਾਨ ਦੇ ਵਿੱਚ 2-3 ਦਿਨ ਟਵਿੱਟਰ ਦੇ ਉੱਤੇ ਸਿੱਧੂ ਮੂਸੇਵਾਲ ਜਿਹੜਾ ਹੈ ਉਹੀ ਟ੍ਰੈਂਡ ਕਰਦਾ ਰਿਹਾ। ਫਿਰ ਅਸੀਂ ਦੇਖਦੇ ਹਾਂ, ਅਸੀਂ ਇੱਕ ਨਿਊਜ਼ ਸਟੋਰੀ ਕੀਤੀ ਔਰ ਉੱਥੋਂ ਦੀ BBC ਦੇ ਪੰਜਾਬੀ ਕੋਰਸਪੋਂਡੈਂਟ ਨੇ ਕੀਤੀ BBC ਦੀ ਸਟੋਰੀ ਕਿ ਕਿਵੇਂ ਉਹਨਾਂ ਦੇ ਟਰੱਕਾਂ ਦੇ ਉੱਤੇ ਜਿਹੜਾ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਪੇਂਟ ਹੋ ਰਹੀ ਹੈ। ਜੀਵਨ ਇੱਕ ਸਟੈਪ ਅੱਗੇ ਜਾਂਦੇ ਉਹਨਾਂ ਨੇ ਕਿਹਾ ਜੀ ਇਹ ਫਿਕਰ ਵੀ ਕਿੰਨੇ ਯੰਗਸਟਰ ਜਿਹੜੇ ਨੇ ਉਹ ਟੈਟੂ ਬਣਵਾ ਰਹੇ ਨੇ ਉਹਦੇ ਨਾਂ ਦਾ। ਹੁਣ ਇਹ ਖਬਰਾਂ ਕਿ ਇਸ ਦੇ ਬਾਵਜੂਦ ਕਿ ਇੱਧਰ ਇਹਨਾਂ ਨੇ ਗਧੀ ਗੇੜ ਪਾਇਆ ਹੋਇਆ ਹੈ, ਉਧਰ ਸਿੱਧੂ ਮੂਸੇਵਾਲਾ ਹਾਲਾਂ ਪਾਕਿਸਤਾਨ 'ਚ ਇੰਟਰਨਲ ਪੋਲਿਟਿਕਸ ਜਿਹੜੀ ਹੈ ਜਿਵੇਂ ਇਮਰਾਨ ਖਾਨ ਦੀ ਪਾਰਟੀ ਦੇ MPs ਨੇ ਰਿਜ਼ਾਈਨ ਕੀਤਾ ਹੈ ਨੈਸ਼ਨਲ ਅਸੈਂਬਲੀ 'ਚੋਂ, ਹੁਣ ਪਾਕਿਸਤਾਨ ਦੇ ਵਿੱਚ 22 ਇਲੈਕਸ਼ਨਸ ਹੋ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਉਹ ਕੈਂਡੀਡੇਟਸ ਦਾ ਜ਼ਿਕਰ ਹੋ ਰਿਹਾ ਹੈ, ਕੌਣ ਹੈ, ਕੀ ਹੈ, ਅਦਾਲਤ ਪੰਜਾਬ ਗਵਰਨਮੈਂਟ ਦੀ ਲੈਜੀਟੀਮੇਸੀ ਕੀ ਹੈ, ਸੈਂਟਰ ਦੀ ਕੀ ਹੈ, IMF ਨਾਲ ਗੱਲ ਕਿੱਥੇ ਕੁ ਪਹੁੰਚੀ, ਚੀਨ ਨੇ 3 ਕੇ 3.5 ਬਿਲੀਅਨ ਦਿੱਤਾ ਹੈ ਕਿ ਪਾਕਿਸਤਾਨ ਦੀ। ਸੋ ਇਹ ਡਿਬੇਟ ਆਪਣੀ ਥਾਂ ਤੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਔਰ ਇਹ ਖਬਰ ਵੀ BBC ਦੀ ਹਿੰਦੀ ਸਰਵਿਸ ਨੇ ਵੀ ਬ੍ਰੇਕ ਕੀਤੀ, ਪੰਜਾਬੀ ਦੇ ਨੇ ਵੀ, ਹੈਡਲਾਈਨ ਇਹ ਹੈ ਕਿ ਭਾਈ ਸਿੱਧੂ ਮੂਸੇਵਾਲਾ ਦਾ ਪਾਕਿਸਤਾਨ ਦੀਆਂ ਇਲੈਕਸ਼ਨ 'ਚ ਇਮਰਾਨ ਖਾਨ ਦੀ ਪਾਰਟੀ ਦੇ ਉੱਤੇ ਪੋਸਟਰ ਕਿਉਂ। ਔਰ ਇਹ 3 ਜਿਹੜਾ ਕਾਲਮ ਦੀ ਸਟੋਰੀ 3-4 ਕਾਲਮ ਦੀ ਹੈ ਔਰ ਉਹਦਾ ਲੁਬੇ ਲੁਬਾਬ ਸਟੋਰੀ ਦਾ ਇਹ ਹੈ ਕਿ ਭਾਈ ਪਾਕਿਸਤਾਨ ਦੇ ਕਿਉਂਕਿ ਜਿਹੜੀਆਂ 22 ਇਲੈਕਸ਼ਨਸ ਹੋ ਰਹੀਆਂ, ਮੁਲਤਾਨ ਦਾ ਇੱਕ ਹਲਕਾ 217 ਜਿਸ ਦੇ ਵਿੱਚ ਜਿਹੜੇ ਜੈਨ ਕੁਰੈਸ਼ੀ ਚੋਣ ਲੜ ਰਹੇ ਨੇ। ਜੀ ਜੈਨ ਕੁਰੈਸ਼ੀ ਜਿਹੜੇ ਨੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਬੇਟੇ ਨੇ। ਸ਼ਾਹ ਮਹਿਮੂਦ ਕੁਰੈਸ਼ੀ ਜਿਹੜਾ ਫੋਰਨ ਮਿਨਿਸਟਰ ਸੀ ਇਮਰਾਨ ਖਾਨ ਹੋਰਾਂ ਦੀ ਹਕੂਮਤ ਦੇ ਵਿੱਚ ਔਰ ਉਹਨਾਂ ਦੀ ਜਿਹੜੀ ਹੈ ਉਸ ਮੁਲਤਾਨ ਤੋਂ, ਇਹ ਹਲਕਾ ਮੁਲਤਾਨ ਸਾਊਥ ਪੰਜਾਬ ਜਿਹਨੂੰ ਕਹਿੰਦੇ ਨੇ, ਔਰ ਉੱਥੇ ਇਸ ਵੇਲੇ ਜਿਹੜੇ ਪੋਸਟਰ ਔਰ ਜਿਹੜਾ ਵਾਇਰਲ ਹੋਇਆ ਪੋਸਟਰ ਹੈ ਉਹ ਇਹ ਹੈ ਜਿਹਦੇ 'ਚ ਇਮਰਾਨ ਖਾਨ ਔਰ ਪਾਰਟੀ ਕੈਂਡੀਡੇਟ ਦੇ ਨਾਲ ਉਹਨਾਂ ਦੇ ਸਪੋਰਟਰਸ ਔਰ ਸਿੱਧੂ ਮੂਸੇਵਾਲਾ ਦੀ ਜਿਹੜੀ ਪਿਕਚਰ ਹੀ ਨਹੀਂ ਨਾਲ 295 ਵੀ ਲਿਖਿਆ ਹੋਇਆ ਉਹਨਾਂ ਦਾ ਉਹ ਗੀਤ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਹੋਇਆ। ਔਰ ਇਹਦੇ ਨਾਲ ਹੁਣ ਇਹ ਜ਼ਾਹਰ ਹੈ ਕਿ ਵੀ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲਾ ਜਿਹਨੇ ਵੀ ਹਾਲਾਂ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਜੈਨ ਕੁਰੈਸ਼ੀ ਜਿਨ੍ਹਾਂ ਦੇ ਪੋਸਟਰ ਦੇ ਉੱਤੇ ਹੈ, ਉਹਨਾਂ ਨੇ ਕਿਹਾ ਜੀ ਵੀ ਮੈਂ ਤਾਂ ਨਹੀਂ ਕਿਸੇ ਨੂੰ ਆਥੋਰਾਈਜ਼ ਕੀਤਾ
ਕਿ ਇਹ ਜਿਹੜਾ ਇਸ ਨੂੰ ਪੋਸਟਰ ਇਸ ਕਿਸਮ ਦਾ ਬਣਾਇਆ ਜਾਏ, ਪਰ ਉਹਨਾਂ ਨੇ ਕਿਹਾ ਵੀ ਜਿਹਨੇ ਵੀ ਕੀਤਾ ਉਹਨੇ ਬਹੁਤ ਚੰਗਾ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਸ ਨਾਲ ਮੇਰੀ ਪਪੂਲੈਰਿਟੀ ਇਹ ਪੋਸਟਰ ਸਭ ਤੋਂ ਜ਼ਿਆਦਾ ਵਾਇਰਲ ਹੋਇਆ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ। ਇਸ ਵੇਲੇ ਤਾਂ ਉਹ ਸਿਆਸੀ ਮੁਹਿੰਮ ਦੇ ਵਿੱਚ ਰੁੱਝੇ ਹੋਏ ਨੇ, ਪਰ ਜਿਹੜੇ ਹੀ ਉਹਨਾਂ ਨੂੰ ਦੇ ਦੋਸਤਾਂ ਨੇ ਇਹ ਪਿਕਚਰ ਭੇਜੀ ਹੈ ਉਸ ਤੇ ਉਹਨੇ ਕਿਹਾ ਕਿ ਜਿਹਨੇ ਵੀ ਇਹ ਤਸਵੀਰ ਛਪਾਈ ਹੈ ਮੈਂ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਕਿਉਂਕਿ ਉਹਦੀ ਵਜ੍ਹਾ ਨਾਲ ਇਹ ਪੋਸਟਰ ਜਿੰਨਾ ਵਾਇਰਲ ਹੋਇਆ ਉਹਨਾਂ ਸਾਡਾ ਕੋਈ ਹੋਰ ਪੋਸਟਰ ਵਾਇਰਲ ਹੋਇਆ ਹੀ ਨਹੀਂ। ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਉਹਨਾਂ ਦੀ ਮੌਤ ਤੱਕ ਸਿੱਧੂ ਮੂਸੇਵਾਲਾ ਕੌਣ ਹੈ, ਪਰ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਯੰਗਸਟਰਸ ਜਿਹੜੇ ਨੇ ਉਹਨਾਂ ਦੇ ਫੈਨ ਨੇ ਔਰ ਇਹਦਾ ਸਾਨੂੰ ਸਿਆਸੀ ਤੌਰ ਤੇ ਫਾਇਦਾ ਵੀ ਹੋਏਗਾ। ਔਰ ਅਸੀਂ ਸਮਝਦੇ ਹਾਂ ਵੀ ਇਹ ਹੈ ਕਿ ਜਦੋਂ ਨਫ਼ਰਤ ਫੈਲਾਈ ਗਈ 47 ਵਸਟ ਦੌਰ ਸੀ ਨਫ਼ਰਤ ਦਾ, ਉਹਨੂੰ ਫਰਦਰ ਇਹਨਾਂ ਨੇ 65 71 ਦੀਆਂ ਜੰਗਾਂ ਦੇ ਨਾਂ ਥੱਲੇ ਵੀ ਦੋਨੋਂ ਪਾਸੇ ਲੜਨ ਵਾਲੇ ਪੰਜਾਬੀ ਸੀ, ਪਰ ਹੁਣ ਜਿਹੜਾ ਪਿਆਰ ਦਾ ਹੜ੍ਹ ਵਗਿਆ ਉਹ ਕਿਤੇ ਨਾ ਕਿਤੇ ਨੋ ਮੈਟਰ ਜਿਹੜਾ ਉਹ ਇਹ ਕੀ ਕਰਨ ਇਹਨੂੰ ਇਸ ਹੜ੍ਹ ਨੂੰ ਕੋਈ ਰੋਕ ਨਹੀਂ ਸਕੇਗਾ। ਸੋ ਇਹ ਜਿਹੜੇ ਨੇ ਉਸ ਪਿਆਰ ਦੇ ਹੜ੍ਹ ਦੀਆਂ ਨਿੱਕੀਆਂ ਨਿੱਕੀਆਂ ਤੁਹਾਨੂੰ ਅਲਾਮਤਾਂ ਨਜ਼ਰ ਆਉਂਦੀਆਂ ਜਾਂ ਨਿੱਕੀਆਂ ਨਿੱਕੀਆਂ ਉਦਾਹਰਨਾਂ ਨਜ਼ਰ ਆਉਂਦੀਆਂ। ਜੀ ਡਾਕਟਰ ਸਾਹਿਬ ਬਿਲਕੁਲ, ਤੇ ਉਮੀਦ ਕਰਦੇ ਹਾਂ ਕਿ ਜਿਹੜਾ ਪਿਆਰ ਹੈ ਸਾਂਝ ਹੈ ਉਹ ਇਸੇ ਤਰ੍ਹਾਂ ਬਣੀ ਰਹੇ। ਸੋ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਕੰਟੀਨਿਊ ਕਰਦੇ ਹਾਂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜੀ ਡਾਕਟਰ ਸਾਹਿਬ ਇਸ ਸੈਗਮੈਂਟ ਦੇ ਵਿੱਚ ਅਸੀਂ ਜਿਹੜੇ ਸਾਡੇ ਕੁਝ ਦਰਸ਼ਕਾਂ ਦੇ ਸਵਾਲ ਨੇ ਉਹ ਐਡ ਕਰਨਾ ਚਾਹਾਂਗੇ। ਉਹਨਾਂ ਦੇ ਜ਼ਰੂਰ ਸਵਾਲ ਵੀ ਹੁੰਦੇ ਨੇ ਤੇ ਉਹ ਜਵਾਬ ਵੀ ਹਮੇਸ਼ਾ ਜਿਹੜਾ ਬੰਦਾ ਲਿਖਦਾ ਹੈ ਉਹਨੂੰ ਹੁੰਦੀ ਹੈ ਵੀ ਮੈਨੂੰ ਜੇ ਕਿਤੋਂ ਜਵਾਬ ਮਿਲ ਜਾਵੇ ਤੇ ਚੰਗੀ ਗੱਲ ਹੋਵੇਗੀ। ਸੋ ਸਾਨੂੰ ਰਾਜਾ ਹਮਾਯੂ ਜੀ ਲਿਖਦੇ ਆ, ਕਹਿੰਦੇ ਆ ਸਲਾਮ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ डॉक्टर जी, इंडियन सिख संगत बहुत थोड़ी तादाद में आ रही ਹਨ ਕਰਤਾਰਪੁਰ ਸਾਹਿਬ ਵਾਲੇ ਕੋਰੀਡੋਰ ਦੇ ਵਿੱਚ, ਕੀ ਵਜ੍ਹਾ ਹੈ? ਕਿ ਸਿੱਖ ਨਵੀਂ ਨਸਲ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਨੂੰ ਨਹੀਂ ਸਮਝ ਰਹੀ ਜਾਂ ਫਿਰ ਇੰਡੀਅਨ ਮੀਡੀਆ ਦਾ ਜਿਹੜਾ ਪ੍ਰੋਪੇਗੈਂਡਾ ਆ ਉਹ ਕੰਮ ਕਰ ਗਿਆ ਆ? ਰਾਜਾ ਹਮਾਯੂ ਜੀ, ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇਖਦੇ ਹੋ ਔਰ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ। ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ। ਹਾਲਾਂਕਿ ਇਹ ਗੱਲ ਠੀਕ ਨਹੀਂ ਹੈ ਕਿ ਨਵੀਂ ਨਸਲ ਕਰਤਾਰਪੁਰ ਦੀ ਅਹਿਮੀਅਤ ਨਹੀਂ ਸਮਝਦੀ। ਅਸੀਂ ਅਕਸਰ ਇਹ ਬਿਆਨਦੇ ਹਾਂ ਕਿ ਕਿਵੇਂ ਈਵਨ ਇਸ ਕਰਤਾਰਪੁਰ ਦੇ ਲਾਂਘੇ ਨੂੰ ਰੋਕਣ ਲਈ ਇਹਦੇ ਬਾਵਜੂਦ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਔਰ ਜਨਰਲ ਬਾਜਵਾ ਜਿਹੜੇ ਨੇ ਉਹ ਡਿਟਰਮਿੰਡ ਸੀ ਕਿ ਉਹਨਾਂ ਨੇ ਇਹ ਕੋਰੀਡੋਰ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਖੋਲ੍ਹਣਾ। ਹਾਲਾਂ ਇੰਡੀਆ ਨੇ ਬੜੀ ਗੰਦੀ ਹਰਕਤ ਕਰਕੇ ਔਰ ਉਹਦਾ ਮਕਸਦ ਜਿੱਥੇ ਕਸ਼ਮੀਰੀਆਂ ਦਾ ਸਵੈਮਾਨ ਫਰਦਰ ਖਤਮ ਕਰਨਾ ਸੀ, ਉੱਥੇ ਇਸ ਕਰਤਾਰਪੁਰ ਕੋਰੀਡੋਰ ਦੀ ਗੱਲ ਜਿਹੜੀ ਤੁਰ ਰਹੀ ਸੀ ਉਹਨੂੰ ਰੋਕਣਾ ਵੀ ਸੀ। ਜਦੋਂ ਕਿ ਉਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਜਿਹੜਾ ਕਨਸਟੀਟਿਊਸ਼ਨਲ ਸਟੇਟਸ ਸੀ ਆਰਟੀਕਲ 370 ਔਰ 35A ਦੇ ਥੱਲੇ ਉਸ ਨੂੰ ਖਤਮ ਕਰ ਦਿੱਤਾ। ਲੇਕਿਨ ਇਹਦੇ ਬਾਵਜੂਦ ਇਹ ਪਾਕਿਸਤਾਨੀ ਹਕੂਮਤ ਦੀ ਔਰ ਫੌਜ ਦੀ ਡਿਟਰਮੀਨੇਸ਼ਨ ਸੀ ਕਿ ਉਹ ਗੋ ਹੈਡ ਕੀਤਾ ਉਹਨਾਂ ਨੇ ਔਰ 9 ਨਵੰਬਰ 2019 ਨੂੰ ਇਹ ਲਾਂਘਾ ਖੋਲ੍ਹਿਆ। ਫਿਰ ਅਸੀਂ ਦੇਖਦੇ ਹਾਂ
ਪਾਬੰਦੀਆਂ। ਹਾਲਾਂ ਸਿੱਖਾਂ ਵੱਲੋਂ ਇਹ ਮੰਗ ਸੀ ਕਿ ਪਾਸਪੋਰਟ ਦੀ ਸ਼ਰਤ ਨਾ ਰੱਖੀ ਜਾਏ, ਕਿਉਂਕਿ ਉੱਥੇ ਇੰਡੀਆ 'ਚ ਪਾਸਪੋਰਟ ਬਣਾਉਣਾ ਇੰਨਾ ਹੀ ਅੱਜ ਕੱਲ੍ਹ ਔਖਾ ਉਹਨਾਂ ਨੇ ਕਰ ਦਿੱਤਾ ਹੈ ਜਿੰਨਾ ਅਮਰੀਕਾ 'ਚ ਗ੍ਰੀਨ ਕਾਰਡ ਲੈਣੇ। ਕਿ ਭਾਈ ਆਧਾਰ ਕਾਰਡ ਤਾਂ ਬਣੇ ਹੋਏ ਨੇ, ਹਰ ਕੋਈ ਲਿੰਕ ਹੈ, ਲੇਕਿਨ ਉਹ ਨਹੀਂ ਮੰਨੇ, ਕਿਉਂਕਿ ਉਹਨਾਂ ਦਾ ਮਕਸਦ ਹੀ ਇਹ ਹਕੂਮਤ ਦਾ ਕਿ ਘੱਟ ਤੋਂ ਘੱਟ ਲੋਕ ਜਿਹੜੇ ਨੇ ਉਹ ਜਾਣ। ਦੂਸਰਾ ਪਾਰਟ ਫਿਰ ਕੋਵਿਡ ਦੇ ਚੱਲਦੇ ਆ, ਜਦੋਂ ਉਹਨਾਂ ਨੇ ਜਿਹੜਾ ਬੰਦ ਕਰ ਦਿੱਤਾ, ਜਦੋਂ ਬਾਕੀ ਸਾਰੇ ਮੰਦਰ ਅਦਾਰੇ ਪਬਲਿਕ ਪਲੇਸ ਖੋਲ੍ਹ ਵੀ ਦਿੱਤੇ, 4 ਜਾਂ 5 ਮਹੀਨੇ ਉਹਨਾਂ ਨੇ ਲਏ ਜਦੋਂ ਕਿ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹੇ। ਫਿਰ ਜਿਹੜੀਆਂ ਖਬਰਾਂ ਸਾਨੂੰ ਉੱਥੋਂ ਮਿਲਦੀਆਂ ਨੇ, ਕਿਉਂਕਿ ਜਿਹੜੇ ਅਪਲਾਈ ਵੀ ਕਰਨਾ ਹੁੰਦਾ ਉਹਨਾਂ ਨੇ ਆਨਲਾਈਨ ਕਰਨਾ ਹੁੰਦਾ, ਕਿ ਉਹਨਾਂ ਦਾ ਵੈਬਸਾਈਟ ਹਮੇਸ਼ਾ ਉਹ ਡਾਊਨ ਹੀ ਰਹਿੰਦਾ, ਉਹਦੇ 'ਚ ਜੇ ਤੁਸੀਂ ਭਰਨਾ ਹੈ ਜਾਂ ਜੋ ਵੀ ਉਹਨਾਂ ਦੀਆਂ ਨੇ ਉਦੋਂ ਤੱਕ ਨਹੀਂ ਹੈ। ਔਰ ਫਿਰ ਜੇ ਹੁਣ ਕੋਈ ਬਾਹਰੋਂ ਵੀ ਗਿਆ ਔਰ ਉਹ ਇਹ ਸਮਝਦਾ ਵੀ ਉੱਥੇ ਰਹਿ ਕੇ ਉਹਨੇ ਆਪਣੀ ਟ੍ਰਿਪ ਜੇ ਉਹ 2 ਹਫ਼ਤੇ ਉੱਥੇ ਰੁਕਦਾ ਤੇ ਉੱਥੋਂ ਉਹਨੇ ਉਧਰ ਨੂੰ ਜਾਣਾ, ਕਿਉਂਕਿ ਬਾਈ ਰੋਡ ਉਹ ਪਾਕਿਸਤਾਨ ਤੋਂ ਅੱਗੋਂ ਆਉਣਾ ਚਾਹਣ, ਤੇ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਹੁੰਦਾ, ਕਿਉਂਕਿ ਉਹ ਉੱਥੇ ਕੋਈ ਡੇਟ ਲਾਈਨ ਨਹੀਂ ਹੈ, ਕਿ ਕੋਈ ਉਹਨਾਂ ਦਾ ਟਾਈਮ ਨਹੀਂ ਹੈ ਵੀ ਉਹਨਾਂ ਨੇ ਕਦੋਂ ਉਹਨੂੰ ਕਰਨਾ ਹੈ ਅਪਰੂਵ, ਕਿਹਦਾ ਆਉਣਾ ਹੈ। ਕਈਆਂ ਦੇ ਜਹਾਜ਼ ਦਾ ਟਾਈਮ ਹੁੰਦਾ ਜਿੱਦਣ ਚੜ੍ਹਨ ਦਾ, ਉਦੋਂ ਆਉਂਦਾ ਜੀ ਤੁਹਾਡਾ ਅਪਰੂਵ ਹੋ ਗਿਆ। ਸੋ ਇਹ ਔਰ ਇੱਕ ਸ਼ੁਰੂ ਦੇ ਵਿੱਚ ਜਿਹੜਾ ਇੱਕ ਡਿਸਕਰੇਜਿੰਗ ਪਾਰਟ ਸੀ ਕਿ ਵੀ ਇਹ ਪ੍ਰੋਪੇਗੈਂਡਾ ਉਹਨਾਂ ਦੇ ਮੀਡੀਆ ਵੱਲੋਂ ਕੀਤਾ ਗਿਆ ਕਿ ਜੀ ਜੇ ਤੁਹਾਡੇ ਪਾਕਿਸਤਾਨ ਇੱਕ ਦਹਿਸ਼ਤਗਰਦ ਮੁਲਕ ਹੈ ਐਲਾਨਿਆ ਹੋਇਆ, ਜੇ ਤੁਹਾਡੇ ਪਾਸਪੋਰਟ ਤੇ ਉਹਦੀ ਸਟੈਂਪ ਹੋਏਗੀ ਤਾਂ ਜਿਹੜਾ ਬਾਹਰ ਜਾਣ ਤੁਹਾਨੂੰ ਬਾਹਰਲੇ ਵੀਜ਼ੇ ਨਹੀਂ ਦੇਣ। ਹਾਲਾਂ ਇਹ ਗੱਲ ਨੂੰ ਕਲੈਰੀਫਾਈ ਵੀ ਕੀਤਾ ਗਿਆ ਕਿ ਇੱਥੇ ਤਾਂ ਪਾਸਪੋਰਟ ਜਾਂ ਉਹਦੇ ਤੇ ਕੁਝ ਵੀ ਨਹੀਂ ਲਾਇਆ ਜਾਂਦਾ, ਆਰਡਿਕ ਸਲਿੱਪ ਹੁੰਦੀ ਹੈ, ਤੁਸੀਂ ਉਧਰ ਦਿੱਤੀ, ਇੱਧਰ ਆਉਣ ਲੱਗੇ ਵਾਪਸ ਕੀਤਾ। ਸੋ ਕੁੱਲ ਮਿਲਾ ਕੇ ਇੰਡੀਅਨ ਪਾਲਿਸੀਜ਼ ਔਰ ਕਿਸੇ ਹੱਦ ਤੱਕ ਮੈਂ ਸਮਝਦਾ ਕਿ ਜੇ ਪਾਕਿਸਤਾਨ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਜਿਹੜਾ ਇਸ ਨੂੰ ਇੱਕ ਜੇ PR ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਏ, ਜਿਹੜਾ ਕਿ ਡਾਇਸਪੋਰਾ ਸਿੱਖਾਂ ਦੀ ਮਦਦ ਲਈ ਜਾ ਸਕਦੀ ਹੈ, ਜਿਹਦੇ ਬਾਰੇ ਅਸੀਂ 1 to 1 ਤਾਂ ਕਰਦੇ ਹਾਂ, ਆਪਣੇ ਇਸ ਪਲੇਟਫਾਰਮ ਤੋਂ ਵੀ ਕਰਦੇ ਹਾਂ, ਪਰ ਜਦੋਂ ਤੁਸੀਂ ਕਿਸੇ ਇੱਕ ਇਸ ਕਿਸਮ ਦੇ ਅਦਾਰੇ ਨਾਲ ਭਾਰਤੀ ਹਕੂਮਤ ਵਰਗਾ ਜਿਹੜਾ ਡਿਟਰਮਿੰਡ ਹੈ ਉਹਨੂੰ ਜਿਹੜਾ ਨਾ ਚੱਲਣ ਦੇਣ ਲਈ, ਫਿਰ ਤੁਹਾਨੂੰ ਵੀ ਆਪਣਾ PR ਜਿਹੜਾ ਉਹ ਕਰਨ ਦੀ ਲੋੜ ਹੈ। ਡਾਇਸਪੋਰਾ 'ਚ ਇਸ ਮਾਮਲੇ ਦੇ ਵਿੱਚ ਕਾਫੀ ਉਤਸ਼ਾਹ ਹੈ ਔਰ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜੇ ਉੱਥੋਂ ਤਾਂ ਸ਼ਾਇਦ ਨੰਬਰ ਕੋਈ ਬਹੁਤਾ ਨਾ ਵਧੇ। ਹਾਲਾਂ ਪਹਿਲਾਂ ਇਹੀ ਇੰਡੀਅਨ ਗਵਰਨਮੈਂਟ ਜਿਹੜੀ ਹੈ ਇਨਸਿਸਟ ਕਰ ਰਹੀ ਸੀ ਕਿ 5000 ਘੱਟੋ ਘੱਟ ਹੋਣਾ ਚਾਹੀਦਾ, ਪਰ ਹੁਣ ਇੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਹੁੰਦੀਆਂ ਨੇ ਔਰ ਜਿਹੜੇ ਲੋਕ ਹੋ ਕੇ ਜਾਂਦੇ ਨੇ ਫਿਰ ਉਹਨਾਂ ਦੇ ਘਰਾਂ 'ਚ ਏਜੰਸੀਆਂ ਵਾਲੇ ਪਹੁੰਚ ਜਾਂਦੇ ਨੇ ਕਿ ਕੀ ਕੀਤਾ, ਔਰ ਉਹਦੇ ਹੀ ਅਸੀਂ ਬੇਸ ਤੇ ਦੇਖਦੇ ਹਾਂ ਕਿ ਕਿਵੇਂ ਪਿਛਲੇ ਹਫ਼ਤਿਆਂ ਦੇ ਵਿੱਚ ਇਹਨਾਂ ਦੇ ਹੋਮ ਸੈਕਟਰੀ ਨੇ ਦਿੱਲੀ ਵਾਲੇ ਨੇ 29 ਸਟੇਟਾਂ ਭਾਰਤ ਦੀਆਂ ਔਰ ਜਿਹੜੇ 9 ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਚੀਫ ਸੈਕਟਰੀਜ਼ ਨੂੰ ਚਿੱਠੀ ਲਿਖੀ, ਕਿਉਂਕਿ ਸਿੱਖ ਤਾਂ ਸਾਰੇ ਭਾਰਤ 'ਚ ਵੀ ਭਾਵੇਂ 1-1 2-2 ਹੀ ਆਉਂਦੇ ਹੋਣ, ਕਿ ਭਾਈ ਇਹ ਹਦਾਇਤ ਕਰੋ ਜਿਨ੍ਹਾਂ ਸਿੱਖਾਂ ਨੇ ਜਾਣਾ ਕਿ ਵੀ ਕੋਈ ਉੱਥੇ ਕੋਈ ਮਹਿਮਾਨ ਨਵਾਜ਼ੀ ਨਾ ਕਬੂਲੇ, ਕੋਈ ਕਿਸੇ ਨਾਲ ਗੱਲ ਨਾ ਕਰੇ, ਤੁਸੀਂ ਸਿਰਫ ਸਿਰ ਸੁੱਟ ਕੇ ਜਾ ਕੇ ਮੱਥਾ ਟੇਕਣਾ ਔਰ ਉੱਥੋਂ ਤੁਸੀਂ ਵਾਪਸ ਮੁੜ ਆਣਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਟੈਕਟਿਕ ਜਿਹੜੇ ਇੱਕ ਖੌਫ ਪੈਦਾ ਕਰਦੇ ਨੇ, ਹਰ ਕੋਈ ਘਬਰਾਉਂਦਾ ਵੀ ਕੱਲ ਨੂੰ ਪਤਾ ਨਹੀਂ ਸਾਨੂੰ ਪਾਕਿਸਤਾਨ ਨਾਲ ਜਾਂ ISI ਨਾਲ ਜੋੜ ਕੇ ਇਹਨਾਂ ਨੇ ਧੂਈ ਫਿਰਨਾ। ਇਹ ਇੱਕ ਵੱਡਾ ਰੀਜ਼ਨ ਹੈ ਜਿਸ ਕਰਕੇ ਕਿ ਜਿਹੜੀ ਗਿਣਤੀ ਉਹ ਜਿਹੜੀ ਹੈ ਉਹ ਤਵੱਕੋ ਤੋਂ ਘੱਟ ਹੈ। ਜੀ ਡਾਕਟਰ ਸਾਹਿਬ, ਤੇ ਅब्दुल रज़ाक ਸਾਨੂੰ ਲਿਖਦੇ ਆ TV 84 के रेफरेंस से मैं सिख नेशन से एक क्वेश्चन पूछना चाहता हूँ। आप एक अलग कौम हैं, आपका मज़हब अलग है, आपके एक अलग पहचान है, तो आप अपनी वर्शिप वाली जगह या इबादत वाली जगह को गुरुद्वारा साहिब को इंग्लिश में टेंपल क्यों कहते हैं? ये मिक्सअप हो जाता है, जैसा कि मंदिर को भी टेंपल कहा जाता है और बुद्ध मत वालों के इबादत वाली जगह को भी टेंपल बोला जाता है। इसलिए गुरुद्वारा साहिब को इंग्लिश में गुरुद्वारा क्यों नहीं आप बोलते? जैसा कि हम मुसलमान मस्जिद को इंग्लिश में मॉस्क बोलते हैं, ना कि टेंपल, और ऐसे ही अपनी इबादत वाली जगह को ईसाई अपनी इबादत वाली जगह को चर्च बोलते हैं और लिखते हैं, तो फिर आप अपने को दूसरों के साथ क्यों मिक्सअप करते हैं? अगर मैं कुछ गलत बोला हूं तो उसके लिए मैं माफ़ी चाहता हूं। अब्दुल रज़ाक जी ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਔਰ ਤੁਸੀਂ ਬਿਲਕੁਲ ਠੀਕ ਸਵਾਲ ਕੀਤਾ। ਦੇਖੋ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਜਦੋਂ ਮੰਦਰ ਲਫ਼ਜ਼ ਇਸਤੇਮਾਲ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ 'ਚ ਟੈਂਪਲ ਕਿਹਾ ਜਾਂਦਾ ਹੈ, ਤੇ ਮੈਜੋਰਟੀ ਦਿਮਾਗ ਦੇ ਵਿੱਚ ਉਹੀ ਆਉਂਦਾ ਹੈ ਕਿ ਭਾਈ ਇਹ ਜਿਵੇਂ ਹਿੰਦੂਆਂ ਦੇ ਮੰਦਰ ਨੇ ਜਾਂ ਦੂਸਰੇ ਨੇ।
ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਇੱਕ ਤਾਂ ਪਹਿਲਾਂ ਮੈਨੂੰ ਵੀ ਥੋੜੀ ਜਿਹੀ ਹੈਰਾਨੀ ਹੋਈ, ਮੈਂ ਜ਼ਿਕਰ ਕੀਤਾ ਹੈ ਵੀ ਇੱਕ ਅਫਗਾਨ ਸਿੱਖ ਜਿਹੜੇ ਉੱਥੋਂ ਨਿਕਲ ਕੇ ਵਾਇਆ ਮੈਕਸੀਕੋ ਅਮਰੀਕਾ ਆਏ ਨੇ, ਉਹਨਾਂ ਨਾਲ ਮਿਲਣ ਦਾ ਇਤਫਾਕ ਹੋਇਆ ਪਿਛਲੇ ਹਫ਼ਤੇ, ਔਰ ਉਹਨਾਂ ਨੇ ਇੱਕ ਗੱਲ ਕਹੀ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕਾਬਲ 'ਚ ਉਤਰ ਕੇ ਕਿਤੇ ਵੀ ਗੁਰਦੁਆਰੇ ਜਿਹੜੇ ਨੇ ਅਫਗਾਨਿਸਤਾਨ 'ਚ ਕਿਤੇ ਕਹੋਗੇ ਕਿ ਮੈਂ ਫਲਾਂ ਗੁਰਦੁਆਰੇ ਮੈਨੂੰ ਜਾਣਾ ਤੇ ਉਹ ਨਹੀਂ, ਉਹਨੂੰ ਪਤਾ ਨਹੀਂ ਲੱਗੇਗਾ ਵੀ ਲੋਕਲ ਅਫਗਾਨਿਸਤਾਨ 'ਚ ਸਿੱਖ ਗੁਰਦੁਆਰਿਆਂ ਦੇ ਲਈ ਲਫ਼ਜ਼ ਧਰਮਸਾਲ ਇਸਤੇਮਾਲ ਕਰਦੇ ਨੇ। ਜੇ ਤੁਸੀਂ ਕਹੋ ਵੀ ਧਰਮਸਾਲ ਜਾਣਾ ਤੇ ਉਹਨਾਂ ਨੂੰ ਪਤਾ ਹੈ ਕਿ ਬਈ ਕੀ ਹੈ। ਹੁਣ ਇਹ ਮੈਨੂੰ ਇਸ ਗੱਲ ਦਾ ਆਇਆ ਵੀ ਕਿਉਂਕਿ ਸਿੱਖ ਹੀ ਓਰੀਜਨਲ ਅਫਗਾਨਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਹੀ ਹੈ, ਔਰ ਪਹਿਲੇ ਪੀਰੀਅਡ 'ਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਲਮੋਸਟ ਸ਼ਾਇਦ 6ਵੇਂ ਪਾਤਸ਼ਾਹ ਤੱਕ ਜਿਹੜੀ ਸਿੱਖ ਇਬਾਦਤਗਾਹ ਸੀ, ਹਾਲਾਂ ਸਾਡੇ ਕੋਈ ਬੁੱਤ ਪ੍ਰਸਤੀ ਨਹੀਂ ਹੈ, ਇਸ ਲਈ ਮੰਦਰ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ, ਲੇਕਿਨ ਧਰਮਸਾਲ ਲਫ਼ਜ਼ ਕਿਉਂਕਿ ਧਰਮ ਮਜ਼ਹਬ ਨੂੰ ਕਹਿੰਦੇ ਨੇ, ਸਾਲ ਜਿਹਦੇ 'ਚ ਘੜੇ ਜਾਂਦੇ ਨੇ ਧਰਮ ਜਾਂ ਮਜ਼ਹਬ ਵਾਲੇ ਲੋਕ, ਜਿਵੇਂ ਟਕਸਾਲ ਦੇ ਵਿੱਚ ਟਕੇ ਹੁੰਦੇ ਨੇ, ਔਰ ਇਸੇ ਤਰ੍ਹਾਂ ਚਟਸਾਲ ਦੇ ਵਿੱਚ ਚਾਟੜੇ, ਜਿਹੜੇ ਜਿਹਨੂੰ ਚੇਲਾ ਚਾਟੜਾ ਲਫ਼ਜ਼ ਕਹਿੰਦੇ ਅਸੀਂ ਜੀ। ਸੋ ਇਹ ਅੱਜ ਵੀ, ਔਰ ਜਿਹਨੂੰ ਭਾਈ ਗੁਰਦਾਸ ਜੀ ਨੇ ਵੀ ਕਿਹਾ ਸੀ ਘਰ ਘਰ ਅੰਦਰ ਧਰਮਸਾਲ। ਸੋ ਪਹਿਲੇ 100 ਸਾਲ ਸਿੱਖੀਜ਼ਮ ਦੇ ਹੋਂਦ 'ਚ ਆਉਣ ਤੋਂ ਬਾਅਦ ਲਫ਼ਜ਼ ਜਿਹੜਾ ਹੈ ਉਹ ਧਰਮਸਾਲ ਹੀ ਪਪੂਲਰ ਸੀ, ਔਰ ਇਸ ਕਰਕੇ ਉਸ ਅਫਗਾਨ ਸਿੱਖ ਦੇ ਕਹਿਣ ਮੁਤਾਬਕ ਕਿ ਅਫਗਾਨਿਸਤਾਨ 'ਚ ਵੀ ਅਸੀਂ ਭਾਵੇਂ ਗੁਰਦੁਆਰਾ ਸਾਹਿਬ ਹੀ ਹੁਣ ਕਹਿੰਦੇ ਹਾਂ, ਪਰ ਉੱਥੋਂ ਵਾਲੇ ਜਿਹੜੇ ਸਾਰੇ ਨੇ ਉਹਨੂੰ ਧਰਮਸਾਲ ਹੀ ਕਹਿੰਦੇ ਨੇ। ਹੁਣ ਅਸੀਂ ਟੈਂਪਲ ਦੀ ਗੱਲ ਕਰੀਏ, ਕਿਉਂਕਿ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਰਹੀ, ਇਸ ਲਈ ਜਿੱਥੇ ਜਿੱਥੇ ਸ਼ੁਰੂ 'ਚੋਂ ਗਏ ਉਹਨਾਂ ਨੇ ਆਪਣਾ ਜੋ ਲਫ਼ਜ਼ ਜਿਹੜਾ ਮਸੀਤ, ਜਿਵੇਂ ਮਸਜਿਦ ਜਾਂ ਮੌਸਕ ਅੰਗਰੇਜ਼ੀ ਦੇ ਵਿੱਚ, ਹਾਲਾਂਕਿ ਕਈਆਂ ਦਾ ਇਹ ਵੀ ਕਹਿਣਾ ਵੀ ਮੌਸਕ ਦੀ ਥਾਂ ਮਸਜਿਦ ਹੀ ਅੰਗਰੇਜ਼ੀ 'ਚ ਵੀ ਹੋਣਾ ਚਾਹੀਦਾ, ਪਰ ਇਹਨਾਂ ਨੇ ਆਪਣੀ ਕਨਵੀਨੀਅੰਸ ਲਈ, ਗੋਰਿਆਂ ਨੇ ਉਹਦੇ ਲਈ ਲਫ਼ਜ਼ ਮੌਸਕ ਘੜਿਆ। ਇਸੇ ਤਰ੍ਹਾਂ ਯਹੂਦੀਆਂ ਦਾ ਇਨਫਲੂਐਂਸ ਜਾਂ ਦੂਜਾ ਰਿਹਾ, ਉਹਨਾਂ ਨੇ ਆਪਣੀ ਅੱਡ ਪਛਾਣ ਸਿਨਾਗੋਗ ਦੇ ਤੌਰ ਤੇ ਕੀਤੀ, ਈਸਾਈਆਂ ਦਾ ਚਰਚ ਹੈ। ਹੁਣ ਸਿੱਖਾਂ ਦੀ ਪ੍ਰੋਬਲਮ ਇਹ ਸੀ ਜਦੋਂ ਸ਼ੁਰੂ 'ਚੋਂ ਬਾਹਰ ਆਏ ਤੇ ਉਹਨਾਂ ਨੂੰ ਇਹ ਦੱਸਣ ਦੇ ਲਈ ਦੂਸਰਿਆਂ ਨੂੰ ਕਿ ਭਾਈ ਅਸੀਂ, ਕਿਉਂਕਿ ਜਿਵੇਂ ਅਮਰੀਕਾ ਦੇ ਹਵਾਲੇ ਨਾਲ ਹੈ, ਇੱਥੇ ਅਜੇ ਵੀ ਇਸ ਨੂੰ ਜਿਹੜਾ ਉਹ ਨਾਨ ਪ੍ਰੋਫਿਟ ਦੇ ਥੱਲੇ ਐਜ਼ ਏ ਕਾਰਪੋਰੇਸ਼ਨ ਰਜਿਸਟਰ ਕਰਵਾਇਆ ਜਾਂਦਾ। ਸੋ ਜਦੋਂ ਤੁਸੀਂ ਕਾਰਪੋਰੇਸ਼ਨ 'ਚ ਤੁਸੀਂ ਉਹਨਾਂ ਨੂੰ ਇਹ ਦੱਸਣ ਲਈ, ਕਿਉਂਕਿ ਇੱਥੇ ਅੰਗਰੇਜ਼ੀ ਡਾਇਲੈਕਟ ਜਿਹੜਾ ਲੈਕਸੀਕਨ ਦੇ ਵਿੱਚ ਰਿਲੀਜੀਅਸ ਪਲੇਸ ਲਈ ਟੈਂਪਲ ਲਫ਼ਜ਼ ਕੱਲਾ ਇਹੀ ਨਹੀਂ ਕਿ ਹਿੰਦੂਆਂ ਦੇ ਮੰਦਰ ਲਈ ਹੁੰਦਾ ਹੈ, ਜੂਇਸ਼ ਟੈਂਪਲ ਵੀ ਕਿਹਾ ਜਾਂਦਾ ਹੈ ਜਦੋਂ ਉਹਨਾਂ ਦੇ ਜਿਹੜੇ ਕਾਗਜ਼ੀ ਪੱਤਰਾਂ 'ਚ ਹੈ, ਤੇ ਇਵੇਂ ਇਹ ਲਫ਼ਜ਼ ਟੈਂਪਲ ਵੀ ਇੱਥੇ ਇਸਤੇਮਾਲ ਹੋਇਆ। ਲੇਕਿਨ ਪਿਛਲੇ 30-40 ਸਾਲ ਤੋਂ, ਖਾਸ ਤੌਰ ਤੇ ਜੂਨ 84 ਤੋਂ ਬਾਅਦ, ਜਦੋਂ ਇਹ ਗੱਲ ਦੀ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਸ਼ਬਦ ਜਿਹੜੇ ਵਰਡਸ ਨੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਵਾਲੇ ਨੇ। ਹੁਣ ਜਿੰਨੇ ਵੀ ਗੁਰਦੁਆਰੇ ਰਜਿਸਟਰ ਹੁੰਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ, ਔਰ ਕਿਉਂਕਿ ਸਾਡੀ ਬਤੌਰੇ ਕੌਮ ਪਛਾਣ ਵੀ ਬਣ ਗਏ ਨਾ ਮੁਲਕਾਂ ਦੇ ਵਿੱਚ, ਉਹਨਾਂ ਨੂੰ ਪਤਾ ਹੈ ਵੀ ਸਿੱਖਾਂ ਦੀ ਇਬਾਦਤਗਾਹ ਗੁਰਦੁਆਰਾ ਹੈ, ਹੁਣ ਗੁਰਦੁਆਰੇ ਦੇ ਨਾਂ ਤੇ ਰਜਿਸਟਰ ਹੁੰਦੇ ਨੇ। ਹਾਂ, ਇੱਕ ਗੱਲ ਮੈਂ ਜਾਂਦੇ ਕਲੀਅਰ ਕਰਦੇ ਹਾਂ ਕਿ ਬਹੁਤ ਵਾਰ ਜਦੋਂ ਸਾਡਾ ਜਿਹੜਾ ਸੈਂਕਟਮ ਸੈਂਕਟੋਰਮ ਹੈ, ਜਿਹਨੂੰ ਅਸੀਂ ਪਰਟੀਕੁਲਰਲੀ ਦਰਬਾਰ ਸਾਹਿਬ ਕਰਕੇ ਕਿਹਾ ਜਾਂਦਾ ਹੈ, ਪਰ ਅਜੇ ਵੀ ਓਰੀਜਨਲ ਲਫ਼ਜ਼ ਜਦੋਂ ਅਜੇ ਅਕਾਲ ਤਖਤ ਨਹੀਂ ਸੀ ਬਣਿਆ ਜਾਂ ਦਰਬਾਰ ਰਾਇਲ ਜਿਹੜੀ ਹੈ ਉਹ ਇਕੱਠ ਦੀ ਗੱਲ ਨਹੀਂ ਸੀ ਬਣੀ, ਤਾਂ ਉਸ ਦਾ ਨਾਂ ਹਰਿਮੰਦਰ ਸਾਹਿਬ ਹੈ। ਹੁਣ ਇੱਕ ਗੱਲ ਦਾ ਧਿਆਨ ਰਹੇ ਕਿ ਜ਼ਬਾਨ ਦਾ, ਲੈਂਗੁਏਜ ਦਾ ਇੱਕ ਆਪਣਾ ਰੋਲ ਹੁੰਦਾ ਹੈ। ਪੰਜਾਬੀ ਦੇ ਵਿੱਚ ਮੰਦਰ ਲਫ਼ਜ਼ ਟੈਂਪਲ ਲਈ ਇਸਤੇਮਾਲ ਨਹੀਂ ਹੁੰਦਾ, ਜਾਂ ਹੁੰਦਾ ਹੈ, ਲੇਕਿਨ ਉਸ ਤੋਂ ਵੀ ਪਹਿਲਾਂ ਮੰਦਰ ਲਫ਼ਜ਼ ਜਿਹੜਾ ਘਰ ਲਈ ਵੀ ਇਸਤੇਮਾਲ ਹੁੰਦਾ। ਪੰਜਾਬੀ ਜ਼ਬਾਨ 'ਚ ਘਰ ਨੂੰ ਮੰਦਰ ਕਹਿੰਦੇ ਨੇ, ਔਰ ਇਹਦੇ ਤੇ ਮੈਂ ਹੁਣ ਉਹ 1-2 ਸੌਂਗ ਵੀ ਨੇ ਜਿਹੜੇ ਉਸ ਨੂੰ ਡਿਪਿਕਟ ਕਰਦੇ ਨੇ ਕਿ ਕਿਵੇਂ ਜਿਹੜਾ ਮੰਦਰ, ਔਰ ਗੁਰਬਾਣੀ ਨੂੰ ਜੇ ਮੈਂ ਕੋਟ ਕਰਾਂ, ਕਿਉਂਕਿ ਸਾਡੇ ਵੀਰ ਅਬਦੁਲ ਰਜ਼ਾਕ ਸਾਹਿਬ ਦੇ ਲਈ ਮੈਂ ਕੋਈ ਹੋਰ ਲਫ਼ਜ਼ ਲੱਭ ਰਿਹਾ ਸੀ, ਪਰ ਜਿਵੇਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰੂ ਕਾ ਸ਼ਬਦ ਮਨੈ ਅਸਥੰਮਨ, ਕਿ ਜਿਵੇਂ ਇੱਕ ਘਰ ਨੂੰ ਥੰਮਲਾ ਜਿਹੜਾ ਹੈ ਜਾਂ ਇੱਕ ਪਿਲਰ ਜਿਹੜਾ ਹੈ ਉਹ ਸਹਾਰਾ ਦਿੰਦਾ ਹੈ, ਇਵੇਂ ਹੀ ਰੱਬ ਦਾ ਸ਼ਬਦ, ਗੁਰੂ ਦਾ ਸ਼ਬਦ ਤੁਹਾਡੇ ਮਨ ਨੂੰ ਆਸਰਾ ਦਿੰਦਾ ਹੈ। ਸੋ ਜਦੋਂ ਇਹ ਲਫ਼ਜ਼ ਹਰਿਮੰਦਰ ਸੀ, ਮੰਦਰ ਪੂਜਾ ਦੀ ਥਾਂ ਨਹੀਂ ਜਿਵੇਂ ਹਿੰਦੂਆਂ ਦੀ ਹੈ, ਇਹ ਸੀ ਰੱਬ ਦਾ ਘਰ, ਕਿਉਂਕਿ ਉੱਥੇ 24 ਘੰਟੇ ਇਬਾਦਤ, ਕੀਰਤਨ ਗੁਰਬਾਣੀ ਦਾ, 4 ਦਰਵਾਜ਼ੇ ਸਭ ਲਈ ਖੁੱਲ੍ਹਾ। ਸੋ ਜਿਹੜੀ ਸਪਿਰਿਟ ਬੇਸਿਕਲੀ ਅਬਦੁਲ ਰਜ਼ਾਕ ਸਾਹਿਬ ਤੁਹਾਡੇ ਸਵਾਲ ਦੀ ਉਹ ਬਿਲਕੁਲ ਠੀਕ ਹੈ ਕਿ ਸਾਨੂੰ ਹਰ ਉਹ ਚੀਜ਼ ਜਿਹੜੀ ਇਹਨਾਂ ਬਹੁਤ ਗਿਣਤੀ ਹਿੰਦੂਆਂ ਦੇ ਨਾਲ ਐਸੋਸੀਏਟ ਕਰਵਾਉਂਦੀ ਹੈ, ਉਸ ਤੋਂ ਸਾਨੂੰ ਵੱਖ ਹੋ ਕੇ
ਆਪਣਾ ਜਿਹੜਾ ਨੈਰੇਟਿਵ ਤਾਂ ਹੈ ਹੀ ਹੈ, ਔਰ ਸਾਡੇ ਹੈ ਵੀ ਬਿਲਕੁਲ ਸੈਪਰੇਟ। ਕੋਈ ਇਹਨਾਂ ਨਾਲ ਸਾਡੇ ਕੋਈ ਉਸ ਕਿਸਮ ਦੀ ਲਾਈਨ ਹੀ ਨਹੀਂ ਹੈ ਕਿ ਮਜ਼ਹਬੀ ਤੌਰ ਤੇ ਕੋਈ ਇਹ ਕਹੇ ਕਿ ਜੀ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਹਿੱਸਾ ਨੇ। ਔਰ ਹੁਣ ਜਿਹੜਾ ਇਸ ਨੂੰ ਮੋਸਟਲੀ ਜਿੰਨੇ ਵੀ ਨਵੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਜਾਂ ਗੁਰਦੁਆਰੇ ਬਣਦੇ ਨੇ ਉਹਨਾਂ ਦੇ ਵਿੱਚ ਲਫ਼ਜ਼ ਗੁਰਦੁਆਰਾ ਸਾਹਿਬ ਹੀ ਇਸਤੇਮਾਲ ਹੁੰਦਾ ਹੈ। ਔਰ ਕਿਉਂਕਿ ਸਿੱਖ ਕੌਮ ਹੁਣ ਡਾਇਸਪੋਰਾ 'ਚ ਵੀ ਹੈ, ਸਾਡੀ ਆਪਣੀ ਪਛਾਣ ਹੈ। ਸੋ ਹੁਣ ਜਿਹੜਾ ਮੰਦਰ, ਮਸਜਿਦ, ਚਰਚ, ਸਿਨਾਗੋਗ, ਗੁਰਦੁਆਰਾ, ਇਹ ਜਿਹੜੇ ਦੁਨੀਆ ਦੇ 5-6 ਵੱਡੇ ਧਰਮ ਨੇ ਉਹਨਾਂ ਦੀ ਇਬਾਦਤਗਾਹ ਦੇ ਇਹ ਨਾਂ ਆਲਰੇਡੀ ਤਸਲੀਮ ਹੋਏ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਵਿਊਅਰਸ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, TV84 ਦੇ ਲਈ ਤੁਸੀਂ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ, ਫਾਈਨੈਂਸ਼ੀਅਲ ਵੀ ਤੇ ਅਦਰਵਾਈਜ਼ ਵੀ। ਜਦੋਂ ਅਸੀਂ ਇਨਪੁਟ ਦੀ ਜਾਂ ਫੀਡਬੈਕ ਦੀ ਗੱਲ ਕਰਦੇ ਹਾਂ, ਤੁਸੀਂ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ ਇਸ ਨੂੰ ਦੇਖ ਕੇ ਜਾਂ ਨੋਟ ਕਰਕੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ www.tv84.tv ਦੇ ਉੱਤੇ, ਜਾਂ ਫਿਰ ਚੈੱਕ ਰਾਹੀਂ ਵੀ ਤੁਸੀਂ ਸਾਨੂੰ ਡੋਨੇਸ਼ਨਸ ਭੇਜ ਸਕਦੇ ਹੋ। ਸਾਡੇ ਐਡਰੈਸ ਤੇ ਤੁਸੀਂ ਚੈੱਕ ਮੇਲ ਕਰ ਸਕਦੇ ਹੋ TV84 ਦੇ ਨਾਂ ਦਾ, 3601 37th Avenue, Long Island City, New York 11101। ਆਪਣੀ ਫੀਡਬੈਕ ਦੇ ਲਈ, ਕੁਐਸਚਨਸ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਸਪਾਂਸਰਸ਼ਿਪ ਜਾਂ ਹੋਰ ਕਿਸੇ ਤਰ੍ਹਾਂ ਦੇ ਸਵਾਲ ਦੇ ਲਈ ਤੁਸੀਂ ਸਾਨੂੰ ਫੋਨ ਨੰਬਰ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਇਸ ਨੰਬਰ ਤੇ ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜਾਂ ਫਿਰ WhatsApp ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਕਾਲ ਜਾਂ ਮੈਸੇजेस ਦੇ ਰਾਹੀਂ 5166191984। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਹੁਣ ਮੁਲਾਕਾਤ ਅਗਲੇ ਹਫਤੇ ਹੋਵੇਗੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।